ਪੰਜਾਬੀ ਰੇਡੀਓ ਵਾਸਤੇ ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਪ੍ਰੋਗਰਾਮ ਸਿਹਤ ਸੰਭਾਲ ਪ੍ਰੋਗਰਾਮ ਦੇ ਵਿੱਚ ਆਪਾਂ ਸਿਹਤ ਨੂੰ ਕਿਸ ਤਰ੍ਹਾਂ ਠੀਕ ਰੱਖਣਾ, ਹੋਮ ਰੈਮਡੀ ਦੀ ਗੱਲ ਕਰਦੇ ਹਾਂ। ਬਹੁਤ ਵਧੀਆ ਹੋਮ ਰੈਮਡੀ ਸਾਨੂੰ ਸੁਣਨ ਨੂੰ ਮਿਲਦੀਆਂ ਆ। ਉਹ ਜਿਹੜੀਆਂ ਹੋਮ ਰੈਮਡੀਜ਼ ਹੁੰਦੀਆਂ ਆ ਉਸ ਦੇ ਨਾਲ ਆਰਾਮ ਬਹੁਤ ਸਾਰੇ ਲੋਕਾਂ ਨੂੰ ਆਉਂਦਾ। ਜਿਹੜੀਆਂ ਚੀਜ਼ਾਂ ਤੋਂ ਤੁਹਾਨੂੰ ਆਰਾਮ ਆਉਂਦਾ ਉਸ ਲਈ ਜ਼ਰੂਰ ਆਪਾਂ ਤੁਹਾਨੂੰ ਰਿਕੁਐਸਟ ਕਰਦੇ ਹਾਂ ਕਿ ਉਸ ਦੀ ਫੀਡਬੈਕ ਪਲੀਜ਼ ਜ਼ਰੂਰ ਦਿਆ ਕਰੋ, ਕਿਉਂਕਿ ਡਾਕਟਰ ਤਾਂ ਸਾਡੇ ਕੋਲ ਕੋਈ ਨਹੀਂ ਹੈਗਾ। ਸਿਰਫ ਅਤੇ ਸਿਰਫ ਜਿਹੜੇ ਸਾਡੇ ਸਿਆਣੇ ਬਜ਼ੁਰਗ ਹੋਮ ਰੈਮਡੀ ਵਰਤਦੇ ਸੀਗੇ, ਅਯੁਰਵੈਦਿਕ ਡਾਕਟਰ ਜਿਹੜੇ ਚੀਜ਼ਾਂ ਵਰਤਦੇ ਆ, ਇਹ ਬਿਨਾਂ ਪੈਸੇ ਲਏ ਤੁਹਾਨੂੰ ਦੱਸੀਆਂ ਜਾਂਦੀਆਂ। ਬਿਨਾਂ ਪੈਸੇ ਲਏ ਤੁਸੀਂ ਇੱਥੇ ਕੁਛ ਵੀ ਪੁੱਛ ਸਕਦੇ ਆ। ਮੁਫਤ ਦੇ ਵਿੱਚ ਹੀ ਜਿਹੜੇ ਇਲਾਜ ਆ ਇੱਥੇ ਹੁੰਦੇ ਆ। ਪਰ ਇਹੀ ਗੱਲ ਆ ਕਿ ਜੇ ਤੁਹਾਨੂੰ ਕੋਈ ਹੋਮ ਰੈਮਡੀ ਪਤਾ ਆ ਤਾਂ ਤੁਸੀਂ ਸ਼ੇਅਰ ਕਰੋ, ਜਿਹੜੀ ਤੁਸੀਂ ਵਰਤੀ ਆ ਉਹਨੂੰ ਵੀ ਸ਼ੇਅਰ ਕਰੋ। ਜੇ ਤੁਹਾਨੂੰ ਕੋਈ ਪ੍ਰੋਬਲਮ ਹੈ ਉਹਦੇ ਬਾਰੇ ਪੁੱਛ ਸਕਦੇ ਹਾਂ, ਕੋਈ ਨਾ ਕੋਈ ਦੱਸ ਦੇਊਗਾ। ਇਹਨਾਂ ਚੀਜ਼ਾਂ ਦੀ ਜਿਹੜੀਆਂ ਆਪਾਂ ਗੱਲਾਂ ਬਾਤਾਂ ਇੱਥੇ ਕਰਦੇ ਹਾਂ ਉਹਨਾਂ ਦੀ ਸਾਈਡ ਇਫੈਕਟ ਕੋਈ ਨਹੀਂ ਹੁੰਦਾ। ਹਾਂ, ਬਾਏ ਗਰਮੀ ਤੁਹਾਨੂੰ ਹੋ ਸਕਦੀ ਆ, ਕੁਛ ਵੀ ਹੋ ਸਕਦਾ ਹੈ, ਪਰ ਤੁਹਾਨੂੰ ਉਹ ਇਸ ਤਰ੍ਹਾਂ ਨਹੀਂ ਹੈਗਾ ਕਿ ਕੋਈ ਤੁਹਾਨੂੰ ਉਹਦੇ ਤੋਂ ਸਾਈਡ ਇਫੈਕਟ ਹੋ ਜਾਊਗਾ, ਤੁਹਾਡੀ ਲਾਈਫ ਥ੍ਰੈਟਨਿੰਗ ਹੋ ਜਾਊਗੀ। ਇਸ ਤਰ੍ਹਾਂ ਦਾ ਕੁਛ ਨਹੀਂ ਹੈਗਾ। 408 272 5200 ਸਟੂਡੀਓ ਦਾ ਫੋਨ ਨੰਬਰ ਆ, ਉਸ ਦੇ ਉੱਤੇ ਤੁਸੀਂ ਕਾਲ ਕਰ ਸਕਦੇ ਹੋ। ਮੰਡੇ ਨੂੰ ਇਹ ਪ੍ਰੋਗਰਾਮ ਹੁੰਦਾ 4 ਤੋਂ 5:30 ਅਤੇ ਵੀਰਵਾਰ ਨੂੰ ਸਾਡੇ ਨਾਲ ਜਗਵੀਰ ਸਿੰਘ ਹੁੰਦੇ ਆ, ਉਸ ਦੇ ਵਿੱਚ ਕਾਲ ਕੋਈ ਨਹੀਂ ਲਈ ਜਾਂਦੀ। ਜੇ ਤੁਸੀਂ ਕੁਝ ਪੁੱਛਣਾ ਹੈ ਤਾਂ ਮੰਗਲਵਾਰ ਨੂੰ ਹੀ ਪੁੱਛ ਸਕਦੇ ਹਾਂ। ਅਤੇ ਚੱਲਦੇ ਹਾਂ ਅਸੀਂ ਤੁਹਾਡੀਆਂ ਕਾਲਸ ਵੱਲ। ਸਾਡੇ ਨਾਲ ਜੁੜੇ ਹੋਏ ਨੇ ਰਣਜੀਤ ਸਿੰਘ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਬੇਨਤੀ ਆ, ਆਪਣੇ 2 ਹਫ਼ਤੇ ਪਹਿਲਾਂ ਜੀ ਅੰਕਲ ਸੇਠੀ ਨੇ ਦੱਸਿਆ ਸੀਗਾ, ਜਿਹੜਾ ਆਪਣਾ ਜਦੋਂ ਯਾਦਦਾਸ਼ਤ ਵਾਸਤੇ ਦੱਸਿਆ ਸੀਗਾ ਜੀ। ਅੱਛਾ। ਤੇ ਉਹ 4 ਮੁਰੱਬੇ ਉਹਨਾਂ ਦੱਸਿਆ ਸੀਗਾ। ਉਹ ਜਦੋਂ ਮੁਰੱਬੇ ਦੱਸਦੇ ਸੀਗੇ ਤੇ ਉਦੋਂ ਫੋਨ ਦੇ ਵਿੱਚ ਕੁਛ ਆਵਾਜ਼ ਜੀ ਦਾ ਫਰਕ ਪੈ ਜਾਂਦਾ ਸੀਗਾ, ਚੰਗੀ ਤਰ੍ਹਾਂ ਕਲੀਅਰ ਨਹੀਂ ਪਤਾ ਲੱਗਾ ਜੀ ਮੁਰੱਬਿਆਂ ਦਾ। ਜੋ ਬੇਨਤੀ ਆ ਵੀ ਉਹ ਦੁਬਾਰਾ ਦੱਸ ਦੇਣ ਜੀ। ਤੇ ਨਾਲੇ ਜਿਹੜਾ ਉਹਨਾਂ ਕਿਹਾ ਸੀ ਵੀ ਛੋਟੀ ਬੋਤਲ ਪਾਉਣੀ ਆ ਬਦਾਮ ਰੋਗਨ ਦੀ ਛੋਟੀ ਸ਼ੀਸ਼ੀ, ਵੀ ਉਹ 100 ਗ੍ਰਾਮ ਪਾਉਣੀ ਜਾਂ 200 ਗ੍ਰਾਮ ਵੀ ਇੱਦਾਂ ਦੱਸ ਦੇਣ ਜੀ। ਠੀਕ ਹੈ ਜੀ। ਹਾਂਜੀ, ਤੇ ਇੱਕ ਹੋ ਰਿਹਾ ਜੀ, ਆਪਾਂ ਕੌੜੀਆਂ ਗਿਰੀਆਂ ਭੈਣ ਜੀ ਜੇ ਲੈਣੀਆਂ ਹੋਣ ਤੇ ਉਹਨੂੰ ਕੀ ਇੰਗਲਿਸ਼ ਕਹਿ ਕੇ ਫਿਰ ਬੰਦਾ ਲੈ ਸਕਦਾ ਜੀ? ਮੈਨੂੰ ਲੱਗਦਾ ਉਹਨਾਂ ਨੂੰ ਐਪਰੀਕਾਟ ਦੇ ਬੀ ਹੁੰਦੇ ਆ ਉਹ। ਵੈਸੇ ਠੀਕ ਹੈ ਜੀ, ਠੀਕ ਹੈ, ਟੇਸਟ ਵੀ ਉਹੀ ਆ ਉਹਨਾਂ ਦਾ। ਹਾਂਜੀ, ਠੀਕ ਹੈ ਜੀ। ਠੀਕ ਹੈ ਜੀ, ਓਕੇ ਜੀ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ, ਧੰਨਵਾਦ ਜੀ। ਸੁਖਨੰਦਨ ਸਿੰਘ ਜੀ। ਸਤਿ ਸ੍ਰੀ ਅਕਾਲ ਭੈਣ ਜੀ। ਸਤਿ ਸ੍ਰੀ ਅਕਾਲ ਭੈਣ ਜੀ। ਆਪਣੇ ਨਾ ਮੇਰੇ ਡਾਕਟਰ ਨੇ ਕਹਿੰਦਾ ਵੀ ਪਿੱਤੇ ਵਿੱਚ ਪੱਥਰੀ ਆਏ, ਇੱਕ ਰੇਤ ਦਾ ਕਿਣਕਾ ਜਿੱਦਾਂ ਹੁੰਦਾ। ਅੱਛਾ। ਤੇ ਦੂਜੇ ਪਾਸੇ ਕਿਡਨੀਆਂ ਦੇ ਵਿੱਚ ਵੀ ਪਹਿਲਾਂ ਤਾਂ ਕਹਿੰਦੇ ਸੀ ਕਿਡਨੀ ਦੇ ਆਸੇ ਕਿਡਨੀ ਦੇ ਆਲੇ ਦੁਆਲੇ ਜਿੱਦਾਂ ਰੂੰ ਜਿਹਾ ਹੁੰਦਾ, ਏਦਾਂ ਧੂੰਆਂ ਜਿਹਾ ਆ। ਤੇ ਹੁਣ ਕਹਿੰਦੇ ਕਿਡਨੀ ਦੇ ਵਿੱਚ ਵੀ ਪੱਥਰੀ ਆ, ਮਾੜੀ ਜਿਹੀ ਕਿਣਕਾ। ਠੀਕ ਆ। ਉਹ ਤੁਸੀਂ ਅੱਗੇ ਦੱਸਿਆ ਸੀ ਆਪਣੇ ਪਿੱਤੇ ਦੀ ਪੱਥਰੀ ਲਈ ਕੌਡੀਆਂ ਦੂਏ ਦੇ ਵਿੱਚ ਪਾ ਕੇ ਨਿੰਬੂ ਪਾਣੀ ਦੇ ਵਿੱਚ ਪਾ ਕੇ ਰੱਖਣੀਆਂ। ਹਾਂਜੀ ਹਾਂਜੀ। ਉਹ ਮੈਨੂੰ ਕੌਡੀਆਂ ਤਾਂ ਮੈਂ ਲਿਆਂਦੀਆਂ, ਕੌਡੀਆਂ ਛੋਟੀਆਂ ਆ, ਤਾਂ ਉਹ ਕਿੰਨੀਆਂ ਕੌਡੀਆਂ ਰੱਖਣੀਆਂ ਤੇ ਪਾਣੀ ਕਿੰਨਾ ਪਾਉਣਾ ਇਹ ਨਹੀਂ ਮੈਨੂੰ ਪਤਾ। ਪਾਣੀ ਨੀਗਾ, ਨਿੰਬੂ ਦਾ ਰਸ ਹੈ, ਜੂਸ ਕੱਢਣਾ। ਹਾਂਜੀ, ਜੂਸ ਕੱਢਣਾ ਆ। ਤੁਸੀਂ ਜੇ ਛੋਟੀਆਂ ਆ ਤੇ 10 ਪਾ ਲਿਆ। ਤੇ ਜਿਹੜਾ ਦੂਜਾ ਆਪਣੇ ਨਿੰਬੂ ਆ, ਹੈਗੇ ਤਾਂ ਪੀਲੇ ਨਿੰਬੂ ਮਿਲੇ ਆ। ਹਾਂਜੀ, ਵੱਡੇ ਆ ਉਹ। ਕੋਈ ਨਹੀਂ, ਉਹਨਾਂ ਦਾ ਜੂਸ ਕੱਢੋ। ਉਹ ਕਿੰਨੇ ਕੁ ਪਾਈਏ? 1 ਲੀਟਰ ਕਹਿੰਦੇ। ਤਾਂ ਕਿਡਨੀ ਵਾਲੀ ਕਿਡਨੀ ਨਾਲ ਇਹਨੂੰ ਵੀ ਫਰਕ ਆਊਗਾ ਤੇ ਕੋਈ ਨਾ ਕੋਈ ਦੱਸੂਗਾ ਵੀ ਹੋਰ ਕੁਝ। ਸੁਣਦੇ ਰਹੋ। ਅੱਛਾ ਜੀ। ਇੱਦਾਂ ਫੋਨ ਆਉਣੇ ਰੱਖਾਂ? ਹੈਲੋ, ਰੇਡੀਓ ਸੁਣਨਾ ਤੁਸੀਂ, ਫੋਨ ਤੇ ਨਹੀਂ ਸੁਣਨਾ। ਫੋਨ ਨੂੰ ਰੱਖ ਦੋ। ਰੇਡੀਓ ਤੇ ਤਾਂ ਆ ਹੀ ਨਹੀਂ ਰਿਹਾ ਪ੍ਰੋਗਰਾਮ, ਪੰਜਾਬੀ ਰੇਡੀਓ USA, ਉਹ ਤਾਂ ਆ ਹੀ ਨਹੀਂ ਰਿਹਾ। ਅੱਛਾ, ਤੁਹਾਡਾ ਹਿੱਲ ਗਿਆ ਹੋਣਾ ਆ। ਵੈਸੇ ਪ੍ਰੋਗਰਾਮ ਇਹ ਆਉਂਦਾ ਆ, ਪਰ ਫੋਨ ਤੁਹਾਨੂੰ ਰੱਖਣਾ ਪੈਣਾ ਆ। ਕੋਈ ਨਹੀਂ, ਦੁਬਾਰਾ ਸੁਣ ਲਿਓ ਜਦੋਂ ਇਹਦਾ ਰਿਪੀਟ ਵੀ ਆਊਗਾ। ਅਗਲੇ ਕਾਲਰ ਨੇ ਸਾਡੇ ਸਮਰੀਨ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਮੈਂ ਪੁੱਛਣਾ ਸੀ, ਅੱਗੇ ਵੀ ਮੈਂ ਪੁੱਛਿਆ ਸੀਗਾ, ਮੇਰੇ ਹਸਬੈਂਡ ਦੇ ਨਾ ਹੁੱਥੂ ਵਾਲੀ ਖੰਘ ਆ ਤੇ ਉਲਟੀ ਆਉਂਦੀ ਆ। ਦੂਸਰਾ ਉਹਦੇ ਸਾਹ ਦੀ ਨਾਲੀ ਲੱਗੀ ਹੋਈ ਹੈ, ਆਕਸੀਜਨ ਲੱਗੀ ਹੋਈ ਹੈ, ਤਾਂ ਉਹ ਲਾਉਣੀ ਆ, ਉਹ ਕਿੱਦਾਂ ਹਟਾ ਸਕਦੇ? ਤੀਸਰੀ ਗੱਲ, ਜੇ ਮੈਨੂੰ ਨਾ ਹੁਣ ਡਾਇਬੀਟੀਜ਼ ਸ਼ੁਰੂ ਹੋਈ ਹੈ, ਲੇਕਿਨ ਮੇਰੇ ਡਾਕਟਰ ਨੇ ਤਾਂ ਇੰਸੂਲਿਨ ਤੇ ਲਗਾਤਾ। ਮੈਂ ਕਿਹਾ ਹਜੇ ਮੈਂ ਲਗਾਉਣੇ ਨਹੀਂ। ਮੈਂ ਤੁਹਾਡੇ ਇਲਾਜ ਤਾਂ ਬੜੇ ਕੀਤੇ, ਚੇਅਰ ਤੇ ਬੈਠਣ ਦਾ ਵੀ ਕੀਤਾ, ਕੌਲੀ ਤੇ, ਹੋਰ ਵੀ ਕੀਤੇ, ਪਰ ਮੇਰੇ ਕੋਈ ਉਹ ਸੌਂਫ ਵਾਲੇ, ਉਹ ਜਿਹੜੇ 100 ਬਦਾਮ, ਹੋਰ ਕੋਈ ਤਰੀਕਾ ਦੱਸੋ। ਠੀਕ। ਇੱਕ ਕਿਸੇ ਨੇ ਦੱਸਿਆ ਸੀਗਾ ਧੁੰਨੀ ਦੇ ਵਿੱਚ ਪਤਾ ਨਹੀਂ ਸੁੰਡ ਪਾ ਕੇ, ਪਤਾ ਨਹੀਂ, ਉਹ ਦੱਸਿਓ ਧੁੰਨੀ ਵਾਲਾ, ਜਾਂ ਹੋਰ ਵੀ ਕੋਈ ਦੱਸਿਓ। ਹੈਲੋ, ਧੁੰਨੀ ਚ ਕਾਹਲੇ ਪਾਉਣਾ ਸੀਗਾ? ਉਹ ਡਾਇਬੀਟੀਜ਼ ਤੋਂ, ਸ਼ੂਗਰ ਤੋਂ। ਅੱਛਾ, ਚਲੋ ਪੁੱਛਦੇ ਹਾਂ ਜੇ ਕਿਸੇ ਨੂੰ ਪਤਾ। ਕੁਛ ਸੀਗਾ, ਪਤਾ ਨਹੀਂ, ਮੈਨੂੰ ਯਾਦ ਨਹੀਂ ਹੈ। ਓਕੇ।
ਠੀਕ ਹੈ ਜੀ। ਦੇਖੋ ਬੋਡੀ ਆਪੋ ਆਪਣੀ ਆ, ਆਪਾਂ ਨੂੰ ਤਾਂ ਫੀਡਬੈਕ ਹੀ ਮਿਲੀ ਆ ਇੱਥੇ ਹੀ ਦੱਸਿਆ ਬਹੁਤੇ ਲੋਕਾਂ ਨੇ ਕਿ ਸਾਨੂੰ ਇਸ ਚੀਜ਼ ਤੋਂ ਆਰਾਮ ਆਇਆ, ਇੱਥੋਂ ਆਇਆ। ਕਿਰਨ ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਸ਼ੂਗਰ ਵਾਲਾ ਤਾਂ ਇਹ ਸਾਰਿਆਂ ਨੂੰ ਬੈਸਟ ਆ, ਜਿਹੜਾ ਕੌਲੀ ਵਾਲਾ, ਪਰ ਇਹ ਕਹਿੰਦੇ ਮੈਨੂੰ ਠੀਕ ਨਹੀਂ ਹੋਇਆ, ਪਰ ਕਈਆਂ ਨੇ ਠੀਕ ਕੀਤੀ ਆ ਇਹਦੇ ਨਾਲ ਤਾਂ। ਬੋਡੀ ਆਪੋ ਆਪਣੀ ਨਾ, ਹੁਣ ਪਤਾ ਨਹੀਂ, ਮੈਨੂੰ ਨਹੀਂ ਪਤਾ ਇਹ ਕਿੰਨੇ ਮਿੰਟ ਬਹਿੰਦੇ, ਸਿੱਧੇ ਬਹਿੰਦੇ ਆ ਵਿੰਗੇ ਬਹਿੰਦੇ। ਹਾਂਜੀ, ਜੇ ਸਹੀ ਤਰੀਕੇ ਨਾਲ ਨਹੀਂ ਬਹਿੰਦੇ ਤਾਂ ਨਹੀਂ ਕੰਟਰੋਲ ਹੁੰਦੀ, ਪਰ ਮੈਂ ਖੁਦ ਵੀ ਆਪ ਵੀ ਕੀਤੀ ਹੈ, ਪਰ ਕਈਆਂ ਨੇ ਕੀਤੀ ਇਹਦੇ ਨਾਲ ਤਾਂ। ਤੇ ਬਾਕੀ ਇੱਕ ਮੈਂ ਪੁੱਛਣਾ ਸੀ, ਕਿਸੇ ਦੇ ਲੂਥ ਹੋਈ ਆ ਜਿਹੜੇ ਮੂੰਹ ਤੇ ਕਹਿੰਦੇ ਹੁੰਦੇ ਨਾ, ਉਹ ਦੱਸਾਂ ਜੇ ਕਿਸੇ ਨੂੰ ਪਤਾ ਹੋਵੇ ਤਾਂ ਠੀਕ ਕਿੱਦਾਂ ਕੀਤੀ ਜਾਂਦੀ ਆ। ਤੇ ਇੱਕ ਜਿਹੜੇ ਦੰਦਾਂ ਵਾਲੀ ਜਿਹੜੀ ਹੱਡੀ ਹੁੰਦੀ ਆ, ਉਹ ਉੱਪਰੋਂ ਮਾਸ ਜਿਹੜਾ ਹਟਦਾ ਜਾਂਦਾ ਤੇ ਦੰਦ ਦਿਸਦੇ ਜਾਂਦੇ ਆ ਨਾ, ਉੱਪਰੋਂ ਜਾੜਾ ਜਿਹੜੀ ਦਿਸਦੀਆਂ, ਤੇ ਉਹ ਜੇ ਕਿਸੇ ਨੂੰ ਪਤਾ ਹੋਵੇ ਤਾਂ ਜ਼ਰੂਰ ਦੱਸਿਓ। ਤੇ ਇੱਕ ਮੈਂ ਪੁੱਛਣਾ ਆ ਸੀਗਾ, ਜਿਹੜਾ ਜਿੱਦਾਂ ਸੱਟ ਲੱਗੀ ਆ ਤੇ ਜਿੱਦਾਂ ਮਾਸ ਸੁੰਨ ਹੋ ਜਾਂਦਾ ਨਾ, ਤੇ ਉਹ ਠੀਕ ਕਰਨ ਲਈ ਕਿਸੇ ਨੂੰ ਜੇ ਪਤਾ ਹੋਵੇ ਤਾਂ ਜ਼ਰੂਰ ਦੱਸਿਓ। ਤੇ ਬਾਕੀ ਮੈਂ ਸੁਣ ਕੇ ਦੱਸਦੀ ਹਾਂ, ਜੇ ਕਿਸੇ ਨੂੰ ਹੋਰ ਪਤਾ ਹੋਵੇ ਤਾਂ ਹਨਾ, ਜੇ ਕਿਸੇ ਨੇ ਇਲਾਜ ਪੁੱਛਿਆ ਮੈਂ ਜ਼ਰੂਰ ਲਿਖ ਕੇ ਦੱਸਦੀ ਹਾਂ। ਠੀਕ ਹੈ ਜੀ, ਓਕੇ, ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ ਤੁਹਾਡਾ। ਥੈਂਕ ਯੂ ਜੀ, ਥੈਂਕ ਯੂ। ਅਗਲੇ ਕਾਲਰ ਨੇ ਗੁਰਦੀਪ ਕੌਰ ਜੀ। ਹਾਂਜੀ, ਮੈਂ ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਮੈਂ ਪਿਛਲੇ ਹਫ਼ਤੇ ਵੀ ਕਾਲ ਕੀਤੀ ਸੀਗੀ ਤੇ ਮੇਰੀਆਂ ਨਾ ਬਾਹਾਂ ਬਹੁਤ ਦੁਖਦੀਆਂ ਆ, ਜਿੱਦਾਂ ਹੱਥ ਵੀ ਜਿਹੜੇ ਆ ਨਾ ਕੰਮ ਨਹੀਂ ਕਰਦੇ, ਭਾਂਡਾ ਫੜਦੀ ਫੜਿਆ ਨਹੀਂ ਜਾਂਦਾ ਹੈਗਾ। ਮੈਨੂੰ ਕਿਸੇ ਨੇ ਦੱਸਿਆ ਨੀਗਾ, ਮੈਨੂੰ ਪਲੀਜ਼ ਮੈਨੂੰ ਦੁਬਾਰੇ ਫੇਰ ਦੱਸਿਓ, ਮੇਰੇ ਬਹੁਤ ਦੁਖਦੀਆਂ ਦੋਨੇ ਬਾਹਾਂ। ਦੋਨੇ ਤੁਹਾਡੀਆਂ ਫਰੀਜ਼ ਹੋਈਆਂ ਆ, ਤਾਂ ਨਹੀਂ ਚੱਕ ਹੁੰਦੀਆਂ ਹਨ? ਨਹੀਂ, ਚੱਕ ਹੁੰਦੀਆਂ, ਸਾਰਾ ਕੁਛ ਹੁੰਦਾ ਆ, ਪਿੱਛੇ ਨੂੰ ਹੁੰਦੀਆਂ, ਫੀਲਿੰਗ ਘੱਟ ਆ, ਜਿੱਦਾਂ ਕਮਜ਼ੋਰ ਆ। ਅੱਛਾ ਅੱਛਾ, ਠੀਕ, ਕਮਜ਼ੋਰ ਆ, ਜਿੱਦਾਂ ਇਦਾਂ ਨਾ ਹੈਲਦੀਆਂ, ਓਦਾਂ ਮਤਲਬ ਕਮਜ਼ੋਰ ਆ, ਜਿੱਦਾਂ ਥੱਕ ਜਾਂਦੀਆਂ ਆ ਏਦਾਂ। ਅੱਛਾ ਅੱਛਾ, ਠੀਕ ਹੈ। ਹਾਂਜੀ, ਭਾਜੀ ਜਗਦੀਪ ਸਿੰਘ ਨੂੰ ਪਤਾ ਹੋਊਗਾ ਤੇ ਉਹ ਦੱਸਣ ਪਲੀਜ਼ ਮੈਨੂੰ। ਹੈ ਜ਼ਰੂਰ ਜੀ, ਜ਼ਰੂਰ, ਥੈਂਕ ਯੂ। ਹਾਂਜੀ, ਇੱਕ ਨਾ ਮੇਰੇ ਗਲੇ 'ਚ ਜਦ ਮੈਂ ਬਰੱਸ਼ ਕਰਦੀ ਆ ਜਾਂ ਪਾਣੀ ਪੀਂਦੀ ਆ, ਮੈਨੂੰ ਏਦਾਂ ਲੱਗਦਾ ਰਹਿੰਦਾ ਆ ਮੇਰੇ ਗਲੇ 'ਚ ਸਾਹ ਵਾਲੀ ਨਾੜੀ ਵੱਲ ਨਾ ਚੱਲ ਜਾਵੇ। ਇੱਕ ਦੋ ਵਾਰੀ ਗਿਆ ਵੀ ਆ ਤੇ ਮੈਨੂੰ ਡਰ ਜਿਹਾ ਲੱਗਦਾ ਰਹਿੰਦਾ ਆ। ਠੀਕ ਹੈ। ਤੇ ਫਿਰ ਮੇਰਾ ਸਾਹ ਵਾਲੀ ਨਾੜੀ ਵੱਲ ਨੂੰ ਚੱਲ ਜਾਂਦਾ ਪਾਣੀ, ਤੇ ਮੈਨੂੰ ਸਾਹ ਨਹੀਂ ਆਉਂਦਾ ਕਿੰਨਾ ਚੱਕਰ। ਠੀਕ ਹੈ। ਹਾਂਜੀ, ਇਹਦੇ ਬਾਰੇ ਦੱਸਿਓ ਵੀ ਕਾਹਤੇ ਹੁੰਦਾ ਏਦਾਂ। ਓਕੇ ਜੀ, ਥੈਂਕ ਯੂ। ਠੀਕ ਹੈ ਜੀ, ਠੀਕ ਹੈ, ਥੈਂਕ ਯੂ ਜੀ, ਥੈਂਕ ਯੂ। ਜ਼ਰੂਰ ਦੱਸਿਓ ਜੀ, ਇਹਨਾਂ ਨੂੰ ਬਾਹਾਂ ਬਹੁਤ ਦੁਖਦੀਆਂ ਇਹਨਾਂ ਦੀਆਂ, ਤੇ ਉੱਥੋਂ ਵੀ ਆਉਂਦਾ ਹੈਗਾ। ਗਗਨਦੀਪ ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਇੱਕ ਤੇ ਮੈਂ ਪੁੱਛਣਾ ਸੀ ਵੀ ਬੇਟਾ ਮੇਰਾ 15-16 ਸਾਲ ਦਾ, ਉਹਦੇ ਮੂੰਹ ਤੇ ਜਿਵੇਂ ਆਪਾਂ ਕਹਿੰਦੇ ਆਮ ਕਿੱਲ ਜਿਹੇ ਹੋ ਜਾਂਦੇ ਆ ਜਾਂ ਫਿੰਸੀਆਂ ਜਿਹੀ ਹੋ ਜਾਂਦੀਆਂ ਵੱਡੀਆਂ ਵੱਡੀਆਂ ਜਾਂ ਚਿੱਟੇ ਜਿਹੇ ਮੂੰਹ ਵਾਲੀਆਂ, ਤੇ ਉਹ ਧੌਣ ਤੇ ਵੀ ਇਹਨੇ ਪਿੰਡੇ ਤੇ ਵੀ ਕਈ ਵਾਰੀ ਹੋ ਜਾਂਦੀਆਂ। 15 ਸਾਲਾਂ ਦਾ ਨਾ ਇਹ? ਹਾਂ, 15 ਸਾਲ ਦਾ। ਤੇ ਦਵਾਈ ਦੂਈ ਵੀ ਖਾਂਦਾ, ਪਰ ਉਹਦੇ ਨਾਲ ਕੋਈ ਆਰਾਮ ਨਹੀਂ। ਜੇ ਕੋਈ ਦੇਸੀ ਨੁਕਤਾ ਹੋਵੇ ਕੋਈ ਉਹਦਾ, ਉਹ ਦੱਸਿਓ। ਤੇ ਇੱਕ ਮੇਰੇ ਘਰਦਿਆਂ ਨੂੰ ਨਾ ਟਾਈਫਾਇਡ, ਕਈ ਵਾਰੀ ਦਵਾਈ ਖਾ ਕੇ ਵੇਖੀ ਹੈ ਵਧੀਆ ਨੇ। ਅੱਛਾ, ਜੇ ਕੋਈ ਉਹਦਾ ਦੇਸੀ। ਤੇ ਤੁਹਾਡਾ ਬੇਟਾ ਦੌੜਦਾ ਭੱਜਦਾ ਵੀ ਆ? ਹਾਂਜੀ ਹਾਂਜੀ, ਜਿੰਮ ਜੁੰਮ ਵੀ ਕਰ ਪੜ੍ਹਦਾ ਜ਼ਿਆਦਾ। ਤੁਹਾਡੀ ਆਵਾਜ਼ ਕੱਟਦੀ ਆ, ਪਰ ਤੁਸੀਂ ਐਂ ਕਰਨਾ ਆ, ਉਹਦਾ ਚੰਗਾ ਪਸੀਨਾ ਕੱਢੋ ਉਹਨੂੰ, ਤੇ ਸਾਬਣ ਸੁਬਣ ਉਹਨੂੰ ਕਹੋ ਨਾਲ ਲਾਵੇ, ਤੇ ਥੋੜਾ ਜਿਹਾ ਪਾਣੀ ਦਾ ਵੀ ਕਈ ਵਾਰ ਫਰਕ ਪੈ ਜਾਂਦਾ, ਪਾਣੀ ਜ਼ਿਆਦਾ ਪੀਓ। ਵੈਸੇ ਆਪਾਂ ਪੁੱਛਦੇ ਹਾਂ ਹੋਰ। ਅਗਲੇ ਕਾਲਰ ਨੇ ਸਾਡੇ ਸਰਜੀਤ। ਸਤਿ ਸ਼੍ਰੀ ਅਕਾਲ। ਮੈਂ ਨਾ ਪੁੱਛਣਾ ਸੀਗਾ, ਮੇਰੇ ਵੀਰ ਜੀ ਨੇ ਨਾ ਅੱਖਾਂ ਵਿੱਚ ਲੈਂਜ ਪਵਾਏ ਸੀ, ਤੇ ਉਹਨਾਂ ਸਾਲ ਹੋ ਗਿਆ ਨਾ, ਉਹਨਾਂ ਦੀ ਅੱਖਾਂ 'ਚੋਂ ਪਾਣੀ ਜਾਣੋਂ ਹਟਦਾ, ਤੇ ਇੱਕ ਲਾਲੀ ਵੀ ਇੰਨੀ ਆ, ਸੁੱਜੀਆਂ ਅੱਖਾਂ, ਡਾਕਟਰ ਦਵਾਈ ਦੇ ਦਿੰਦੇ ਆ, ਕੁਛ ਨਹੀਂ ਉਹਨਾਂ ਫਰਕ ਪੈਂਦਾ। ਜੇ ਕਿਸੇ ਨਾਲ ਏਦਾਂ ਹੋਇਆ ਹੋਵੇ ਤਾਂ ਜ਼ਰੂਰ ਦੱਸਿਓ ਵੀ ਕੀ ਕਰਨਾ ਚਾਹੀਦਾ। ਡਾਕਟਰ ਨੇ ਦੱਸਿਆ ਨਹੀਂ ਕਿਉਂ ਆਉਂਦਾ ਏਦਾਂ? ਕੁਛ ਵੀ ਨਹੀਂ, ਬਸ ਆਹ ਦਵਾਈ ਪਾ ਲਓ, ਆਹ ਦਵਾਈ ਪਾ ਲਓ ਕਹਿ ਦਿੰਦੇ ਆ। ਉਹਨਾਂ ਦੇ ਮੋਤੀਆ ਸੀਗਾ ਨਾ, ਚਿੱਟਾ ਮੋਤੀਆ ਸੀ, ਇੱਕ ਵਿੱਚ ਕਾਲਾ ਮੋਤੀਆ ਸੀਗਾ, ਪਰ ਉਹ ਦੋਨੇ ਅੱਖਾਂ ਠੀਕ ਨਹੀਂ ਹੋਈਆਂ। ਠੀਕ ਹੈ। ਜੇ ਪਤਾ ਹੋਵੇ ਕਿਸੇ ਨੂੰ ਤੇ ਜ਼ਰੂਰ ਦੱਸਿਓ ਵੀ ਕਿਸੇ ਨੂੰ ਇਦਾਂ ਦਾ ਹੈਪਨ ਹੋਇਆ ਹੋਵੇ ਤਾਂ। ਬਹੁਤ ਬਹੁਤ ਧੰਨਵਾਦ ਹੈ ਜੀ। ਠੀਕ ਆ, ਥੈਂਕ ਯੂ ਜੀ, ਥੈਂਕ ਯੂ। ਬਸ ਸਾਰੇ ਲੋਕਾਂ ਦਾ ਇਹ ਮੋਤੀਆ ਹਟ ਗਿਆ ਸੀਗਾ ਵੈਸੇ, ਤੇ ਵੈਸੇ ਕੋਈ ਦੇਸੀ ਇਲਾਜ ਕਰਕੇ ਦੇਖ ਵੀ ਲਿਆ ਕਰੋ, ਇੰਨਾ ਕੋਈ ਸਾਈਡ ਇਫੈਕਟ ਹੁੰਦਾ ਨਹੀਂ, ਕਰਕੇ ਦੇਖ ਲਿਆ ਕਰੋ। ਕਈ ਵਾਰੀ ਆਪਾਂ ਕੱਟ ਵੱਢ ਦੇ ਦੁਆਲੇ ਜਲਦੀ ਹੋ ਜਾਂਦੇ। ਕਰਮਜੀਤ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਪੁੱਛਣਾ ਮੰਗਦੀ ਸੀ, ਮੇਰੇ ਹਸਬੈਂਡ ਨੂੰ ਨਾ ਡਾਕਟਰਾਂ ਨੇ ਹੁਣ ਦੱਸਿਆ ਕਿ ਉਹਨਾਂ ਨੂੰ ਹਾਈ ਬਲੱਡ ਪ੍ਰੈਸ਼ਰ ਹੈ, ਉੱਪਰਲਾ ਵੀ ਤੇ ਹੇਠਲਾ ਵੀ। ਜੇ ਕਿਸੇ ਨੂੰ ਦੇਸੀ ਇਲਾਜ ਪਤਾ ਹੋਵੇ ਤਾਂ ਮੈਨੂੰ ਦੱਸਿਓ। ਤੁਹਾਨੂੰ ਲੱਗਦਾ ਇਹ ਬਿਮਾਰੀ ਆ? ਕੋਈ ਬਿਮਾਰੀ ਨਹੀਂ ਗੀ ਇਹ? ਹਾਂਜੀ, ਬਿਮਾਰੀ ਤਾਂ ਨਹੀਂ ਹੈਗੀ, ਥੋੜਾ ਜਿਹਾ ਤੁਸੀਂ ਆਪ ਕੰਟਰੋਲ ਕਰੋ, ਬਾਕੀ ਆਪਾਂ ਪੁੱਛ ਲੈਂਦੇ ਹਾਂ। ਠੀਕ ਹੈ ਜੀ, ਠੀਕ ਹੈ ਜੀ, ਥੈਂਕ ਯੂ, ਥੈਂਕ ਯੂ ਜੀ। ਲੂਣ ਤੇ ਕੰਟਰੋਲ ਰੱਖੋ, ਤਲੀਆਂ ਚੀਜ਼ਾਂ ਤੇ ਰੱਖੋ, ਤੁਰੋ ਫਿਰੋ, ਤੇ ਤਦ ਤੱਕ ਆਪਾਂ ਇਲਾਜ ਪੁੱਛਦੇ ਹਾਂ, ਉਹ ਵੀ ਜ਼ਰੂਰ ਕਰਦੇ ਰਹੋ। ਸਰਿੰਦਰ ਜੂਬਾ ਸਿਟੀ ਤੋਂ ਜੀ ਤੁਸੀਂ? ਹਾਂਜੀ ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ।
ਭੈਣ ਜੀ ਮੈਂ ਕਿਤੇ ਜਦੋਂ ਜਹਾਜ਼ ਵਿੱਚ ਗਈ ਸੀ ਇੱਧਰ ਸ਼ਹਿਰ ਵੱਲ ਨੂੰ, ਤੇ ਉਹ ਮੇਰੇ ਦੋਵੇਂ ਕੰਨ ਬੰਦ ਹੋ ਗਏ। 15 ਦਿਨ ਹੋ ਗਏ ਆ। ਮੈਂ ਸਰੋਂ ਦਾ ਤੇਲ ਵੀ ਪਾ ਕੇ ਦੇਖਿਆ, ਵਿੱਚ ਲਸਣ ਏਦਾਂ ਉਹਦੇ ਵਿੱਚ ਕੁੱਕ ਕਰਕੇ ਉਹ ਵੀ ਪਾ ਕੇ ਦੇਖਿਆ, ਉਹ ਮੈਨੂੰ ਆਰਾਮ ਨਹੀਂ ਆਉਂਦਾ। ਕੋਈ ਦੱਸਿਓ ਤੇ ਜੇ ਮਾੜਾ ਨਹੀਂ ਸੁਣਦਾ। ਕੋਈ ਨਹੀਂ, ਆਪਾਂ ਕਿਸੇ ਨੇ ਨਾ ਦੱਸੇ ਹੋਏ ਸੀਗੇ ਵੀ ਕੀ ਕਰਨਾ ਆ, ਨਹੀਂ ਕੁਛ ਪਾਉਣਾ ਤੇ ਨਹੀਂ ਦੱਸਿਆ ਸੀ, ਆਪਾਂ ਪੁੱਛ ਲੈਨੇ ਆ, ਕਿਸੇ ਨੇ ਦੱਸਿਆ ਹੋਇਆ ਇਹਦਾ। ਠੀਕ ਹੈ, ਅੱਛਾ ਓਕੇ ਭੈਣ ਜੀ। ਓਕੇ ਜੀ। ਕੰਨਾਂ ਦੇ ਵਿੱਚ ਜਿੱਦਾਂ ਨਾ ਉਹ ਹਵਾ ਜਿਹੀ ਵੜ ਜਾਂਦੀ ਹੈ, ਇੱਦਾਂ ਹੋ ਗਿਆ ਇਹਨਾਂ ਦਾ। ਸੁਣਦਾ ਨਹੀਂ, ਟੋਣਾ ਨਹੀਂ ਕੀਤਾ ਕਿਸੇ ਨੇ, ਉਹਦੇ ਨਾਲ ਹੋ ਜਾਂਦਾ ਆ। ਨਿਰਮਲ ਜੀ ਸਤਿ ਸ਼੍ਰੀ ਅਕਾਲ। ਹੈਲੋ ਭੈਣ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਮੈਂ ਨਾ ਆਪਣੀ ਬੇਟੀ ਬਾਰੇ ਪੁੱਛਣਾ ਆ। ਉਹਨੂੰ ਥਾਇਰਾਇਡ ਦੀ ਤਕਲੀਫ ਸੀਗੀ, ਉਹਦੀ ਦਵਾਈ ਅੰਗਰੇਜ਼ੀ ਖਾਣ ਲਾ ਲਈ। ਹੁਣ ਉਹਦੇ ਪਰਵੱਟਿਆਂ ਦੇ ਬਾਲ ਖਾ ਜਾ ਕੇ ਸਾਰੇ ਝੜ ਗਏ। ਰੋਂਦੀ ਹੈ ਕਿ ਮੰਮੀ ਤੁਸੀਂ ਰੇਡੀਓ ਸੁਣਦੇ ਰਹਿੰਦੇ, ਮੇਰਾ ਪੁੱਛੋ। ਜਗਵੀਰ ਭਾਈ ਸਾਹਿਬ ਨੂੰ ਕਹਿਣਾ ਕੋਈ ਦੱਸਣ ਦੇਸੀ ਇਲਾਜ, ਤੇ ਜਾਂ ਹੋਰ ਕੋਈ ਉਹਨੂੰ ਪੁੱਛਿਓ ਤਾਂ ਥਾਇਰਾਇਡ ਕਿਹੜਾ ਆ, ਹਾਈ ਵਾਲਾ ਜਾਂ ਲੋ ਵਾਲਾ? ਇਹ ਹੁਣ ਮੈਂ ਪੁੱਛਣਾ ਭੁੱਲ ਗਈ ਆ। ਤੇ ਉਹਦੇ ਵਿਚਾਰੀ ਦੇ ਸਿਰ ਦੇ ਵਾਲ ਵੀ ਝੜਨ ਲਵੇ। ਇੰਨੀ ਸੋਹਣੀ ਕੁੜੀ ਹੈ, ਹਲੇ 55-50 ਸਾਲ ਦੀ ਹੈਗੀ ਆ। ਕੋਈ ਨਹੀਂ, ਤੁਸੀਂ ਉਹਨੂੰ ਪੁੱਛਿਓ ਹਾਈ ਆ ਜਾਂ ਲੋ ਵਾਲਾ। ਅੱਛਾ ਜੀ, ਅੱਛਾ ਜੀ, ਥੈਂਕ ਯੂ ਜੀ, ਥੈਂਕ ਯੂ ਜੀ, ਥੈਂਕ ਯੂ। ਅਮਰਜੀਤ। ਹਾਂਜੀ, ਮੈਂ ਵੱਡੀ ਭੈਣ ਬਲਵਿੰਦਰ ਕੌਰ ਨੂੰ, ਪੰਜਾਬੀ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਹਾਂਜੀ ਭੈਣ ਜੀ, ਇੱਕ ਬੇਨਤੀ ਕਰਨੀ ਸੀ। ਸਵੇਰੇ ਚੌਂਕੜਾ ਮਾਰ ਕੇ ਘੜੀ ਸ਼ੁਕਰਾਨਾ ਮਾਰ ਦਾ ਕਰਨ ਬੈਠੀ ਰਹਾ, ਤੇ ਗੋਡਿਆਂ ਤੋਂ ਥੱਲੇ ਲੱਤਾਂ 10-15 ਮਿੰਟ ਬਾਅਦ ਸੌਂ ਜਾਂਦੀਆਂ ਜੀ। ਉਹਦਾ ਕੋਈ ਦੱਸਿਓ ਤਾਂ ਬੜੀ ਮਿਹਰਬਾਨੀ। ਇੱਕ ਉਹ ਵਾਈਫ ਨੂੰ ਹੱਥਾਂ ਦੇ ਅੰਗੂਠਿਆਂ ਦੇ ਗੁੱਟਾਂ ਕੋਲੋਂ ਨਾ ਉਹ ਪੇਨ ਜੀ ਹੋਣ ਲੱਗ ਪਈ, ਤੇ ਡਾਕਟਰ ਦੇ ਗਏ ਸੀ, ਉਹ ਕਹਿੰਦੇ ਥਾਇਰਾਇਡ ਜਿਹਾ ਹੈ। ਨੇ ਅਰਥਰਾਈਟ ਕਿਹਾ ਹੋਣਾ, ਥਾਇਰਾਇਡ ਨਹੀਂ, ਅਰਥਰਾਈਟ। ਹਾਂਜੀ, ਅਰਥਰਾਈਟ ਕਿਹਾ ਹੋਣਾ ਉਹਨੇ। ਅਰਥਰਾਈਡ। ਹਾਂਜੀ ਮੈਂ ਚੇਤਾ ਭੁੱਲ ਗਿਆ, ਕਹਿੰਦੇ ਮਿਸਟੇਕ ਲੱਗੀ। ਤੇ ਇਹਦਾ ਦੱਸਿਓ ਤਾਂ ਜੇ ਕੋਈ ਹੋਵੇ ਤਾਂ ਭੈਣ। ਹਾਂਜੀ ਜ਼ਰੂਰ ਜੀ, ਜ਼ਰੂਰ। ਓਕੇ ਭੈਣ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਇਹ ਬਹੁਤਿਆਂ ਨੂੰ ਹੁੰਦੀ ਆ ਜੀ, ਆਫਟਰ ਵੈਕਸੀਨ ਹੋਈ ਆ ਬਹੁਤਿਆਂ ਨੂੰ, ਤੇ ਪਰ ਹੁਣ ਤਾਂ ਇਹਨਾਂ ਨੂੰ ਟਾਈਮ ਹੋ ਗਿਆ ਹੋਗਾ ਵੈਕਸੀਨ ਲਵਾਈਆਂ ਨੂੰ ਵੀ। ਮਾਲਸ਼ ਮੂਲਸ਼ ਜ਼ਰੂਰ ਕਰਿਆ ਕਰੋ। ਜਦ ਤੱਕ ਆਪਾਂ ਪੁੱਛਦੇ ਹਾਂ ਕੋਈ ਹੋਰ ਇਲਾਜ। ਗੁਰਦੀਪ ਕੌਰ ਜੀ। ਗੁਰਦੀਪ ਕੌਰ ਜੀ। ਹਾਂ, ਗੁਰਦੇਵ ਕੌਰ ਆ ਭੈਣ ਜੀ। ਹਾਂਜੀ ਹਾਂਜੀ, ਬੋਲੋ। ਆਪਣਾ ਉਹ ਦੂਸਰਾ ਮੈਂ ਆਪਣੀ ਬੇਟੀ ਬਾਰੇ ਪੁੱਛਣਾ ਆ। ਮੇਰੀ ਬੇਟੀ ਦਾ ਬਲਵਿੰਦਰ 340 ਆ। ਤੁਹਾਡੇ ਰੇਡੀਓ ਦੀ ਆਵਾਜ਼ ਆਉਂਦੀ ਆ, ਦੁਬਾਰਾ ਕਾਲ ਕਰ ਲਓ। 340 ਹੈ ਕੀ, ਉਹ ਜ਼ਰੂਰ ਦੱਸਿਓ। ਕ੍ਰਿਸ਼ਨਾ ਸਤਿ ਸ਼੍ਰੀ ਅਕਾਲ। ਹਾਂਜੀ ਹੈਲੋ ਭੈਣ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ, ਮੇਰੀ ਨਾ ਬੈਕ ਦਰਦ ਬਹੁਤ ਹੁੰਦੀ ਰਹਿੰਦੀ ਹੈ। ਮੈਂ ਵਾਕ ਜਦੋਂ ਕਰਦੀ ਹਾਂ ਉਦੋਂ ਬਹੁਤ ਜ਼ਿਆਦਾ ਹੁੰਦੀ ਹੈ, ਤੇ ਮੇਰੇ ਪੈਰ ਹਨਾ ਗੱਭਿਓ ਥਿਆਲੀ ਜਿਹੀ ਦੇ ਉਹ ਜਿੱਦਾਂ ਨਾ ਇਕੱਠੇ ਜਿਹੇ ਹੋ ਜਾਂਦੇ ਆ, ਨਾਲਾਂ ਨਹੀਂ ਚੜ ਕੇ ਮੈਂ ਵਾਕ ਵੀ ਕਰਦੀ ਹਾਂ, ਤੇ ਪਰ ਮੇਰੀ ਨਾ ਬੈਕ ਬਹੁਤ ਦਰਦ ਕਰਦੀ ਆ। ਮੈਂ ਓਵਰਕੋਟ ਵੀ ਬਹੁਤ ਕਰਦੀ ਹੁੰਦਾ, ਦਵਾਈ ਵੀ ਲੈ ਲੈਂਦੀ ਇੱਕ ਤੇ ਜੇ ਜ਼ਿਆਦਾ ਹੋਵੇ ਤਾਂ ਪਰ ਆਰਾਮ ਨਹੀਂ ਆਉਂਦਾ ਹੈਗਾ। ਉਦੋਂ ਸੱਟ ਸੁੱਟ ਵੀ ਨਹੀਂ ਲੱਗੀ, ਪਤਾ ਨਹੀਂ ਕਿਉਂ। ਠੀਕ ਆ। ਹਾਂਜੀ, ਇੱਕ ਨਾ ਹੋਰ ਇੱਕ ਭੈਣ ਜੀ, ਮੇਰੇ ਨਾ ਦੋਤੇ ਆ, ਹੈਗਾ ਇੱਕ 7 ਸਾਲ ਦਾ, ਦੋਤੀ ਇੱਕ 4 ਸਾਲ ਦੀ। ਉਹਨਾਂ ਨੂੰ ਖਾਂਸੀ ਬਹੁਤ ਛੇਤੀ ਹੁੰਦੀ ਆ। ਖੰਘ ਛੇਤੀ ਹੋ ਜਾਂਦੀ? ਹਾਂਜੀ, ਖੰਘ ਇੰਨੀ ਹੋ ਜਾਂਦੀ, ਰੇਸ਼ਾ ਨਾਲ ਜੁੜ ਜਾਂਦੇ ਆ ਬਸ। ਉਹਨਾਂ ਨੂੰ ਫਿਰ ਕਾਲੀ ਮਿਰਚ ਦਊਂਗੀ, ਉਹ ਦੱਸਿਆ ਮੈਂ ਸ਼ਹਿਦ ਪਾ ਕੇ, ਉੱਥੋਂ ਆਰਾਮ ਵੀ ਆ ਜਾਂਦਾ, ਫੇਰ ਜਲਦੀ ਹੋ ਜਾਂਦਾ ਆ। ਥੋੜਾ ਚਟਾਉਂਦੇ ਰਿਹਾ ਕਰੋ ਉਦਾਂ। ਹਾਂਜੀ ਹਾਂ, ਓਕੇ ਭੈਣ ਜੀ, ਥੈਂਕ ਯੂ। ਓਕੇ। ਹਾਂਜੀ, ਬੱਚਿਆਂ ਦਾ ਖਿਆਲ ਰੱਖਿਆ ਕਰੋ। ਮੌਸਮ ਬਦਲਦਾ ਰਹਿੰਦਾ, ਮੌਸਮ ਬਹੁਤਾ ਠੀਕ ਨਹੀਂ ਹੈਗਾ। ਕਾਲੀ ਮਿਰਚ ਦੇ ਸ਼ਹਿਦ ਤੇ ਬਹੁਤ ਵਧੀਆ ਆ। ਇਹਨਾਂ ਨੂੰ ਤੁਸੀਂ ਥੋੜੇ ਨਾ ਉਹਨਾਂ ਨੂੰ ਦਿੰਦੇ ਰਿਹਾ ਕਰੋ, ਐਵਰੀ ਵੀਕ ਦਿੰਦੇ ਰਿਹਾ ਕਰੋ। ਹਾਂਜੀ, ਅਗਲੇ ਕਾਲਰ ਨੇ ਸੰਘੇੜਾ ਜੀ। ਸਤਿ ਸ਼੍ਰੀ ਅਕਾਲ। ਬੀਬੀ ਰਾਣੀ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂ, ਮੇਰੇ ਲੀਵਰ ਸੋਜ ਆ ਗਈ ਆ। ਲੀਵਰ 'ਚ ਸੋਜ ਪੈ ਗਈ? ਠੀਕ ਹੈ। ਇਹਦਾ ਕੋਈ ਇਲਾਜ ਹੋਊਗਾ? ਹੈਗੇ ਕੋਈ ਨਾ ਕੋਈ ਜ਼ਰੂਰ ਡਾਕਟਰ ਆਊਗਾ। ਧੰਨਵਾਦ। ਹਾਂਜੀ, ਕੋਈ ਨਹੀਂ, ਘਬਰਾਉਣ ਵਾਲੀ ਚੀਜ਼ ਨਹੀਂ ਕੋਈ ਵੀ ਹੁੰਦੀ। ਸੁਣਦੇ ਜ਼ਰੂਰ ਰਹੇ ਹੋ ਤੁਸੀਂ। ਇਹ ਹੁੰਦੀਆਂ ਬਹੁਤ ਸਾਰੀਆਂ ਚੀਜ਼ਾਂ ਲੋਕਾਂ ਦੇ ਕੋਲ ਹੁੰਦੀਆਂ। ਚਰਨਜੀਤ। ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਮੈਂ ਭੈਣ ਜੀ ਪੁੱਛਣਾ ਸੀਗਾ, ਮੈਂ ਨਾ ਜਿੱਦਾਂ ਰਿਪੋਰਟ ਮੇਰੀ ਆਈ ਆ ਐਂਟੀ ਨਿਊਕਲੀਅਰ ਐਂਟੀਬੋਡੀ, ਇਹਦਾ ਜਿੱਦਾਂ ਲੂਪਸ ਇਹਨੂੰ ਕਹਿੰਦੇ ਆ। ਹਾਂਜੀ। ਤੇ ਉਹਦੇ ਬਾਰੇ ਮੈਂ ਪੁੱਛਣਾ ਸੀ। ਪਹਿਲਾਂ ਮੈਨੂੰ ਉਹਦਾ ਕਿਡਨੀਆਂ ਦੀ ਪ੍ਰੋਬਲਮ ਸੀਗੀ, ਮੈਂ ਦੇਸੀ ਦਵਾਈ ਖਾਧੀ ਸੀ ਜਿੱਦਾਂ ਹੋਮੋਪੈਥਿਕ ਦੀ, ਉਹਨਾਂ ਠੀਕ ਹੋ ਗਿਆ ਸੀਗਾ। ਪਰ ਉਸ ਤੋਂ ਪਹਿਲਾਂ ਇਹ ਬਿਮਾਰੀ ਸੀ ਲੂਪਸ ਦੀ। ਕੋਈ ਡਾਕਟਰ ਨੇ ਡੀਪ ਤੱਕ ਨਹੀਂ ਹੋ ਗਏ, ਉਹਨਾਂ ਨੇ ਮੈਨੂੰ ਉੱਦਾਂ ਕਹਿ ਤਾ ਤੁਸੀਂ ਜਾ ਕੇ ਆਪਣੇ ਅਲਟਰਾਸਾਊਂਡ ਕਰਾ ਲਓ। ਪਰ ਲੂਪਸ ਜਿਹੜਾ ਹੈ ਤੁਹਾਡੇ ਸਾਰੇ ਔਰਗਨ 'ਤੇ ਨਾ ਜਿੱਦਾਂ ਅਟੈਕ ਕਰਦਾ ਆ, ਤੁਹਾਡੇ ਲਿਵਰ 'ਤੇ ਵੀ ਅਤੇ ਕਿਡਨੀਆਂ 'ਤੇ ਵੀ। ਅਤੇ ਉਹ ਮੈਨੂੰ ਕਿਡਨੀਆਂ ਦੀ ਪ੍ਰੋਬਲਮ ਸੀਗੀ ਪਹਿਲਾਂ, ਉਹ ਠੀਕ ਹੋ ਗਈ ਆ। ਪਰ ਲੂਪਸ ਤਾਂ ਮੈਨੂੰ ਜੇ ਕਿਸੇ ਨਾਲ ਇੱਦਾਂ ਹੋਇਆ ਹੋਵੇ ਜਾਂ ਕਿਸੇ ਨੂੰ ਪਤਾ ਹੋਵੇ ਇਲਾਜ ਬਾਰੇ, ਮੈਨੂੰ ਦੱਸਣ ਪਲੀਜ਼ ਜ਼ਰੂਰ।
ਜ਼ਰੂਰ ਜੀ ਜ਼ਰੂਰ। ਥੈਂਕ ਯੂ ਜੀ। ਲੂਪਸ ਦਾ 2-3 ਹਫ਼ਤੇ ਪਹਿਲਾਂ ਵੀ ਦੱਸਿਆ ਆ, ਤੇ ਜੇ ਕੋਈ ਦੱਸਦਾ ਤਾਂ ਬਹੁਤ ਵਧੀਆ ਆ। ਲੀਵਰ ਦੇ ਵਿੱਚ ਸੋਜ ਵੀ ਆ, ਇਲਾਜ ਵੀ ਜ਼ਰੂਰ ਦੱਸੋ ਜੀ। ਰਾਣੀ ਕਾਲੋਂ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਬਲਵਿੰਦਰ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹੋਰ ਸੁਣਾਓ, ਕੀ ਹਾਲ ਚਾਲ ਨੇ? ਠੀਕ ਜੀ ਠੀਕ। ਅੱਜ ਮੈਨੂੰ ਥੋੜੀ ਜਿਹੀ ਪ੍ਰੋਬਲਮ ਆਈ, ਉਹ ਮੇਰਾ ਸਿਰ ਦੁਖਦਾ ਸੀਗਾ। ਇੱਕ ਦਿਨ ਨਾ ਇੱਕ ਭਾਈ ਸਾਹਿਬ ਨੇ ਦੱਸਿਆ ਸੀ ਨਿੰਬੂ ਉੱਤੇ ਮੱਥੇ ਤੇ ਲਾਇਓ, ਉਹਦੇ ਨਾਲ ਵੈਸੇ ਉਹਦਾ ਥੋੜਾ ਜਿਹਾ ਮੈਨੂੰ ਫਰਕ ਪਿਆ। ਮੈਂ ਉਹ ਹੁਣੇ ਲਾ ਕੇ ਹਟੀ ਆ। ਹਾਂਜੀ, ਫੀਡਬੈਕ ਜਿੱਦਾਂ ਮੈਂ ਕਿਹਾ ਦੇ ਦਿੰਨੀ ਆ। ਹਾਂਜੀ, ਹੁਣ ਬਲਵਿੰਦਰ ਜੀ ਮੈਂ ਦੱਸੂਗੀ 2-3 ਨੁਸਖੇ। ਇੱਕ ਤਾਂ ਜਿਹੜੇ ਪਪੀਤੇ ਦੇ ਬੀਜ ਹੁੰਦੇ ਆ ਨਾ, ਹਾਂਜੀ, ਉਹਦਾ ਪਾਊਡਰ, ਉਹਦੇ ਨਾਲ ਮੈਂ ਦੱਸਣ ਲੱਗੀ ਹਾਂ ਵੀ ਉਹ ਕਿਸ ਤਰੀਕੇ ਨਾਲ ਆਪਾਂ ਲੈਣਾ ਤੇ ਆਪਣੀਆਂ ਕਿੰਨੀਆਂ ਬਿਮਾਰੀਆਂ, ਉਹ ਕਿਹੜੀ ਕਿਹੜੀ ਬਿਮਾਰੀ ਠੀਕ ਹੋ ਜਾਂਦੀ ਆ। ਤੇ ਜਿੱਦਾਂ ਜੇ ਪਪੀਤੇ ਦੇ ਬੀਜ ਦਾ ਪਾਊਡਰ ਮਿਲ ਜਾਂਦਾ ਕਿਤੇੋਂ ਵੀ, ਐਮਾਜ਼ੋਨ ਤੋਂ ਵੀ ਮਿਲ ਜਾਂਦਾ, ਵਾਲਮਾਰਟ ਚੋਂ ਵੀ ਮਿਲ ਜਾਂਦਾ। ਜੇ ਆਰਗੈਨਿਕ ਲੈ ਲੈਣ ਤਾਂ ਜ਼ਿਆਦਾ ਵਧੀਆ ਆ। ਤੇ ਜੇ ਪੇਟ ਦੇ ਵਿੱਚ ਕੀੜੇ ਆ ਤੇ ਜਾਂ ਅਫਾਰਾ ਪਿਆ ਰਹਿੰਦਾ ਇੱਦਾਂ, ਜਿੱਦਾਂ ਕਈ ਵਾਰੀ ਨਾ ਕਈਆਂ ਨੂੰ ਇੱਦਾਂ ਹੁੰਦਾ ਆ, ਤੇ ਜਾਂ ਮੂੰਹ ਦੇ ਵਿੱਚੋਂ ਲਾਰਾਂ ਜਿਹੀਆਂ ਜੇ ਵਗਦੀਆਂ, ਪਾਣੀ ਵਗਦਾ ਆ, ਤੇ ਸਵੇਰੇ ਆਪਾਂ ਖਾਣਾ ਖਾਣ ਤੋਂ ਬਾਅਦ 1 ਚਮਚਾ ਸਵੇਰੇ ਸ਼ਾਮ ਇਹ ਲੈਣਾ ਆ ਪਾਣੀ ਦੇ ਨਾਲ। ਹਾਂਜੀ, ਤੇ ਖਾਣਾ ਖਾਣ ਤੋਂ ਬਾਅਦ ਸਵੇਰ ਨੂੰ ਵੀ ਤੇ ਸ਼ਾਮ ਨੂੰ ਵੀ 2 ਟਾਈਮ। ਤੇ ਜੇ ਛੋਟਾ ਬੱਚਾ ਆ ਤਾਂ ਫਿਰ ਉਹਨੂੰ ਆਪਾਂ ਇਹ ਚੋਂ ਥੋੜਾ ਅੱਧਾ ਦੇ ਸਕਦੇ ਹਾਂ, ਤੇ ਉਹਨੂੰ ਆਪਾਂ ਦੁੱਧ ਨਾਲ ਵੀ ਦੇ ਸਕਦੇ ਹਾਂ। ਤੇ ਇਹਦੇ ਨਾਲ ਬਿਲਕੁਲ ਵੀ ਆਂਤੜੀਆਂ ਜਿਹੜੀਆਂ ਆਪਣੀਆਂ ਅੰਦਰੋਂ ਉਹ ਵੀ ਸਾਫ਼ ਹੋ ਜਾਂਦੀਆਂ ਆ। ਤੇ ਜੇ ਕਿਸੇ ਦੇ ਸਰੀਰ ਦੇ ਉੱਤੇ ਕਈ ਵਾਰੀ ਸੋਜ ਪੈ ਜਾਂਦੀ ਆ ਨਾ, ਤੇ ਜਾਂ ਗਠੀਆ ਹੁੰਦਾ ਜਿਨ੍ਹਾਂ ਨੂੰ, ਉਹਨਾਂ ਨੇ ਲੈਣਾ ਇਹ 1 ਚਮਚਾ ਸਵੇਰੇ 1 ਸ਼ਾਮ ਗਰਮ ਪਾਣੀ ਦੇ ਨਾਲ। ਹਾਂਜੀ, ਤੇ ਇਹਦੇ ਨਾਲ ਵੀ ਉਹਨਾਂ ਚੀਜ਼ਾਂ ਨੂੰ ਵੀ ਫਰਕ ਪੈਂਦਾ। ਸੋਜ 8-10 ਦਿਨਾਂ ਦੇ ਵਿੱਚ ਬਿਲਕੁਲ ਤੁਹਾਡੀ ਸਰੀਰ ਦੀ ਜਿਹੜੀ ਸੋਜ ਆ ਉਹ ਠੀਕ ਹੋ ਜਾਂਦੀ ਆ। ਤੇ ਜੇ ਕਿਸੇ ਨੂੰ ਦਮਾ ਆ ਤੇ ਨਾਲ ਜੇ ਲਿਵਰ 'ਚ ਇਨਫੈਕਸ਼ਨ ਆ ਤੇ ਉਹਦੀ ਗੁਰਦੇ ਦੀ ਇਨਫੈਕਸ਼ਨ, ਲਿਵਰ 'ਚ ਦਮੇ ਤੋਂ, ਉਹ ਖਾਣਾ ਖਾਣ ਤੋਂ ਪਹਿਲਾਂ ਲੈਣਾ ਕੋਸੇ ਪਾਣੀ ਦੇ ਨਾਲ 1 ਚਮਚਾ ਸਵੇਰੇ 1 ਸ਼ਾਮ, ਪਰ ਖਾਣਾ ਖਾਣ ਤੋਂ ਪਹਿਲਾਂ। ਹਾਂਜੀ, ਤੇ ਇਹ ਬਹੁਤ ਵਧੀਆ ਚੀਜ਼ ਆ। ਉੱਦਾਂ ਜੇ ਲੈਣੀਆਂ ਸ਼ੁਰੂ ਕਰ ਦਿਓ, ਤੇ ਕਈ ਵਾਰੀ ਕਈਆਂ ਨੂੰ ਪੀਰੀਅਡ ਬਹੁਤ ਘੱਟ ਆਉਂਦੇ ਆ, ਬਹੁਤ ਇਹ ਜ਼ਿਆਦਾ ਕੁੜੀਆਂ ਨੂੰ ਪ੍ਰੋਬਲਮ ਹੁੰਦੀ ਆ, ਤੇ ਉਹ ਰੋਜ਼ ਰਾਤ ਨੂੰ ਸੌਣ ਲੱਗੇ 1 ਚਮਚਾ ਗਰਮ ਪਾਣੀ ਦੇ, ਬਾਰਮ ਜਿਹੇ ਪਾਣੀ ਦੇ ਨਾਲ ਲੈ ਲਿਆ ਕਰਨ, ਤਾਂ ਬਿਲਕੁਲ ਠੀਕ ਹੋ ਜਾਊਗਾ। ਹਾਂਜੀ, ਬਾਕੀ ਨਿੰਬੂ ਦੀ ਗੱਲ ਹੁਣੇ ਹੀ ਮੈਂ ਦੱਸ ਕੇ ਹਟੀ ਵੀ ਨਿੰਬੂ ਕਿੰਨੀ ਵਧੀਆ ਚੀਜ਼ ਆ, ਤੇ ਇਹਦੇ ਨਾਲ ਮੇਰੇ ਸਿਰ ਦੀ ਥੋੜੀ ਜਿਹੀ ਦਰਦ ਠੀਕ ਹੋਈ ਆ। ਤੇ ਇਹ ਆਪਾਂ ਬਲਵਿੰਦਰ ਜੀ, ਕਈਆਂ ਨੂੰ ਨਾ ਐਗਜ਼ੀਮਾ ਹੁੰਦਾ ਬਹੁਤ, ਤੇ ਬੋਡੀ ਤੇ ਖਾਰਸ਼ ਆਉਂਦੀ ਆ ਨਾ, ਉਹਦੇ ਲਈ ਕੀ ਕਰਨਾ ਕਿ ਕਪੂਰ ਲੈਣਾ ਥੋੜਾ ਜਿਹਾ, ਵਿੱਚ ਨਾਰੀਅਲ ਦਾ ਤੇਲ ਤੇ ਵਿੱਚ ਨਿੰਬੂ ਦਾ ਰਸ, ਇਹਨਾਂ ਤਿੰਨਾਂ ਚੀਜ਼ਾਂ ਨੂੰ ਮਿਕਸ ਕਰਕੇ ਇੱਕ ਸ਼ੀਸ਼ੀ 'ਚ ਪਾ ਕੇ ਰੱਖ ਲਓ, ਤੇ ਜਿੰਨੀ ਮਰਜ਼ੀ ਤੁਹਾਡੀ ਐਗਜ਼ੀਮਾ ਹੋਵੇ, ਖਾਰਿਸ਼ ਹੋਵੇ, ਉਹਦੇ ਤੇ ਲਾ ਦਿਓ ਤੇ ਠੀਕ ਹੋ ਜਾਂਦੀ ਆ। ਤੇ ਬਾਕੀ ਕਈਆਂ ਨੂੰ ਕਬਜ਼ ਦੀ ਬਹੁਤ ਜ਼ਿਆਦਾ ਪ੍ਰੋਬਲਮ ਹੁੰਦੀ ਆ, ਜੇ ਉਹਨਾਂ ਨੂੰ ਕਿਸੇ ਚੀਜ਼ ਤੋਂ ਵੀ ਨਹੀਂ ਫਰਕ ਪੈਂਦਾ, ਤੇ ਨਿੰਬੂ ਦਾ ਰਸ 1 ਦਾ ਲੈ ਕੇ ਉਹਦੇ ਵਿੱਚ ਅੱਧਾ ਚਮਚਾ ਆਪਾਂ ਰੰਡੀ ਦਾ ਤੇਲ ਪਾ ਕੇ, ਤਾਂ ਵਿੱਚ ਪਾਣੀ ਥੋੜਾ ਜਿਹਾ ਮਿਕਸ ਕਰਕੇ, ਤੇ ਉਹ ਆਪਾਂ ਸੌਣ ਤੋਂ ਪਹਿਲਾਂ ਐਵਰੀ ਡੇ ਲੈਣਾ ਆ, ਤੇ ਸਵੇਰ ਨੂੰ ਬਿਲਕੁਲ ਤੁਹਾਡਾ ਪੇਟ ਜਿਹੜਾ ਉਹ ਸਾਫ਼ ਹੋ ਜਾਊਗਾ। ਬਾਕੀ ਜੇ ਕਿਸੇ ਨੂੰ ਹਾਰਟ ਬੀਟ ਦੀ ਪ੍ਰੋਬਲਮ ਆ, ਤੇ ਉਹ ਕੀ ਕਰਨ ਕਿ ਨਿੰਬੂ ਦਾ ਰਸ ਤੇ ਸ਼ਹਿਦ ਰੋਜ਼ ਐਵਰੀ ਡੇ ਸਵੇਰ ਨੂੰ ਖਾਲੀ ਪੇਟ ਲੈਣਾ ਸ਼ੁਰੂ ਕਰ ਦੇਣ, ਤੇ ਉਹ ਬਿਲਕੁਲ ਠੀਕ ਹੋ ਜਾਊਗਾ। ਬਾਕੀ ਜੋੜਾਂ ਦੀ ਦਰਦ ਆ ਜੇ ਕਿਸੇ ਨੂੰ, ਤੇ ਉਹ ਬਲਵਿੰਦਰ ਜੀ ਤਿਲਾਂ ਦੇ ਤੇਲ ਦੇ ਵਿੱਚ ਨਿੰਬੂ ਦੇ ਪੱਤੇ ਜਿਹੜੇ ਆ ਬੂਟੇ ਦੇ, ਉਹ ਗਰਮ ਕਰਕੇ ਤਾਂ ਸ਼ੀਸ਼ੀ 'ਚ ਪਾ ਕੇ ਰੱਖ ਲੈਣ, ਜਿੱਥੇ ਜਿੱਥੇ ਵੀ ਦਰਦ ਹੁੰਦੀ ਆ ਉੱਥੇ ਤੇ ਮਾਲਿਸ਼ ਕਰਨੀ ਆ, ਤੇ ਉਹ ਬਿਲਕੁਲ ਠੀਕ ਹੋ ਜਾਂਦੀ ਆ। ਬਾਕੀ ਮੂੰਹ ਦੇ ਉੱਤੇ ਜਿਹੜੇ ਕਿੱਲ ਹੁੰਦੇ ਆ ਨਾ, ਉਹ ਆਪਾਂ ਮਲਤਾਨੀ ਮਿੱਟੀ ਤੇ ਵਿੱਚ ਨਿੰਬੂ ਉਹਨਾਂ ਨੂੰ ਮਿਕਸ ਕਰਕੇ ਆਪਣੇ ਮੂੰਹ ਤੇ ਲਾਉਣਾ, ਤੇ ਉਹ ਕਿੱਲ ਮੁਹਾਸੇ ਜੋ ਵੀ ਆ, ਤੇ ਜਦੋਂ ਉਹ ਸੁੱਕ ਜਵੇ ਤਾਂ ਮੂੰਹ ਧੋ ਲੈਣਾ, ਤੇ ਬਿਲਕੁਲ ਠੀਕ ਹੋ ਜਾਂਦਾ ਆ। ਬਾਕੀ ਅੱਗੇ ਕਿਸੇ ਨੇ ਪੁੱਛਿਆ ਸੀ ਕਿ ਮੇਰਾ ਗਲਾ ਦੁਖਦਾ ਰਹਿੰਦਾ, ਇਹ ਬਲਵਿੰਦਰ ਜੀ ਬਿਲਕੁਲ ਹੋਮ ਰੈਮਡੀ ਇੰਨੀ ਵਧੀਆ ਚੀਜ਼ ਆ, ਕਿਉਂਕਿ ਮੈਨੂੰ ਤਾਂ ਬਹੁਤ ਇਹਦੇ ਨਾਲ ਫਾਇਦਾ ਹੁੰਦਾ। ਪਰ ਜਿਹੜੀ ਹਲਦੀ ਆ ਨਾ, ਉਹ ਜਾਂ ਘਰ ਦੀ ਕੁੱਟੀਓ ਹੋਵੇ ਜਾਂ ਫਿਰ ਆਰਗੈਨਿਕ ਲੈਣ, ਕਿਉਂਕਿ ਜਿਹੜੀ ਆਪਾਂ ਸਟੋਰਾਂ ਤੋਂ ਹਲਦੀ ਲੈਂਦੇ ਉਹਦੇ ਵਿੱਚ ਬਹੁਤ ਕੁਝ ਮਿਕਸ ਹੁੰਦਾ ਆ, ਤਾਂ ਕਰਕੇ ਆਪਾਂ ਨੂੰ ਫਰਕ ਨਹੀਂ ਪੈਂਦਾ। ਉਹ ਆਪਾਂ
ਹਲਦੀ ਲੈਣੀ ਆ, ਕਾਲੀ ਮਿਰਚ ਲੈਣੀ ਆ ਤੇ ਵਿੱਚ ਸ਼ਹਿਦ ਪਾ ਕੇ ਮਿਕਸ ਕਰਕੇ ਰੱਖ ਲਓ ਤੇ ਤੁਸੀਂ ਥੋੜਾ ਸਾਰੇ ਦਿਨ ਉਹ ਚੱਟਦੇ ਰਹੋ। ਥੋੜੇ ਜਿਹੇ ਲੈ ਕੇ ਤਾਂ ਬਸ ਮੂੰਹ 'ਚ ਪਾ ਕੇ ਤਾਂ ਉਹਨੂੰ ਕਰੋ ਤੇ ਉਹ ਬਿਲਕੁਲ ਠੀਕ, ਉਹਦੇ ਨਾਲ ਗਲਾ ਜਿੱਦਾਂ ਦਾ ਮਰਜ਼ੀ ਗਲਾ ਦੁਖਦਾ ਹੋਵੇ ਬਿਲਕੁਲ ਠੀਕ ਹੋ ਜਾਂਦਾ ਆ। ਬਾਕੀ ਬਲੱਡ ਪ੍ਰੈਸ਼ਰ ਉਹਨਾਂ ਨੇ ਕਿਹਾ ਸੀ ਕਿ ਥੱਲੇ ਵਾਲਾ ਤਾਂ ਉੱਪਰ ਵਾਲਾ ਹਾਈ ਰਹਿੰਦਾ ਆ। ਇਹਦੇ ਨਾਲ ਸਭ ਤੋਂ ਜ਼ਿਆਦਾ ਵਧੀਆ ਚੀਜ਼ ਆ ਹਦਵਾਣਾ। ਵੀ ਤੁਸੀਂ ਹੁਣ ਇੰਨਾ ਰੁੱਤ ਆ ਗਈ ਹਦਵਾਣਾ ਖਾਣ ਦੀ, ਤੁਸੀਂ ਹਦਵਾਣਾ ਖਾਓ ਤੇ ਜਾਂ ਫਿਰ ਜਿਹੜਾ ਦਹੀਂ ਦੇ ਉੱਤੇ ਪਾਣੀ ਆ ਜਾਂਦਾ ਨਾ, ਆਪਾਂ ਕਈ ਵਾਰੀ ਦਹੀਂ ਜਮਾਉਂਦੇ ਆ, ਉਹਦਾ ਥੋੜੀ ਜਿਹੀ ਵਿੱਚੋਂ ਕੜਛੀ ਭਰ ਕੇ ਇੱਕ ਸਾਈਡ ਤੇ ਰੱਖ ਲਓ ਕੌਲੀ 'ਚ, ਤਾਂ ਉਸ ਜਗ੍ਹਾ ਤੇ ਫਿਰ ਪਾਣੀ ਭਰ ਜਾਂਦਾ, ਉਹ ਪਾਣੀ ਪੀਣਾ ਸ਼ੁਰੂ ਕਰੋ। ਉਹਦੇ ਨਾਲ ਬਿਲਕੁਲ ਤੁਹਾਡਾ ਬਲੱਡ ਪ੍ਰੈਸ਼ਰ ਜਿਹੜਾ ਉਹ ਲੈਵਲ ਤੇ ਰਹਿਣ ਲੱਗ ਪਊਗਾ। ਹਾਂਜੀ, ਬਾਕੀ ਸੁੱਕੀ ਖਾਂਸੀ ਜੇ ਕਿਸੇ ਹੋਰ ਚੀਜ਼ ਨਾਲ ਨਹੀਂ ਆਰਾਮ ਆਉਂਦਾ, ਕਈ ਕਹਿੰਦੇ ਮੈਂ ਕੜਾਹ ਨਾ ਇਦਾਂ ਨਹੀਂ ਹੁੰਦਾ ਜੇ ਉਹ, ਇਹਦੇ ਲਈ ਆਪਾਂ ਕੀ ਕਰਨਾ ਕਿ ਸਾਬਤੀ ਮਿਰਚ ਕਾਲੀ ਲੈਣੀ ਆ, ਉਹਨੂੰ ਥੋੜਾ ਦਰੜ ਫਰੜ ਕਰਨਾ ਆਪ, ਕਿਉਂਕਿ ਕੁੱਟੀਓ ਕਾਲੀ ਮਿਰਚ ਨਹੀਂ ਵਰਤਣੀ, ਸਾਬਤੀ ਨੂੰ ਥੋੜਾ ਜਿਹਾ ਕੁੰਡੀ 'ਚ ਪਾ ਕੇ ਕੁੱਟਣਾ ਤੇ ਤਵੇ ਦੇ ਉੱਤੇ ਦੇਸੀ ਘਿਓ ਲੈ ਕੇ ਉਹਦੇ ਵਿੱਚ ਉਹ ਮਿਰਚ ਪਾ ਦੇਣੀ ਆ ਤੇ ਉਹਨੂੰ ਥੋੜਾ ਮਾੜਾ ਗਰਮ ਕਰਨਾ, ਗਰਮ ਕਰਕੇ ਤੇ ਫਿਰ ਉਹਦੇ ਵਿੱਚ ਤੁਸੀਂ ਥੋੜੀ ਜਿਹੀ ਸ਼ੂਗਰ ਪਾ ਕੇ ਤਾਂ ਉਹ ਲੈਣੀ ਆ ਤੇ ਇਹਦੇ ਨਾਲ ਬਿਲਕੁਲ ਤੁਹਾਡੀ ਸੁੱਕੀ ਖੰਘ ਆ ਜਿਹੜੀ ਉਹ ਬਿਲਕੁਲ ਠੀਕ ਹੋ ਜਾਊਗੀ। ਤੇ ਬਸ ਬਲਵਿੰਦਰ ਜੀ ਇਹੀ ਮੈਂ ਦੱਸਣਾ ਸੀ ਜੀ। ਥੈਂਕ ਯੂ ਜੀ, ਥੈਂਕ ਯੂ, ਬਹੁਤ ਧੰਨਵਾਦ ਜੀ। ਸਾਰਿਆਂ ਦਾ ਬਹੁਤ ਧੰਨਵਾਦ ਹੈ ਜੀ। ਜੇ ਕੋਈ ਹੋਮ ਰੈਮਡੀ ਹੁੰਦੀ ਤਾਂ ਜ਼ਰੂਰ ਸ਼ੇਅਰ ਕਰਿਆ ਕਰੋ ਤੁਸੀਂ। ਅਗਲੇ ਕਾਲ ਨੇ ਬਹਾਦਰ ਸਿੰਘ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਭੈਣ ਜੀ, ਫੈਟੀ ਲਿਵਰ ਦੇ ਵਾਸਤੇ ਨਾ ਚੈਲੀਡੋਨੀਅਮ ਨਾਂ ਦੀ ਦਵਾਈ ਆਉਂਦੀ ਹੈਗੀ ਆ ਜੀ, ਤੇ ਉਹਦੇ ਨਾਲ ਠੀਕ ਹੋ ਜਾਂਦਾ ਜੀ। ਘਿਓ ਦੇ ਵਿੱਚ ਲੈਣੀ ਹੁੰਦੀ ਹੈ ਭੈਣ ਜੀ। ਤੇ ਪਿੱਤੇ ਦੀ ਪੱਥਰੀ ਲਈ ਹਾਈਡਰਿੰਜੀਆ ਦਵਾਈ ਆਉਂਦੀ ਆ ਹੋਮਿਓਪੈਥੀ ਦੀ, ਘਿਓ 'ਚ ਇਹ ਕੱਢ ਦਿੰਦੀ ਆ ਜੀ। ਠੀਕ ਹੈ। ਤੇ ਜਿਹੜੇ ਆਪਣੇ ਭੈਣਾਂ ਨੇ ਦੱਸਿਆ ਸੀ ਬਾਹਾਂ ਕਮਜ਼ੋਰ ਹੋ ਗਈਆਂ ਉਹਨਾਂ ਦੀਆਂ, ਤਾਂ ਨਹੀਂ ਚੱਕੀਆਂ ਜਾਂਦੀਆਂ ਹਨਾ, ਤੇ ਉਹਨਾਂ ਨੂੰ ਕਹਿਣਾ ਉਹ ਆਪਣਾ ਵਾਈਟਾਮਿਨਸ ਵਗੈਰਾ ਚੈੱਕ ਕਰਾਉਣ। ਆਪਾਂ ਭੈਣ ਜੀ ਵੱਡੀ ਉਮਰ ਤਾਈਂ ਜਾਂਦੇ ਆ ਤਾਂ ਵਾਈਟਾਮਿਨ ਕਦੇ ਵੀ ਨਹੀਂ ਲੈਂਦੇ, ਬੋਡੀ ਬਣਾਉਂਦੀ ਨਹੀਂ ਗੀ ਜੀ ਪੂਰੇ। ਆਪਾਂ ਕਹਿੰਦੇ ਆ ਮੈਂ ਤਾਂ ਲੈਣਾ ਹੀ ਨਹੀਂ ਕੁਛ ਵੀ, ਠੀਕ ਆ ਸਾਰਾ ਕੁਛ ਨਾ, ਤੇ ਪਰ ਵਿਟਾਮਿਨ ਚੈੱਕ ਕਰਵਾ ਕੇ ਡਾਕਟਰ ਤੋਂ ਜ਼ਰੂਰ ਲੈਣੇ ਚਾਹੀਦੇ ਨੇ ਜੀ। ਵਿਟਾਮਿਨ ਹੁਣ ਬੋਡੀ ਨਹੀਂ ਬਣਾਉਂਦੀ, ਆਪਾਂ ਨੂੰ ਮਿਲਦੇ ਨਹੀਂ ਗਏ, ਵਿਟਾਮਿਨਾਂ ਤੋਂ ਬਿਨਾਂ ਗੱਲ ਨਹੀਂ ਬਣਦੀ ਜੀ। ਲੱਤਾਂ ਵੀ ਦੁਖਣਗੀਆਂ ਤੇ ਬਾਹਾਂ ਵੀ, ਮੋਢਿਆਂ ਦੀ ਵੀ ਪ੍ਰੋਬਲਮ, ਬੈਕ ਦੀਆਂ ਵੀ ਪ੍ਰੋਬਲਮਾਂ ਬਹੁਤ ਆਉਂਦੀਆਂ ਨੇ ਜਿਨ੍ਹਾਂ ਦੇ ਵਿਟਾਮਿਨ ਪੂਰੇ ਨਹੀਂ ਹੁੰਦੇ। ਤੇ ਜਿਨ੍ਹਾਂ ਦੀ ਬੈਕ ਉਦਾਂ ਹੀ ਦੁਖਦੀ ਆ ਜਿਵੇਂ ਮਸਲ ਦੁਖਦੇ ਨੇ। ਇੱਕ ਭੈਣਾਂ ਨੇ ਹੁਣ ਕਾਲ ਕੀਤੀ ਸੀਗੀ, ਉਹ 5 ਕੁ ਦਿਨ ਆਪਣੇ ਜਿਹੜੇ ਵਿਟਾਮਿਨ ਕੈਲਸ਼ੀਅਮ ਹੈਗਾ ਤੇ ਡੀ ਤੇ ਮੈਗਨੀਸ਼ੀਅਮ, ਇਹ ਤਿੰਨੇ ਵਿਟਾਮਿਨ 3 ਵਾਰੀ ਲੈ ਲੈਣ 5-7 ਦਿਨ, ਭੈਣ ਜੀ ਬੈਕ ਠੀਕ ਹੋ ਜਾਂਦੀ ਆ। ਜੇ ਇਕੱਲੇ ਜਿਹਨਾਂ ਦੀ ਵਿਟਾਮਿਨ ਦੀ ਹੋਈ ਪ੍ਰੋਬਲਮ ਹੈਗੀ ਆ। ਇੱਕ ਭਾਈ ਨੇ ਕਾਲ ਕੀਤੀ ਸੀ, ਉਹਨਾਂ ਦੇ ਫੈਂਸੀਆਂ ਬੇਟੇ ਦੇ ਮੂੰਹ ਤੇ ਐਰੋਜੀਨੀਅਮ ਨਾਂ ਦੀ ਦਵਾਈ ਆਉਂਦੀ ਆ ਜੀ, ਤੇ ਘਰ ਵਾਲੀ ਉਹਨਾਂ ਦੇ ਸ਼ਾਇਦ ਕੋਈ ਟਾਈਫਾਈਡ ਦੀ ਪ੍ਰੋਬਲਮ ਸੀਗੀ, ਤੇ ਬੈਪਟੀਸ਼ੀਆ ਤੇ ਐਚਨੀਸ਼ੀਆ ਤੇ ਆਪਣੇ ਚਾਈਨਾ, ਇਹ 3 ਤਰ੍ਹਾਂ ਦੀਆਂ ਦਵਾਈਆਂ ਨੇ ਜੀ। ਇਹ ਹੋਮਿਓਪੈਥੀ ਦੇ ਵਿੱਚ ਲੈਣੀਆਂ ਨੇ ਤੇ ਇਹਦੇ ਨਾਲ ਕਾਫੀ ਹੈਲਪ ਹੋ ਸਕਦੀ ਆ। ਤੇ ਟਾਈਫਾਈਡ ਤੋਂ ਬਾਅਦ ਭੈਣ ਜੀ ਕਈ ਵਾਰੀ ਅਸੀਂ ਠੀਕ ਤਰੀਕੇ ਨਾਲ ਟਾਈਫਾਈਡ ਨੂੰ ਠੀਕ ਨਹੀਂ ਕਰਦੇ ਹੈਗੇ, ਤੇ ਇਹ ਹੁੰਦਾ ਤਾਂ ਵਾਇਰਸ ਹੀ ਆ। ਉਸ ਤੋਂ ਬਾਅਦ ਸਾਨੂੰ ਜੌਂਡਿਸ ਹੋ ਜਾਂਦਾ, ਜਿਹਨੂੰ ਅਸੀਂ ਪੀਲੀਆ ਕਹਿ ਦਿੰਦੇ ਹਾਂ ਜੀ। ਤੇ ਜਦੋਂ ਪੀਲੀਏ ਤੇ ਪਹੁੰਚਦਾ ਫਿਰ ਆਪਣੇ ਲਿਵਰ ਦੀ ਪ੍ਰੋਬਲਮ ਸ਼ੁਰੂ ਹੋ ਜਾਂਦੀ ਆ ਤੇ ਫਿਰ ਔਖਾ ਹੋ ਜਾਂਦਾ ਜੀ। ਇਹਨੂੰ ਜਿੱਥੋਂ ਟਾਈਫਾਈਡ ਜਦੋਂ ਹੁੰਦਾ ਇਹਨੂੰ ਉੱਥੋਂ ਹੀ ਰੋਕ ਲਿਆ ਜਾਵੇ ਤਾਂ ਚੰਗਾ ਰਹਿੰਦਾ। ਇੱਕ ਭਾਈ ਸਾਹਿਬ ਨੇ ਖਨੀ ਬੀਬੀ ਨੇ ਕਾਲ ਕੀਤੀ ਸੀ ਥਾਇਰਾਇਡ ਲਈ। ਭੈਣ ਜੀ ਥਾਇਰਾਇਡ ਹੋਮਿਓਪੈਥੀ ਨਾਲ ਠੀਕ ਹੋ ਜਾਂਦੀ ਆ ਜੀ, ਉਹ ਕਿਸੇ ਵੀ ਨੇੜੇ ਦੇ ਡਾਕਟਰ ਨਾਲ ਕਰ ਲੈਣ ਜੀ ਗੱਲਬਾਤ। ਤੇ ਇੱਕ ਭੈਣਾਂ ਨੇ ਹੁਣ ਕਾਲ ਕੀਤੀ ਸੀ, ਬੈਕ ਵਾਸਤੇ ਕੀਤੀ ਸੀ ਕਾਲ, ਤੇ ਬੈਕ ਪੇਨ ਹੁੰਦੀ ਆ। ਅਗਰ ਤਾਂ ਮਸਲ ਦੀ ਹੋਈ ਪ੍ਰੋਬਲਮ, ਮਸਲਾਂ ਦੀ ਪ੍ਰੋਬਲਮ ਹੈਗੀ ਆ, ਤੇ ਫਿਰ ਤਾਂ ਭੈਣ ਜੀ ਵਿਟਾਮਿਨ ਲਏ ਜਾ ਸਕਦੇ ਨੇ ਡਾਕਟਰ ਤੋਂ ਚੈੱਕ ਕਰਵਾ ਕੇ, ਜਾਂ ਕਪਿੰਗ ਵੀ ਕਰਵਾਈ ਜਾ ਸਕਦੀ ਆ। ਪਰ ਇਸ ਤਰ੍ਹਾਂ ਹੁੰਦਾ ਬੀਬੀਆਂ ਦੀਆਂ ਪ੍ਰੋਬਲਮਾਂ, ਸਰਵਾਈਕਲ ਦੀਆਂ ਤੇ ਬੈਕ ਦੀਆਂ ਪ੍ਰੋਬਲਮਾਂ ਆਉਂਦੀਆਂ ਨੇ। ਕਈ ਵਾਰੀ ਇਸ ਤਰ੍ਹਾਂ ਹੁੰਦਾ ਉਹਨਾਂ ਨੂੰ ਪਤਾ ਨਹੀਂ ਹੁੰਦਾ, ਬੈਲੈਂਸ ਨਹੀਂ ਬਣਾਉਂਦੇ, ਜਾ ਕੇ ਭੱਜ ਕੇ ਕਿਸੇ ਬੱਚੇ ਨੂੰ ਚੱਕ ਲਿਆ ਜਾਂ ਕੋਈ ਵੱਡਾ ਪਤੀਲਾ ਚੱਕ ਲਿਆ, ਉਹਦੇ ਨਾਲ ਉਹਨਾਂ ਦੀ L4-5 ਦੇ ਵਿੱਚ ਪ੍ਰੋਬਲਮ ਆ ਜਾਂਦੀ ਆ। ਤੇ L4-5 ਦੇ ਵਿੱਚ ਹੁਣ ਪ੍ਰੋਬਲਮ ਤਾਂ ਹੈਗੀ ਆ, ਉਹ ਨਾ ਕਿਸੇ ਆਪਣੇ MRI ਦੇ ਵਿੱਚ ਆਉਂਦੀ ਹੈ ਨਾ ਐਕਸਰੇ ਦੇ ਵਿੱਚ ਆਉਂਦੇ ਆ ਜੀ, ਪਰ ਪ੍ਰੋਬਲਮ ਜ਼ਰੂਰ ਹੁੰਦੀ ਆ ਉੱਥੇ। ਤੇ ਉਹ ਕਪਿੰਗ ਨਾਲ ਵੀ ਭੈਣ ਜੀ ਠੀਕ ਹੋ ਜਾਂਦੀ ਹੈ, ਜਾਂ ਕਾਇਰੋਪ੍ਰੈਕਟਰ ਦੇ ਜਾ ਕੇ ਵੀ ਨਾ ਅਸੀਂ ਠੀਕ ਕਰਵਾ ਸਕਦੇ ਹਾਂ ਜੀ। ਜਾਂ ਆਪਾਂ ਜਿਵੇਂ ਗੱਲ ਕਰਦੇ ਹੁੰਦੇ ਆ ਭੈਣ ਜੀ ਇਨਵਰਜਨ ਟੇਬਲ ਦੀ, ਇਨਵਰਜਨ ਟੇਬਲ ਦੀ ਬੈਸਟ ਆ ਜੀ। ਭੈਣ ਜੀ ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਬਲਵਿੰਦਰ ਕੌਰ ਜੀ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ, ਉਹ ਮੈਂ ਕਹਿੰਦਾ ਸ਼ੂਗਰ ਲਈ ਦੱਸਣਾ ਸੀਗਾ, ਤੇ ਜੇ ਉਹਨਾਂ ਨੂੰ ਕੌਲੀ ਨਾਲ ਨਹੀਂ ਫਰਕ ਪਿਆ
ਤੇ ਇੱਕ ਹੋਰ ਦੱਸ ਦਿੰਦੇ ਆ, ਕਾਂਸੀ ਦੀ ਥਾਲੀ ਲੈਣੀ ਆ ਤੇ ਇੱਥੋਂ ਵੀ ਮਿਲ ਜਾਂਦੀ ਹੈ ਵੈਸੇ ਤਾਂ, ਤੇ ਕਈਆਂ ਦੇ ਘਰ 'ਚ ਵੀ ਉੱਥੇ ਪਹਿਲਾਂ ਆਪਣੇ ਹੁੰਦੀਆਂ ਹੀ ਸੀਗੀਆਂ। ਤੇ ਉਹ ਕਾਂਸੀ ਦੀ ਥਾਲੀ ਜਿਹੜੀ ਹੈਗਾ ਪਲੇਨ ਪਾਸਾ ਜਿਹੜਾ ਆਪਾਂ ਧਰਤੀ ਤੇ ਰੱਖਦੇ ਹਾਂ, ਉਹਨੂੰ ਢੂਈ ਦੇ ਬੈਕ ਤੇ ਲਾਣਾ ਤੇ ਮੁੜ ਕੇ ਉਹਨੂੰ ਕਿਸੇ ਕੱਪੜੇ ਨਾਲ ਬੰਨ ਲਓ, ਜਿਵੇਂ ਆਪਾਂ ਕਮਰ ਕਸਾ ਬੰਨ੍ਹਦੇ ਹਾਂ। ਹਾਂਜੀ, ਤੇ ਉਹ ਬਹਿਣਾ ਪੈਣਾ ਅੱਧਾ ਘੰਟਾ ਤੇ ਵਾਹਿਗੁਰੂ ਵਾਹਿਗੁਰੂ ਕਰਦੇ ਰਹੋ। ਕਿਸੇ ਸੋਫੇ ਤੇ ਸੌਫਟ ਜਗ੍ਹਾ ਤੇ ਨਾ ਬੈਠੋ, ਤੇ ਮਤਲਬ ਕੋਈ ਹਾਰਡ ਕੋਈ ਕੁਰਸੀ ਹੋਵੇ ਉਹਦੇ ਤੇ ਬਹਿ ਜਾਓ, ਤੇ ਕੋਈ ਹਾਰਡ ਜਗ੍ਹਾ ਤੇ ਬਹਿ ਜਾਓ, ਚਾਹੇ ਕਿਸੇ ਸੀढ़ी ਤੇ ਬਹਿ ਜਾਓ, ਪੌੜੀ ਤੇ ਬਹਿ ਜਾਓ, ਕਿਤੇ ਵੀ ਬਹਿ ਜਾਓ, ਨਹੀਂ ਥੱਲੇ ਬੈਠਾ ਜਾਂਦਾ ਤਾਂ, ਤੇ ਕਿਤੇ ਵੀ ਬੈਠ ਜਾਓ ਤੇ ਵਾਹਿਗੁਰੂ ਵਾਹਿਗੁਰੂ ਕਰੋ 2 ਟਾਈਮ, ਤੇ ਸ਼ੂਗਰ ਆ ਜਿਹੜੀ ਉਹ ਠੀਕ ਹੋ ਜਾਂਦੀ ਆ। ਤੇ ਬਾਕੀ ਐਲਡਰਬੈਰੀ ਦੀ ਚਾਹ ਮਿਲ ਜਾਂਦੀ ਆ, ਜੇ ਕਿਸੇ ਨੇ ਜਾਮਣ ਦਾ ਸਰਕਾ ਨਹੀਂ ਆਪ ਲੈ ਸਕਦੇ, ਮੁੱਲ ਨਹੀਂ ਲੈ ਸਕਦੇ, ਬਣਾ ਨਹੀਂ ਸਕਦੇ, ਐਲਡਰਬੈਰੀ ਦੀ ਟੀ ਮਿਲ ਜਾਂਦੀ ਆ। ਉਹ ਇਹਦੇ ਲਈ ਸ਼ੂਗਰ ਲਈ ਵੀ ਬਹੁਤ ਵਧੀਆ ਵਾ। ਜਿਨ੍ਹਾਂ ਦੇ ਆਹ ਮਤਲਬ ਐਂਟੀ ਟੌਕਸਨ ਵੀ ਉਹ ਬਹੁਤ ਵਧੀਆ, ਮੈਂ ਖੁਦ ਪੀਨੀ ਆ, ਲਿਆਂਦੀ ਆ ਮੈਂ ਖੁਦ। ਤੇ ਉਹ ਜਿਹਨੂੰ ਬਾਰ-ਬਾਰ ਪਿਸ਼ਾਬ ਆਉਂਦਾ ਉਹਦੇ ਲਈ ਵੀ ਉਹ ਬਹੁਤ ਵਧੀਆ। ਜਿਹੜੇ ਕਹਿੰਦੇ ਸੀਗੇ ਬੱਚਿਆਂ ਨੂੰ ਵੀ ਖੰਘ ਆ, ਉਹ ਨਾ ਰੇਜਨ ਦੇ ਵਿੱਚ ਵੀ ਲਪੇਟ ਕੇ ਨਾ ਉਹਨੂੰ ਕਾਲੀ ਮਿਰਚ ਬੱਚਿਆਂ ਨੂੰ ਦੇ ਸਕਦੇ ਆ। ਵੱਡਾ ਬੰਦਾ ਤਾਂ ਉਹ ਜ਼ਿਆਦਾ ਵੀ 4-5 ਮਿਰਚਾਂ 4-5 ਰੇਜਨ ਦੇ ਵਿੱਚ ਲਪੇਟ ਕੇ ਲੈ ਸਕਦਾ। ਛੋਟਾ ਬੱਚਾ, ਉਹਨਾਂ ਨੂੰ ਜਿਵੇਂ ਛੋਟੇ ਬੱਚੇ ਆ ਉਹਨਾਂ ਨੂੰ ਇੱਕ 2-2 ਦੇ ਦਿਆ ਕਰਨ, ਉਹ 2 ਰੇਜਨ ਦੇ ਦਿਆ ਕਰਨ, ਤੇ ਜਾਂ ਇੱਕ ਦੇ ਦਿਆ ਕਰਨ, 1 ਰੇਜਨ 1 ਕਾਲੀ ਮਿਰਚ ਦੇ ਵਿੱਚ ਲਪੇਟ ਕੇ ਉਹ ਦੇ ਦਿਆ ਕਰਨ, 1 ਦੇ ਦਿਆ ਕਰਨ ਜੇ ਛੋਟਾ ਬੱਚਾ, ਜ਼ਿਆਦਾ ਛੋਟਾ ਬੱਚਾ। ਜੇ ਉਦੋਂ ਥੋੜ੍ਹਾ ਵੱਡਾ ਬੱਚਾ ਉਹਨੂੰ 2 ਵੀ ਦੇ ਸਕਦੇ ਆ, ਤੇ ਸਿਆਣਾ ਉਹਨੂੰ ਜ਼ਿਆਦਾ ਵੀ 3-4 ਵੀ ਸਿਆਣਾ ਬੰਦਾ ਤਾਂ ਲੈ ਸਕਦਾ। 4 ਮਿਰਚਾਂ ਕਾਲੀਆਂ ਮਿਰਚਾਂ ਉਹਦੇ ਵਿੱਚ ਰੇਜਨ ਦੇ ਵਿੱਚ ਲਪੇਟ ਕੇ ਦੇਣੀਆਂ। ਤੇ ਉਹ ਬਾਕੀ ਜਿਹੜਾ ਆ ਨਾ ਅੱਖਾਂ ਬਾਰੇ ਫੜਕੜੀ ਕੱਚੀ ਲੈਣੀ ਆ, ਉਹਨੂੰ ਭਿਉਂ ਲੈਣਾ ਫੜਕੜੀ ਨੂੰ। ਜਦੋਂ ਖੁਰਜੂਗੀ ਜਾਂ ਉਹਨੂੰ ਉਬਾਲ ਲਓ, ਉਬਾਲ ਕੇ ਤੇ ਉਹ ਜਦੋਂ ਕੋਸਾ ਪਾਣੀ ਹੋ ਜੇ ਉਹਦੀ ਪੱਟੀ ਰੱਖਣੀ ਆ 15 ਮਿੰਟ। ਠੀਕ। ਹਾਂਜੀ, ਤੇ ਇੱਕ ਜਿਹੜਾ ਕਾਲਾ ਜੀਰਾ ਹੁੰਦਾ ਵਾ, ਕਾਲਾ ਜੀਰਾ ਉਹ ਰਾਤ ਨੂੰ ਭਿਉਂ ਕੇ 1 ਚਮਚਾ 1 ਗਲਾਸ ਪਾਣੀ ਦੇ ਵਿੱਚ, ਤੇ ਉਹਨੂੰ ਉਬਾਲ ਕੇ ਸਵੇਰੇ, ਤੇ ਜਦੋਂ ਕੋਸਾ ਜਿਹਾ ਹੋ ਜੇ ਉਹਦੇ ਛਿੱਟੇ ਮਾਰਨੇ ਅੱਖਾਂ ਦੇ। ਠੀਕ। ਉਹ ਕੋਈ ਵੀ ਮਾਰ ਸਕਦਾ, ਉਹ ਨਿਗਾਹ ਦੇ ਲਈ ਵੀ ਉਹ ਜੇ 1 ਮਹੀਨਾ ਲਗਾਤਾਰ ਵਰਤੋ ਨਾ ਤੁਸੀਂ, ਤੇ ਮੋਤਲੀ ਵਾਲੇ ਵੀ ਜਿਨ੍ਹਾਂ ਦੇ ਐਨਕ ਲੱਗੀ ਆ ਉਹਦੇ ਲਈ ਵੀ ਉਹ ਬਹੁਤ ਫਾਇਦੇਮੰਦ ਆ। ਤੇ ਬਾਕੀ ਜਿਨ੍ਹਾਂ ਨੂੰ ਆਹ ਵੀ ਹਾਈ ਬਲੱਡ ਪ੍ਰੈਸ਼ਰ ਆ, ਤੇ ਉਹ ਨਾ ਜਿਹੜਾ ਤੁਸੀਂ ਦੱਸਦੇ ਹੁੰਦੇ ਆ, ਉਹ ਥੋੜਾ ਲੰਮਾ ਪ੍ਰੋਸੀਜਰ ਆ ਵੀ ਔਖਾ ਵਾ। ਮੈਂ ਸੌਖੇ ਤਰੀਕੇ ਤੇ ਦੱਸ ਦਿੰਦੀ ਆ। ਮੈਂ ਨਿੰਬੂ ਅਦਰਕ ਸ਼ਹਿਦ ਵਾਲਾ, ਤੇ 2 ਨਿੰਬੂ ਲੈ ਲੈਣੇ ਆ, ਜਾਨੀ ਇੰਨਾ ਕੁ ਬਣਾ ਲਓ, ਫਿਰ ਜ਼ਿਆਦਾ ਵੀ ਫਿਰ ਉਹ ਖਤਮ ਹੋ ਜੇ ਫਿਰ ਹੋਰ ਬਣਾ ਲਓ। 2 ਨਿੰਬੂ ਸਨੇ ਛਿਲਕੇ ਲੈਣੇ ਆ, ਉਹਨੂੰ 15 ਮਿੰਟ ਬੇਕਿੰਗ ਸੋਡਾ ਦੇ ਵਿੱਚ ਆਪਾਂ ਪਾਣੀ ਦੇ ਵਿੱਚ ਸੋਕ ਕਰਕੇ 15 ਮਿੰਟ ਲਈ ਰੱਖ ਦੇਣਾ। ਬਾਅਦ 'ਚ ਉਹਨਾਂ ਨੂੰ ਧੋ ਕੇ ਤੇ ਉਹਨਾਂ ਨੂੰ ਸਨੇ ਛਿੱਲੜ ਕੱਟ ਲੈਣਾ, ਤੇ ਉਹਦੇ ਵਿੱਚ ਓਨਾ ਕੀ ਬਰਾਬਰ ਦਾ ਹੀ ਅਦਰਕ ਪਾ ਲਓ, ਤੇ 2 ਗੱਠੇ ਲਸਣ ਦੇ ਛਿੱਲ ਕੇ ਉਹ ਪਾ ਲੈਣੇ ਆ, ਤੇ ਕੱਟ ਲੈਣਾ ਉਹਨਾਂ ਨੂੰ ਬਰੀਕ ਬਰੀਕ। ਤੇ ਬਾਕੀ ਉਹਦੇ 'ਚ ਓਨਾ ਹੀ 1 ਕੱਪ ਜਾਣੀ ਦੀ ਸ਼ਹਿਦ ਪਾ ਲਓ, ਹੈ ਨਾ, 1 ਕੱਪ ਸ਼ਹਿਦ ਪਾ ਲਓ, 1 ਕੱਪ ਹੀ ਸਿਰਕਾ ਪਾ ਲਓ। ਉਹਨਾਂ ਨੂੰ ਕੱਚ ਦੇ ਮਰਤਬਾਨ 'ਚ 10 ਦਿਨਾਂ ਲਈ ਰੱਖ ਦੇਣਾ। 10 ਦਿਨਾਂ ਬਾਅਦ ਤੁਸੀਂ ਉਹਨਾਂ ਨੂੰ ਹਲਕਾ ਜਿਹਾ ਬਲੈਂਡ ਕਰਕੇ, ਦਰਦਰਾ ਜਿਹਾ ਬਲੈਂਡ ਕਰ ਲੈਣਾ, ਤੇ ਉਹ ਤੁਸੀਂ 1 ਚਮਚਾ ਲੈ ਲਓ ਪਾਣੀ ਦੇ ਵਿੱਚ, ਗਰਮ ਦੇ ਵਿੱਚ 1-2 ਚਮਚੇ ਪਾਣੀ ਦੇ ਗਰਮ ਪਾ ਲਓ, 1 ਚਮਚਾ ਉਹਦਾ ਪਾ ਲਓ, ਤੇ ਉਹ ਤੁਸੀਂ ਲੈ ਲਓ ਸਵੇਰੇ। ਉਸ ਤੋਂ ਬਾਅਦ ਤੁਸੀਂ ਥੋੜ੍ਹਾ ਪਾਣੀ ਵੈਸੇ ਪੀਣਾ ਪੀ ਲਓ, ਥੋੜ੍ਹਾ ਪਾਣੀ, ਤੇ ਅੱਧਾ ਘੰਟਾ ਪਾਉਣਾ, ਕੁਛ ਨਹੀਂ ਖਾਣਾ। ਉਹਦੇ ਨਾਲ ਤੁਹਾਡਾ ਬਲੱਡ ਪ੍ਰੈਸ਼ਰ, ਹੋਰ ਵੀ ਕਈ ਚੀਜ਼ਾਂ ਠੀਕ ਹੋ ਜਾਂਦੀਆਂ।
ਤੇ ਜਿਹੜਾ ਉਹ ਪਪੀਤਾ ਦੇ ਬੀਜ ਵੀ ਮਿਲ ਜਾਂਦੇ ਆ ਇੱਥੇ ਸਟੋਰਾਂ ਤੋਂ ਨਾ। ਮੈਂ ਦੇਖਿਆ ਪਪੀਤਾ, ਵਾਟਰਮੈਲਨ ਸੀਡਸ ਉਹ ਮਿਲ ਜਾਂਦੇ ਆ। ਕਈਆਂ ਪਾਊਡਰ ਲੈਣ ਨਾਲੋਂ ਤਾਂ ਬੀਜ ਲੈ ਕੇ ਆਪਦਾ ਪਾਊਡਰ ਬਣਾ ਲਓ, ਉਹ ਜ਼ਿਆਦਾ ਬੈਟਰ ਆ। ਜੇ ਨਹੀਂ ਮਿਲਦਾ ਬੀਜ ਤੇ ਫਿਰ ਪਾਊਡਰ ਲੈ ਲਓ। ਤੇ ਓਕੇ ਜੀ, ਥੈਂਕ ਯੂ। ਫਿਰ ਥੈਂਕ ਯੂ ਜੀ। ਓਕੇ ਓਕੇ, ਬਹੁਤ ਬਹੁਤ ਧੰਨਵਾਦ ਹੈ ਜੀ। ਸਰੋਤੇ ਬਹੁਤ ਬਹੁਤ ਧੰਨਵਾਦ ਹੈ, ਤੁਸੀਂ ਦੱਸਦੇ ਵੀ ਹਾਂ, ਫੀਡਬੈਕ ਵੀ ਦਿੰਦੇ ਆ। ਆਪਾਂ ਇੱਕ ਛੋਟੀ ਜਿਹੀ ਬ੍ਰੇਕ ਲੈਣੀ, ਜਿਹੜੇ ਹੋਲਡ 'ਤੇ ਪਲੀਜ਼ ਹੋਲਡ 'ਤੇ ਬਣੇ ਰਹਿਣਾ। 4082725200। ਜਦੋਂ ਤੁਸੀਂ ਕਾਲਸ ਕਰਦੇ ਆ, ਤੁਹਾਡੀਆਂ ਕਾਲਸ ਨਹੀਂ ਮਿਲਦੀਆਂ, ਤਾਂ ਮਤਲਬ ਹੁੰਦਾ ਕਿ ਫੋਨ ਸਾਰੀਆਂ ਲਾਈਨਾਂ ਹੁੰਦੀਆਂ ਅਤੇ ਤੁਸੀਂ ਦੁਬਾਰਾ ਡਾਇਲ ਕਰ ਸਕਦੇ ਆ ਔਨ ਇੱਕ ਤੋਂ ਬਾਅਦ। ਸਿਹਤ ਸੰਭਾਲ ਪ੍ਰੋਗਰਾਮ ਦੇ ਵਿੱਚ ਸਾਡੇ ਸਰੋਤੇ ਹੀ ਡਾਕਟਰ ਹੁੰਦੇ ਆ, ਸਰੋਤੇ ਹੀ ਮਰੀਜ਼ ਹੁੰਦੇ ਆ। ਡਾਕਟਰ ਸਾਡੇ ਕੋਲ ਕੋਈ ਨਹੀਂ ਹੁੰਦਾ ਜਿਸ ਦੇ ਕੋਲ ਲਾਇਸੈਂਸ ਹੋਵੇ। ਸਿਰਫ ਅਤੇ ਸਿਰਫ ਇੱਥੇ ਹੋਮ ਰੈਮਡੀ ਦੀ ਗੱਲ ਹੁੰਦੀ ਆ, ਹੋਮ ਰੈਮਡੀ ਦੱਸੀ ਜਾਂਦੀ ਆ। ਅਤੇ ਤੁਸੀਂ ਵੀ ਜ਼ਰੂਰ, ਜੇ ਤੁਹਾਨੂੰ ਕੋਈ ਹੋਮ ਰੈਮਡੀ ਪਤਾ ਹੈ, ਉਸ ਨੂੰ ਜ਼ਰੂਰ ਸ਼ੇਅਰ ਕਰ ਸਕਦੇ ਆ, ਫੀਡਬੈਕ ਦੇ ਸਕਦੇ ਆ, ਕਿਹੜੀ ਚੀਜ਼ ਵਰਤੀ ਸੀਗੀ ਉਸ ਦੇ ਬਾਰੇ ਦੱਸ ਸਕਦੇ ਆ। ਅਤੇ ਹੁਣ ਆਪਾਂ ਅੱਗੇ ਚੱਲਾਂਗੇ ਤੁਹਾਡੀਆਂ ਕਾਲਸ ਵੱਲ। ਕਾਲਸ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਇਸ ਪ੍ਰੋਗਰਾਮ ਦੇ, ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਬੀਸਲਾ ਪਰਿਵਾਰ, ਤਜਿੰਦਰ ਸਿੰਘ ਗਿੱਲ ਬੇਕਰਸਫੀਲਡ, ਪਰਵਿੰਦਰ ਸਿੰਘ ਧਾਲੀਵਾਲ, ਬਲਵੰਤ ਕੌਰ ਮੰਗਟ ਓਹਾਇਓ, ਸੰਤ ਸਿੰਘ ਤੇ ਦੇਬਾ ਕਰਨੈਲ ਸਿੰਘ ਰੰਧਾਵਾ ਟਰਲਿਕ, ਸੁਰਿੰਦਰ ਕੌਰ ਸੰਘਾ ਸ਼ਿਕਾਗੋ, ਜਸਵਿੰਦਰ ਸਿੰਘ ਦਰਸ਼ਨ ਕੌਰ ਗਿੱਲ ਜੁੱਬਾ ਸਿਟੀ, ਬਲਜੀਤ ਸਿੰਘ ਹਰਦੀਪ ਕੌਰ ਧਾਂਸੀ ਸੈਕਰਾਮੈਂਟੋ, ਕੁਲਵੰਤ ਸਿੰਘ ਨਵਿੰਦਰ ਕੌਰ ਡਬਲਨ, ਜਚਾਰ ਸਿੰਘ ਸੁਰਿੰਦਰ ਕੌਰ ਗਿੱਲ ਐਲ ਗਰੁੱਪ, ਮੁਸ਼ਿਆਣਾ ਪਰਿਵਾਰ ਯੂਨੀਅਨ ਸਿਟੀ, ਹਰਜੀਤ ਸਿੰਘ ਲੈਥਰੋਪ, ਸੁਰਿੰਦਰਜੀਤ ਕੌਰ ਸੈਂਟਾ ਕਲੇਰਾ, ਸਨਰੀਤ ਕੌਰ ਸ਼ੇਰਗਿੱਲ ਬੇਕਰਸਫੀਲਡ, ਗੁਰਮੀਤ ਸਿੰਘ ਸਰਜੀਤ ਕੌਰ ਚੱਲੀ ਐਸਕਲੋਨ, ਸਤਨਾਮ ਸਿੰਘ ਸਰਬਜੀਤ ਕੌਰ ਬੈਂਸ ਮੰਟਿਕਾ, ਬਹਾਦਰ ਸਿੰਘ ਜੀ ਜਿਨ੍ਹਾਂ ਦਾ ਫ਼ੋਨ ਨੰਬਰ 5592890013। ਇਹਨਾਂ ਤੋਂ ਤੁਸੀਂ ਹੋਮੋਪੈਥੀ ਦੀ ਇਨਫੋਰਮੇਸ਼ਨ ਲੈ ਸਕਦੇ ਹੋ। ਆਪ ਸਭ ਦਾ ਬਹੁਤ ਬਹੁਤ ਧੰਨਵਾਦ। ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ ਹੋ। ਪਰਮਾਤਮਾ ਅੱਗੇ ਤੁਹਾਡੀ ਚੜ੍ਹਦੀ ਕਲਾ ਲਈ ਅਰਦਾਸ ਕਰਦੇ ਹਾਂ। ਚੱਲਦੇ ਹਾਂ ਤੁਹਾਡੀਆਂ ਕਾਲਸ ਵੱਲ। ਤੁਸੀਂ ਕਾਲ ਕਰਕੇ ਆਪਣਾ ਕੁਝ ਵੀ ਪੁੱਛਣਾ ਹੈ ਪੁੱਛ ਸਕਦੇ ਹੋ। ਰਮਿੰਦਰ, ਹੈਲੋ, ਸਤਿ ਸ਼੍ਰੀ ਅਕਾਲ ਦੀਦੀ। ਸਤਿ ਸ਼੍ਰੀ ਅਕਾਲ। ਮੈਂ ਪੁੱਛਣਾ ਸੀਗਾ, ਮੇਰਾ ਬ੍ਰਦਰ ਆ 38-39 ਸਾਲ ਦਾ, ਉਹਨੂੰ ਬੋਡੀ ਇੱਕ ਬਹੁਤ ਹੁੰਦੀ ਜਿੱਦਾਂ ਤੀਜੇ ਚੌਥੇ ਦਿਨ, ਤੇ ਉਹਨੂੰ ਵੀਕਨੈਸ ਬਹੁਤ ਆ ਜਾਂਦੀ, ਉਹਦੇ ਨਾਲ ਠੰਡ ਲੱਗਦੀ ਆ ਬਹੁਤ। ਠੀਕ ਹੈ, ਤੇ ਪਲੀਜ਼ ਕੋਈ ਦੱਸਿਓ। ਉਹਨੇ ਟੈਸਟ ਵਗੈਰਾ ਕਰਾ ਲਏ, ਕੁਝ ਨਹੀਂ ਆਉਂਦਾ ਆ, ਪਰ ਵਿਚਾਰੇ ਲਈ ਹਾਰਡ ਟਾਈਮ ਹੁੰਦਾ ਬਹੁਤ। ਉਹ ਦੂਜੇ ਤੀਜੇ ਦਿਨ ਹੀ ਏਦਾਂ ਹੁੰਦਾ। ਠੀਕ ਹੈ ਜੀ। ਓਕੇ ਦੀਦੀ, ਥੈਂਕ ਯੂ ਜੀ, ਥੈਂਕ ਯੂ। ਜ਼ਰੂਰ ਦੱਸਿਓ ਜੀ ਕਿਸੇ ਨੂੰ ਪਤਾ ਹੋਇਆ। ਗਗਨਦੀਪ, ਹਾਂਜੀ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂ, ਮੇਰੀ ਕਾਲ ਕੱਟ ਗਈ ਸੀ ਉਦੋਂ, ਤੇ ਉਹੀ ਮੈਂ ਇੱਕ ਬੱਚੇ ਵਾਸਤੇ ਤੇ ਇੱਕ ਵਾਈਫ ਤੇ ਇੱਕ ਨਾ BP ਮੇਰਾ ਹਾਈ ਹੁੰਦਾ ਸੀ ਤੇ ਕੋਲੈਸਟਰੋਲ ਵੀ ਸੀ, ਪਰ ਮੈਂ ਉਹ ਗੋਲੀ ਖਾਂਦਾ ਸੀ ਤੇ ਉਹਦੇ ਨਾਲ ਮੈਨੂੰ ਘਟਣ ਲੱਗ ਗਿਆ ਸੀ, ਮੈਂ ਛੱਡ ਦਿੱਤੀ ਹੈ। ਜੇ BP ਦਾ ਕੋਈ ਸੌਖਾ ਇਲਾਜ ਹੋਵੇ ਤੇ ਕੋਲੈਸਟਰੋਲ ਦਾ ਉਹ ਦੱਸਿਓ। ਤੇ ਇੱਕ ਮੈਂ ਫੀਡਬੈਕ ਦੇਣਾ ਵਾ, ਜਿਹੜਾ ਦੱਸਿਆ ਸੀ ਵੀ ਐਸਿਡ ਵਾਸਤੇ ਆਪਣਾ ਜੀਰਾ, ਉਹ ਮੈਂ ਖਾਣਾ ਵਾ, ਉਹਦੇ ਨਾਲ ਬਹੁਤ ਫਾਇਦਾ ਵਾ। ਕੋਈ ਗੋਲੀ ਦੀ ਕਿਸੇ ਚੀਜ਼ ਦੀ ਲੋੜ ਨਹੀਂ, ਕੋਈ ਤਕਲੀਫ ਨਹੀਂ ਹੁੰਦੀ। ਕੋਈ ਨਹੀਂ, ਜੀਰਾ ਕਿਵੇਂ ਖਾਣੇ ਹੋ ਜ਼ਰੂਰ ਦੱਸ ਦਿਓ। ਜੀਰਾ ਜੀ ਸਵੇਰੇ ਖਾਲੀ ਪੇਟ ਖਾਣਾ ਜੀ ਮੈਂ, ਪਾਣੀ ਨਾਲ। ਅੱਛਾ, ਠੀਕ ਹੈ। ਉਹ ਤੁਹਾਡਾ ਆਪਣਾ ਮਰਜ਼ੀ ਹੈ, ਜੇ ਤੁਸੀਂ ਚਮਚਾ ਖਾਣਾ, ਪੌਣਾ ਚਮਚਾ ਖਾਣਾ, ਅੱਧਾ ਚਮਚਾ, ਜਿਵੇਂ ਤੁਹਾਨੂੰ ਠੀਕ ਲੱਗਦਾ ਖਾ ਲਓ ਖਾਲੀ ਪੇਟ। ਘੰਟਾ ਮਗਰੋਂ ਚਾਹ ਪਾਣੀ ਨਾ ਪੀਓ, ਤੁਹਾਡਾ ਐਸਿਡ ਨਹੀਂ ਬਣੇਗਾ। ਬਹੁਤ ਵਧੀਆ। ਤੇ ਬਾਕੀ ਮੈਨੂੰ ਆਹ ਦੱਸਿਓ ਜ਼ਰੂਰ, ਕੋਲੈਸਟਰੋਲ ਤੇ BP ਦਾ ਹਾਈ ਦਾ, ਤੇ ਬਾਕੀ ਉਹ ਬੇਟੇ ਬਾਰੇ ਮੈਂ ਪੁੱਛਿਆ ਸੀ, ਉਹ ਮੈਨੂੰ ਜੇ ਕੋਈ ਦੱਸੇ। ਹਾਂ, ਕੋਈ ਨਹੀਂ, ਦੁਬਾਰਾ ਸੁਣ ਲਿਓ, ਦੱਸਿਆ ਹੈਗਾ ਵਿੱਚ। ਹਾਂਜੀ, ਟਾਈਫਾਇਡ ਦਾ ਇੱਕ ਜੀ। ਹਾਂਜੀ, ਠੀਕ ਹੈ ਜੀ। ਓਕੇ ਜੀ, ਧੰਨਵਾਦ। ਥੈਂਕ ਯੂ ਜੀ, ਥੈਂਕ ਯੂ। ਹਰਜੀਤ, ਹਰਜੀਤ ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ ਜੀ। ਹਰਜੀਤ ਸਿੰਘ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਜੀ, ਪ੍ਰੋਗਰਾਮ ਤੁਹਾਡਾ ਬਹੁਤ ਵਧੀਆ ਚੱਲ ਰਿਹਾ। ਥੈਂਕ ਯੂ ਜੀ। ਲੇਕਿਨ ਦੇਖੋ, ਜਦੋਂ ਵੀ ਮੈਂ ਕਾਲ ਕਰਦਾ ਨਾ, ਉਦੋਂ ਹੋਲਡ ਤੇ ਪਾ ਕੇ ਤੁਸੀਂ ਬ੍ਰੇਕ ਤੇ ਚਲ ਜਾਂਦੇ। ਹਰ ਵਾਰੀ ਇਦਾਂ ਹੀ ਹੁੰਦੀ ਮੈਨੂੰ ਨਾਲ। ਮੈਨੂੰ ਪਤਾ ਲੱਗ ਜਾਂਦਾ ਤੁਸੀਂ ਫੇਰ ਹੋਲਡ ਕਰਨਾ ਪੈਂਦਾ, ਪਰ ਅਸੀਂ ਵੀ ਇਦਾਂ ਆ ਵੀ ਦੱਸਣ ਲਈ ਜਾਂ ਸੁਣਨ ਲਈ ਜਾਂ ਪੁੱਛਣ ਲਈ ਬੜੇ ਉਤਾਵਲੇ ਰਹਿੰਦੇ। ਫਿਰ ਹੋਲਡ ਕਰਨਾ ਵੀ ਬੜਾ ਜ਼ਰੂਰੀ ਆ, ਹਨਾ। ਕਿਉਂਕਿ ਤੰਦਰੁਸਤੀ ਵਾਸਤੇ, ਜਿੱਦਾਂ ਮੈਂ ਇੱਥੋਂ ਬੜੀ ਦੂਰ ਗਿਆ ਚੱਲ ਕੇ, ਇੱਕ ਡਾਕਟਰ ਦਾ ਪਤਾ ਲੱਗਿਆ, ਉਹ ਮੈਂ ਸਰੋਤਿਆਂ ਨਾਲ ਸਾਂਝੀ ਕਰਨੀ ਗੱਲਬਾਤ ਬੜੀ ਜ਼ਰੂਰੀ ਆ। ਸਰੋਤਿਆਂ ਦੀ ਤੰਦਰੁਸਤੀ ਲਈ, ਆਪਣੀ ਤਾਂ ਹੈਗੀ, ਆਪਣੀ ਤਾਂ ਕਰਨ ਲਈ ਬੰਦਾ ਜਾਂਦਾ ਹੀ ਆ, ਤੇ ਸਾਨੂੰ ਸ਼ੌਂਕ ਹੁੰਦਾ ਤਾਂ ਸਰੋਤੇ ਵੀ ਉਹ ਸਰੋਤਿਆਂ ਨਾਲ ਸਾਂਝ ਕਰੀਏ, ਉਹ ਵੀ ਤੰਦਰੁਸਤ ਰਹਿਣ। ਪਰ ਉਹ ਮੈਂ ਨਾ ਜੋ ਡਾਕਟਰ ਨੇ ਦੱਸਿਆ ਉਹ ਮੈਂ ਲਿਖਾਵਾਂਗਾ ਸਰੋਤਿਆਂ ਨੂੰ, ਪਰ ਅਗਲੇ ਵੀਕ, ਕਿਉਂਕਿ ਉਹ ਸਮਾਂ ਥੋੜਾ ਜ਼ਿਆਦਾ ਲੱਗ ਜਾਣਾ। ਇਸ ਕਰਕੇ ਜੋ ਡਾਕਟਰ ਨੇ ਦੱਸਿਆ ਮਾੜਾ ਜਿਹਾ, ਉਹ ਮੈਂ ਸਰੋਤਿਆਂ ਨਾਲ ਸਾਂਝ ਪਾਉਣੀ ਚਾਹੁੰਦਾ ਕਿ ਉਹ ਡਾਕਟਰ ਇੱਦਾਂ ਦਾ ਜੈਪਨੀ ਹੈਗਾ, ਉਹ ਦਵਾਈ ਨਹੀਂ ਦਿੰਦਾ। ਉਹਨੇ ਦੱਸਣਾ ਵੀ ਡੈਫੀਸ਼ੀਐਂਸੀ ਕੀ ਆ ਤੁਹਾਡੇ ਸਰੀਰ ਦੇ ਵਿੱਚ, ਕਿਹੜੀ ਚੀਜ਼ ਵਾਸਤੇ,
ਉਹਨੂੰ ਕਿੱਦਾਂ ਤੁਸੀਂ ਜਿੱਦਾਂ ਬਹਾਦਰ ਸਿੰਘ ਜੀ ਹੁਣ ਦੱਸ ਕੇ ਨਹੀਂ ਗਏ ਵਿਟਾਮਿਨ ਆਹ ਲਵੋ ਜੇ ਕਰੋ ਉਹ ਕਰੋ, ਏਦਾਂ ਹੀ ਉਹਨਾਂ ਨੇ ਦੱਸੀਆਂ ਸਾਰੀਆਂ ਗੱਲਾਂ। ਉਹ ਡਿਟੇਲ 'ਚ ਮੈਂ ਬੇਟੀ ਨੂੰ ਨਾਲ ਲੈ ਗਿਆ ਕਿਉਂਕਿ 4 ਘੰਟੇ ਦਾ ਲੈਕਚਰ ਸੀਗਾ। ਆਲਮੋਸਟ ਮਤਲਬ ਕਹਿ ਲਓ ਵੀ ਡਾਕਟਰ ਦੇ ਲੈਵਲ ਦਾ ਅਸੀਂ ਪੁੱਛ ਕੇ ਆਏ ਹਾਂ ਉਹਨੂੰ, ਮਤਲਬ ਉਹ ਚੀਜ਼ਾਂ ਲਿਖੀਆਂ ਹੈਗੀਆਂ ਕਾਹਦੇ ਵਾਸਤੇ ਕਿਹੜਾ ਵਿਟਾਮਿਨ ਲੈਣਾ ਚਾਹੀਦਾ। ਕਰਦਾ ਵਿਟਾਮਿਨ ਦੇ ਨਾਲ ਹੀ ਆ। ਜਿੱਦਾਂ ਉਹ ਕਹਿੰਦਾ ਵੀ ਜਿੱਥੋਂ ਚੱਲੀ ਹੈ ਬਿਮਾਰੀ ਉਹਨੂੰ ਫੜੋ, ਉਹਨੂੰ ਦੂਰ ਕਰੋ। ਉਹ ਕਿਹੜੀ ਚੀਜ਼ ਨਾਲ ਤੁਹਾਨੂੰ ਹੋਈ ਆ, ਕਿਉਂਕਿ ਫੂਡ 'ਚੋਂ ਸਾਨੂੰ ਉਹ ਵਿਟਾਮਿਨ ਮਿਲਦੇ ਨਹੀਂ ਹੈਗੇ ਕਈ ਵਾਰੀ, ਤੇ ਉਹ ਬਹੁਤ ਚੰਗੀ ਗੱਲ ਆ। ਉਹ ਵਿਟਾਮਿਨ ਜ਼ਰੂਰੀ ਨਹੀਂ ਤੁਸੀਂ ਵਿਟਾਮਿਨ ਦੀਆਂ ਗੋਲੀਆਂ ਲੈਣੀਆਂ, ਉਹ ਤੁਸੀਂ ਘਰ 'ਚ ਜੋ ਚੀਜ਼ਾਂ ਪਈਆਂ ਉਹਨਾਂ ਨਾਲ ਵੀ ਤੁਸੀਂ ਦੂਰ ਕਰ ਸਕਦੇ ਆ, ਹੈ ਨਾ। ਜੋ ਕੈਲਸ਼ੀਅਮ ਕਿੱਦਾਂ ਲੈਣੇ, ਕਦੋਂ ਲੈਣੇ, ਇਹ ਸਾਰੀ ਡਿਟੇਲ 'ਚ ਮੈਂ ਅਗਲੇ ਹਫ਼ਤੇ ਜ਼ਰੂਰ ਰੱਖਾਂਗਾ। ਪੈਨ ਪੈਨਸਲ ਜ਼ਰੂਰ ਤੁਸੀਂ ਕੋਲ ਰੱਖਣਾ, ਅਤੇ ਮੈਂ ਜ਼ਰੂਰ ਤਕਰੀਬਨ 5-7 ਮਿੰਟ 10 ਮਿੰਟ ਲੱਗਣੇ ਆ ਜੋ, ਕਿਉਂਕਿ ਉੱਥੇ ਤਾਂ ਮੈਂ 4 ਘੰਟੇ ਲਗਾਏ ਆ, ਅਤੇ ਉਹ 4 ਘੰਟਿਆਂ 'ਚੋਂ 5-7 ਮਿੰਟ ਲਾਉਣ ਵਾਸਤੇ ਥੋੜ੍ਹਾ ਟਾਈਮ ਲੱਗਣਾ, ਹੈ ਨਾ। ਇਹ ਸਰੋਤਿਆਂ ਨੂੰ ਬੇਨਤੀ ਹੈ ਅਗਲੇ ਹਫ਼ਤੇ ਜ਼ਰੂਰ ਲਿਖਣ ਲਈ ਤਿਆਰ ਹੋਇਓ। ਕਰਨਾ ਆਪਣੀ ਮਰਜ਼ੀ ਆ, ਕਰਨਾ ਜੇ ਨਹੀਂ ਕਰਨਾ, ਪਰ ਜੇ ਕਿਸੇ ਨੂੰ ਪ੍ਰੋਬਲਮ ਹੈਗੀ ਆ ਤਾਂ ਸਹੀ ਕਰ ਲਿਓ, ਨਹੀਂ ਤਾਂ ਆਪਣੇ ਪ੍ਰੀਵੈਂਟ ਕਰ ਲਓ ਆਪਣੀ ਆਉਣ ਵਾਲੀਆਂ ਜਿਹੜੀਆਂ ਬਿਮਾਰੀਆਂ ਉਹਨਾਂ ਨੂੰ ਸਹੀ ਕਿੱਦਾਂ ਰੱਖਣਾ ਜ਼ਰੂਰ ਕਰਿਓ, ਲਿਖਿਓ। ਅਤੇ ਦੂਜਾ ਗਰਮੀਆਂ ਆ ਗਈਆਂ, ਮੈਂ ਸਰਦੀਆਂ 'ਚ ਵੀ ਦੱਸਿਆ ਸੀ, ਉੱਧਰ ਪਿਛਲੇ ਲਾਸਟ ਗਰਮੀਆਂ 'ਚ ਦੱਸਿਆ ਸੀਗਾ ਜਿੱਦਾਂ ਪਿੱਛੇ ਜੇ ਕਹਿੰਦੇ ਸੀ ਭਾਰ ਘਟਾਉਣ ਲਈ ਕਿੱਦਾਂ ਘਟਾਉਣਾ ਚਾਹੀਦਾ, ਬੜਾ ਸੌਖਾ ਜਿਹਾ ਤਰੀਕਾ ਸੀਗਾ। ਉਹ ਅਸੀਂ ਆਪ ਵੀ ਕਰਕੇ ਦੇਖਿਆ, ਜਿੱਦਾਂ ਵਧੀਆ ਰਿਹਾ। ਜਿੱਦਾਂ 3-4 ਨਿੰਬੂ ਲੈਣੇ ਮੋਟੇ ਮੋਟੇ, ਜਿਹੜੇ ਮੋਟੀਆਂ ਛਿੱਲਾਂ ਵਾਲੇ ਹੁੰਦੇ ਆ, ਉਹਨਾਂ ਨੂੰ ਕਰਸ਼ ਕਰਨਾ ਐਨ ਮਿਕਸੀ 'ਚ ਕਰਕੇ, ਦੇ ਵਿੱਚ ਰਾਈ ਜਿੱਦਾਂ ਸਰੋਂ ਦੇ ਬੀਜ ਜਿਹਨੂੰ ਕਹਿੰਦੇ ਆ ਉਹ ਪਾਉਣੇ ਆ, ਇੱਕ ਜਾਂ 1.5 ਚਮਚ, ਅਤੇ ਕਾਲਾ ਲੂਣ ਪਾਉਣਾ ਅੱਧਾ ਚਮਚ ਪਾ ਲਓ, ਇੱਕ ਪਾ ਲਓ ਆਪਣੇ ਲੋੜ ਅਨੁਸਾਰ। ਅਤੇ ਤੁਸੀਂ ਕਲੌਂਜੀ ਦੇ ਬੀਜ ਵੀ ਵਿੱਚ ਪਾ ਸਕਦੇ, ਉਹਨੂੰ ਚੰਗੀ ਤਰ੍ਹਾਂ ਕਰਸ਼ ਕਰ ਦੇਣਾ, ਮਿਕਸ ਕਰ ਦੇਣਾ ਉਹਦੇ 'ਚ, ਅਤੇ ਉਹਨੂੰ ਸਵੇਰੇ ਲਵੋ ਨਿਰਣੇ ਕਾਲਜੇ, ਅਤੇ ਤੁਸੀਂ ਸ਼ਾਮ ਨੂੰ ਵੀ ਲੈ ਸਕਦੇ ਆ, ਕਿਉਂਕਿ ਅੱਜ ਕੱਲ੍ਹ ਸਰਦੀਆਂ, ਅਤੇ ਇਹ ਬਲੱਡ ਪ੍ਰੈਸ਼ਰ ਵੀ ਇਹਦੇ ਨਾਲ ਸਹੀ ਰਹਿੰਦਾ, ਅਤੇ ਤੁਸੀਂ ਜਿਹੜਾ ਭਾਰ ਹੈ ਤੁਹਾਡਾ ਉਹ ਵੀ ਘਟੇਗਾ। ਇਹ ਯੂਰੀਆ ਜਮਾਇਆ ਹੋਇਆ ਤਰੀਕਾ ਹੈਗਾ, ਇਹ ਜ਼ਰੂਰ ਕਰੋ। ਅਤੇ ਬਾਕੀ ਅਗਲੇ ਵੀਕ ਤਿਆਰ ਰਹੋ ਜੀ, ਅਤੇ ਆਪਣੇ ਕੀ ਕਹਿੰਦੇ ਹੁੰਦੇ ਆਪਣਾ ਐਪ ਡਾਊਨਲੋਡ ਕਰੋ ਪੰਜਾਬੀ ਰੇਡੀਓ ਦੇ, ਅਤੇ ਤੰਦਰੁਸਤ ਰਹੋ ਜੀ। ਮਿਹਰਬਾਨੀ ਜੀ, ਸ਼ੁਕਰੀਆ। ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ ਹੈ ਜੀ। ਗੁਰਦੀਪ ਕੌਰ ਜੀ। ਸਤਿ ਸ੍ਰੀ ਅਕਾਲ ਬੇਟੇ। ਸਤਿ ਸ਼੍ਰੀ ਅਕਾਲ। ਜਿਹੜੇ ਉਹਨਾਂ ਚਿੱਟਾ ਮੋਤੀਆ ਕਿਹਾ ਸੀ ਨਾ, ਹਾਂਜੀ, ਪਹਿਲਾਂ ਤਾਂ ਮੈਂ ਉਹਨਾਂ ਨੂੰ ਚਿੱਟਾ ਪਿਆਜ਼ ਦੱਸਦੀ ਰਹੀ, ਤੁਸੀਂ ਪਾਓ, ਹਰਾ ਧਨੀਆ ਦਾ ਜੂਸ ਪਾਓ, ਨਹੀਂ ਆਰਾਮ ਆਇਆ ਹੋਣਾ। ਕਲੋਂਜੀ ਆਪਣਾ ਦਾਲਚੀਨੀ ਦਾ ਤੇਲ ਲੈ ਲੈਣ, ਅੱਖ ਭਰ ਕੇ ਮੈਂ ਦੱਸਦੀ ਹੁੰਦੀ ਵੀ ਉਹਨੇ ਮਾਲਸ਼ ਕਰੋ, 4 ਚੁਫੇਰੇ ਆਰਾਮ ਆ ਜਾਂਦਾ ਹੈ। ਜਿਹੜੀਆਂ ਪਲਕਾਂ ਨੇ ਨਾ, ਅੱਖਾਂ ਦੀਆਂ ਪਲਕਾਂ ਦੇ ਉੱਤੇ ਉਂਗਲ ਨਾਲ ਬਿਲਕੁਲ ਸਮਾਲ ਉਹਦੇ ਤੇ ਮਸਾਜ ਹੀ ਕਰਨਾ ਬਸ ਤੇਲ ਦਾ, ਅੱਖਾਂ ਦੇ ਉੱਪਰ ਵਿੱਚ ਨਹੀਂ ਪਾਉਣਾ, ਅੱਖਾਂ ਦੀ ਪਲਕਾਂ ਦੇ ਉੱਤੇ, ਉਹਦੇ ਨਾਲ ਮੋਤੀਆ ਸੁੱਕ ਜਾਏਗਾ। ਤੇ ਜਿਹੜੇ ਕਹਿੰਦੇ ਪਏ ਨੇ ਬੇਟੇ ਐਪਰੀਕੋਟ ਦੇ ਬੀਜ ਨਹੀਂ ਹੈਗੇ, ਮੈਨੂੰ ਤਾਂ ਸਾਰਾ ਟਾਈਮ ਹੀ ਗੁਜ਼ਰ ਗਿਆ, ਸੁਣਦੀ ਰਹੀ ਹਾਂ। ਕੌੜੀਆਂ ਗਿਰੀਆਂ ਬਦਾਮ ਦੀਆਂ ਹੁੰਦੀਆਂ ਨੇ, ਐਪਰੀਕੋਟ ਦੀਆਂ ਨਹੀਂ ਹੁੰਦੀਆਂ, ਉਹ ਬਦਾਮ ਦੀਆਂ ਕੌੜੀਆਂ ਗਿਰੀਆਂ ਨੇ, ਕੈਂਸਰ ਵਾਸਤੇ ਕੰਮ ਦਿੰਦੀਆਂ। ਇੱਕ ਉਹਨਾਂ ਨੇ ਕਿਹਾ ਸੀ ਲੱਤਾਂ ਸੁੰਨ ਹੁੰਦੀਆਂ, ਬਸ ਇੱਕੋ ਹੀ ਸੁਣਨ ਵਾਲੇ ਦੀ ਪਰਕੜੀ ਪੰਜੀਰੀ ਖਾਓ, ਤੇ ਜੈਫਲ ਤਿਲਾਂ ਦੇ ਤੇਲ ਸਾੜ ਕੇ ਤੇ ਮਾਲਸ਼ ਕਰਨ, ਸੇਕਾ ਦੇਣ, ਉਹਨਾਂ ਦੀ ਲੱਤਾਂ ਠੀਕ ਹੋ ਜਾਣਗੀਆਂ। ਸੁੰਡ ਤੇ ਤੁੰਮੇ ਦਾ ਪਾਊਡਰ ਥੋੜਾ ਗਿੱਲਾ ਕਰ ਲਓ, ਤੇ ਉਹਨੂੰ ਧੁੰਨੀ ਚ ਲਾਉਣਾ ਹੈ ਸਵੇਰੇ ਸ਼ਾਮੀ, ਇਹਦੇ ਨਾਲ ਸ਼ੂਗਰ ਹਟ ਜਾਏਗੀ। ਉਹ ਪੁੱਛਦੀ ਪਈ ਸੀ ਸ਼ਮੀਰ, ਤੇ ਪਿੱਤੇ ਦੀ ਪੱਥਰੀ ਤੋਂ ਪਹਿਲਾਂ ਨਾ 3-4 ਵਾਰੀ ਦਿਨ ਦੇ ਵਿੱਚ ਨਾ ਉਹ ਲੈਣ ਕਰਨ, ਆਪਣਾ ਖਾਰਾ ਸੋਡਾ ਪੀਣ ਤੇ ਨਿੰਬੂ ਕੌਡੀਆਂ ਲੈਣ, ਉਹਦੇ ਨਾਲ ਬੜਾ ਫਰਕ ਪਏਗਾ। ਲਿਵਰ ਵਾਲਿਆਂ ਨੂੰ ਮੈਂ ਰੋਜ਼ ਹੀ ਦੱਸ ਜਾਂਦੀ ਹਾਂ, ਤੁਸੀਂ ਆਲੂ ਬੁਖਾਰਾ ਇਮਲੀ ਰਾਤੀ ਪੀਵੋ ਗਲਾਸ ਪਾਣੀ 'ਚ, ਉਹਨੂੰ ਸਵੇਰੇ ਮਿੱਧ ਕੇ ਪੁਣ ਕੇ ਕਾਲੀ ਮਿਰਚ 10 ਦਿਨ ਪੀਵੋ ਕਾਲੇ ਨਮਕ ਪਾ ਕੇ। ਤੁਸੀਂ ਹਲਦੀ ਕੱਚੀ ਕੁੱਟ ਲਓ, ਪਾਣੀ ਪਾ ਕੇ 5-4 ਚਮਚੇ ਰੋਜ਼ ਨਿਰਣੇ ਪੀ ਲਓ, ਤੁਹਾਡਾ ਲਿਵਰ ਠੀਕ ਹੋ ਜਾਏਗਾ, ਸੋਜ ਸਾਜ ਹਟ ਜਾਏਗੀ। ਲੌਕੀ ਦਾ ਜੂਸ ਕੱਢ ਲਓ, ਅਦਰਕ ਥੋੜਾ ਪਾ ਕੇ, ਹਰਾ ਧਨੀਆ ਪਾ ਕੇ, ਕਾਲੀ ਮਿਰਚ ਨਮਕ ਪਾ ਕੇ, ਉਹ ਸਵੇਰੇ ਨਿਰਣੇ ਪੀ ਲਓ, ਲਿਵਰ ਠੀਕ ਹੋ ਜਾਏਗਾ। ਲਿਵਰ ਵਾਸਤੇ ਤਾਂ ਬਹੁਤ ਚੰਗੇ ਚੰਗੇ ਨੁਸਖੇ ਨੇ, ਪਤਾ ਨਹੀਂ ਕਰਦੇ ਕਿਉਂ ਨਹੀਂ ਹੈਗੇ। ਤੇ ਮੈਂ ਤੁਹਾਨੂੰ ਹੁਣ ਦੱਸਣ ਲੱਗੀ ਸਾਂ, ਮੈਂ ਜਦੋਂ ਵੀ ਦੱਸਣੀ ਆ ਨਾ, ਮੈਨੀਆਂ ਡਿਪਰੈਸ਼ਨ ਜਦੋਂ ਸ਼ੁਰੂ ਹੁੰਦਾ ਹੈ ਨਾ, ਪਿਛਲੀ ਵਾਰ 2 ਜਣਿਆਂ ਨੇ ਪੁੱਛਿਆ ਸੀ, ਤੁਸੀਂ ਸਿਰਫ ਸੰਕ ਪੁਸ਼ਪੀ ਇੱਥੋਂ ਹੀ ਮਿਲਦੇ ਪੈਣ ਤੁਹਾਡੇ ਵੀ ਹੁਣ। ਸੰਕ ਪੁਸ਼ਪੀ 50 ਗ੍ਰਾਮ ਲੈ ਲਓ, ਬਰਮੀ ਪਾਊਡਰ 50 ਗ੍ਰਾਮ ਲੈ ਲਓ, ਅਸ਼ਵਗੰਧਾ 50 ਗ੍ਰਾਮ ਲੈ ਲਓ, 100 ਗ੍ਰਾਮ ਵਿੱਚ ਕੁਝਾ ਮਿਸ਼ਰੀ ਕੁੱਟ ਕੇ ਨਾ,
ਤੇ ਤੁਸੀਂ ਰਾਤ ਜੇ ਬੱਕਰੀ ਦੇ ਦੁੱਧ ਨਾਲ ਲੈ ਲੈਣਾ, ਕੁੜੀ ਅੱਧਾ, ਜੇ ਛੋਟੀ ਦਾ ਅੱਧਾ ਚਮਚਾ, ਜੇ ਵੱਡੇ ਨੂੰ ਪੂਰਾ ਚਮਚਾ ਬੱਕਰੀ ਦੇ ਦੁੱਧ ਨੂੰ ਸੌਂਫ ਇਲਾਚੀ ਪਾ ਕੇ ਉਹਨੂੰ ਕਾੜ ਲਓ, ਉਹਦੇ ਨਾਲ ਹੀ ਲੈਣ, ਬੜੀ ਛੇਤੀ ਫਰਕ ਪੈ ਜਾਂਦਾ ਹੈ। ਇੱਕ ਗਰਮੀਆਂ ਨੇ ਹੁਣ ਕੱਦੂ ਦਾ ਤੇਲ ਤੇ ਖਸਖਸ ਤੇਲ ਮਿਕਸ ਕਰਕੇ ਨਾ ਹਫ਼ਤੇ 2 ਕੁ ਵਾਰੀ ਹੁੰਦਾ ਕੁੜੀ ਦਾ ਮਸਾਜ ਕਰਨ, ਉਹਨੂੰ ਕਾਫੀ ਫਰਕ ਪਏਗਾ। ਜੇ ਸਵੇਰੇ ਸਵੇਰੇ ਉਹਨੂੰ ਥੋੜਾ ਨਾ ਔਲੇ ਦਾ ਮੁਰੱਬਾ ਵੀ ਖਵਾਉਣ ਉਸ ਕੁੜੀ ਨੂੰ ਜਿਹੜੀ ਡਿਪਰੈਸ਼ਨ, ਦੋ ਜਣਿਆਂ ਦੱਸਿਆ ਸੀ ਡਿਪਰੈਸ਼ਨ ਉਹਨਾਂ ਨੇ ਨਾ, ਤੇ ਮੈਂ ਲਿਖਿਆ, ਮੈਂ ਕਿਹਾ ਚੱਲ ਮੈਂ ਅੱਜ ਦੱਸ ਦਿਆਂਗੀ ਉਹਨਾਂ ਨੂੰ। ਤੇ ਦੂਜਾ ਇਹ ਹੈਗਾ ਵੀ ਆਪਣਾ ਜਿਹੜੇ ਹੁਣ ਸਾਰੇ ਕਹਿੰਦੇ ਨੇ ਬਾਹਾਂ ਦੁਖਦੀਆਂ ਨੇ, ਗੋਡੇ ਦੁਖਦੇ ਨੇ, ਇੱਕੋ ਹੀ ਹੈਗਾ, ਜਦੋਂ ਗੋਡੇ ਮੋਢੇ ਦੁਖਦੇ ਨਾ 12 ਚੀਜ਼ਾਂ ਤੇਲ ਦੀ ਮਾਲਿਸ਼ ਕਰਨ, ਫਟਕੜੀ ਦੀ ਪੰਜੀਰੀ ਖਾਣ, ਕਾਲੀਆਂ ਮਿਰਚਾਂ ਖਾਣ ਕਰਨ ਤੇ ਹੀਟ ਪੈਡ ਦੇਣ। ਇਹਦੇ ਨਾਲ ਜਿਹੜਾ ਜਾਮ ਹੋਇਆ ਹੁੰਦਾ ਨਾ ਉਹ ਖੁੱਲ ਜਾਂਦਾ ਹੈ। ਇੱਕ ਇਹੀ ਕਰਨ, ਜਿੰਨੇ ਵੀ ਡਰਾਈ ਫਰੂਟ ਨੇ ਥੋੜੇ ਫਰਾਈ ਕਰਕੇ ਕੁੱਟ ਕੇ ਉਹਨੂੰ ਰੱਖ ਲੈਣ ਤੇ ਹਲਦੀ ਤੇ ਸੌਂਫ ਇਲਾਚੀ ਪਾ ਕੇ ਦੁੱਧ ਕਾੜ ਕੇ ਰਾਤ ਨੂੰ 1 ਚਮਚਾ ਉਹਦੇ ਘੋਲ ਕੇ ਲੈਣ, ਉਹਨਾਂ ਪੀੜਾਂ ਬੜੀਆਂ ਚੁਗੀਆਂ ਜਾਂਦੀਆਂ ਨੇ, ਕਾਫੀ ਫਰਕ ਪੈ ਜਾਂਦਾ ਨਾਲ। ਨਿੰਬੂ ਵਾਲੀ ਜਿਹੜੀ ਮਿਰਚਾਂ ਨੇ ਨਾ, ਇਹ ਕੋਈ ਦਰਦ ਵੀ ਤੁਹਾਨੂੰ ਦਰਦ ਤੋਂ ਦਰਦ ਹੀ ਹੈ। ਕਿਸੇ ਨੂੰ ਜਿੰਨੀਆਂ ਕਹਿੰਦੇ ਪਏ ਸੀ ਮੇਰੀਆਂ ਉਹ ਅੱਡੀਆਂ ਖੜਕਦੀਆਂ ਨੇ, ਅੱਡੀਆਂ ਖੜਕਣ ਵਾਲਾ ਸੌਖਾ ਜਿਹਾ ਇਲਾਜ, ਖਰੋੜ ਦੀ ਗਿਰੀ, ਭੁੱਜੇ ਛੋਲੇ, ਚਿੱਟੇ ਤਿਲਾਂ ਨੂੰ ਮਾੜਾ ਫਰਾਈ ਕਰ ਲੈਣਾ ਤੇ ਖਰੋਟਾਂ ਨੂੰ ਵੀ ਭੁੱਜੇ ਛੋਲੇ ਉਵੇਂ ਹੀ ਰਹਿਣ ਦੇਣ, ਵਿੱਚ ਗੁੜ ਪਾ ਕੇ ਕੁੱਟ ਕੇ ਨਾ ਫਿਰ ਰਾਤ ਨੂੰ ਦੁੱਧ ਨਾਲ ਲੈਣ 2 ਚਮਚੇ। ਹੁਣ ਜਿਹੜੀ ਹੱਡੀਆਂ ਖੜਕਦੀਆਂ ਨਾ ਉਹਨਾਂ ਦਾ ਆਰਾਮ ਆ ਜਾਏਗਾ, ਤੇ ਇੱਕ ਨਾਲ ਚੂਨਾ ਲੈਣ, ਉਹਨਾਂ ਦੀ ਹੱਡੀਆਂ ਨੂੰ ਬਹੁਤ ਫਰਕ ਪਵੇਗਾ ਜਿਨ੍ਹਾਂ ਦੇ ਜਿਹੜੇ ਦੱਸਦੇ ਪਏ ਸੀ। ਇੱਕ ਮੈਂ ਨਾ ਆਪਣਾ ਉਹਨਾਂ ਨੇ ਦੱਸਿਆ ਸੀ ਮੇਰੀ ਗਰਦਨ ਜਿਹੜੀ ਹੈ ਨਾ ਉਹ ਵਿੱਚ ਥੱਲੇ ਡਿੱਗਦੀ ਹੈ ਤੇ ਜਿਹੜੀਆਂ ਨਾੜਾਂ ਕਮਜ਼ੋਰ ਨੇ, ਤੇ ਜੇ ਤਾਂ ਇੰਡੀਆ ਤੋਂ ਉੱਥੋਂ ਮਿਲੇਗਾ ਪੱਕਾ ਇਲਾਜ, ਜਿੰਨੇ ਵੀ ਵਰਤਿਆ, ਕਈਆਂ ਬਜ਼ੁਰਗ ਨਹੀਂ, ਕਈਆਂ ਅਜੇ ਤੁਹਾਡੀ ਉਮਰ ਦੀ ਇੱਕ ਟਰਾਂਟੋ ਕੁੜੀ ਸੀ, ਉਹਦੀ ਏਦਾਂ ਹੀ ਗਰਦਨ ਹੋ ਗਈ, ਇਸੇ ਨਾਲ ਆਰਾਮ ਆ ਗਿਆ, ਮੈਂ ਹੀ ਦੱਸਿਆ ਸੀ ਉਹਨੂੰ। ਇੱਕ ਸ਼ੁੱਧ ਮਕਰ ਤੇ ਤਬੱਜ ਹੁੰਦੀ ਹੈ, ਦਵਾਈ ਹੈ ਮਾਰੀ ਹੋਈ, ਸ਼ੁੱਧ ਮਕਰ ਤਬੱਜ, ਉਹ ਇਕੱਠੀ 2 ਤੋਲੇ ਲੈ ਲੈਣ, ਸੁੱਚੇ ਮੋਦੀ 1 ਤੋਲਾ ਲੈ ਲੈਣ, ਸਵਰਨ ਬੰਗ 2 ਤੋਲੇ ਲੈ ਲੈਣ, ਸਿੰਗਰਕ ਪਸਮ 2 ਤੋਲੇ ਲੈ ਲੈਣ, ਲੋਹ ਪਸਮ 2 ਤੋਲੇ ਲੈ ਲੈਣ, ਰੂਪਾ ਪਸਮ 2 ਤੋਲੇ ਲੈ ਲੈਣ। ਇਹਨਾਂ ਚੀਜ਼ਾਂ ਨੂੰ 8 ਚੀਜ਼ਾਂ ਨੇ ਮਿਕਸ ਕਰਕੇ ਨਾ ਤੇ ਸ਼ਹਿਦ ਦੇ ਵਿੱਚ ਥੋੜਾ ਪਾ ਗੋਲੀ ਵੱਟ ਕੇ ਰਾਤ ਨੂੰ ਦੁੱਧ ਨਾਲ ਰੋਜ਼ ਲੈਣ, ਛੋਲੇ ਚਿੱਟੇ ਦਾਣੇ ਜਿੰਨੀ, ਤੇ ਉਹਦੇ ਨਾਲ ਉਹਨਾਂ ਨੂੰ ਇੰਨਾ ਫਰਕ ਪੈਣਾ ਬਹੁਤ ਜ਼ਿਆਦਾ। ਤੇ ਉਹਨਾਂ ਨੇ ਪਿੱਛੇ ਚ ਪੁੱਛਿਆ ਸੀ ਨਾ ਵੀ ਲਕੋਰੀਆ, ਮੈਂ ਸਭ ਨੂੰ ਇੱਕੋ ਹੀ ਕਹਾਂਗੀ, ਜਿਹਨੂੰ ਇਹ ਪ੍ਰੋਬਲਮ ਆਉਂਦੀ ਜਾਂ ਆਪਣੀ ਯੂਰਨ ਦੀ ਆਉਂਦੀ ਹੈ ਨਾ, ਤੁਸੀਂ ਆਪਣਾ ਪੁਰਾਣਾ ਨੁਕਸਾ ਜੇ ਵਰਤਿਆ ਕਰੋ, ਸੁਹਾਗਾ, ਸੁੰਡ, ਸੁੱਕਾ ਧਨੀਆ, ਜੰਗਰੜ, ਕਲਮੀ ਚੋਰਾ, ਜੌਂ ਖਾਰ, ਇਹ ਸਾਰਾ 20-20 ਗ੍ਰਾਮ ਲੈ ਲਓ, ਟਿਕਰੀ ਨੂੰ ਸਾਦਾ 10 ਗ੍ਰਾਮ ਲੈ ਲਓ, ਪੀਸੋ, ਪੀਸ ਕੇ ਬਹੁਤ ਚਮਚਾ ਨਹੀਂ ਭਰਨਾ, ਥੋੜਾ ਸਾਫ ਜਿਹਾ ਚਮਚਾ ਭਰ ਕੇ ਤੇ ਤੀਜਾ ਕਿੱਸਾ ਬੱਕਰੀ ਦੇ ਦੁੱਧ ਨਾਲ ਲੈਂਦੇ ਰਹਿਣਾ, ਉਹਨਾਂ ਨੂੰ ਕਾਫੀ ਫਰਕ ਪੈ ਜਾਏਗਾ। 8 ਦਿਨਾਂ ਵਿੱਚ ਹੀ ਸਾਡੀ ਕੁੜੀ ਨੂੰ ਆਰਾਮ ਆ ਗਏ ਇਹਦੇ ਨਾਲ। ਤੇ ਮੈਂ 1-2 ਨੁਕਸੇ ਦੱਸਣੇ ਬਾਅਦ ਆਵਾਂਗੀ, ਹੁਣ ਮੇਰਾ ਬੇਟਾ ਘਰ ਹੈ, ਮੈਂ ਰੋਟੀ ਬਣਾ ਲਵਾਂ, ਤੇ ਤੁਹਾਡਾ ਟਾਈਮ ਰਿਹਾ ਤੇ ਆਵਾਂਗੀ, ਨਹੀਂ ਤਾਂ ਸਤਿ ਸ੍ਰੀ ਅਕਾਲ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ। ਅਗਲੇ ਕਾਲਰ ਨੇ ਸਾਡੇ ਸੁਰਿੰਦਰ ਕੌਰ ਜੀ। ਸਵੇਰੇ ਤੁਰਨ ਸੁਰਿੰਦਰ ਕੌਰ, ਸਤਿ ਸ਼੍ਰੀ ਅਕਾਲ। ਮੈਂ ਕਿਹਾ ਹੁਣ ਨਹੀਂ ਜਾਣਾ ਹੈਗਾ। ਜਦੋਂ ਤੁਸੀਂ ਲਾਈਨ ਤੇ ਹੁੰਦੇ ਆ ਤੇ ਖਿਆਲ ਕਰਿਆ ਕਰੋ ਕਿ ਤੁਹਾਡੀ ਬਾਰੀ ਕਦੀ ਵੀ ਆਸ ਹੈ। ਸੁਲੱਖਣ ਸਿੰਘ ਜੀ। ਹੈਲੋ ਭੈਣ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੇਰਾ ਦੋਸਤ ਹੈ ਜੀ ਇੱਕ 42 ਸਾਲ ਦਾ, ਉਹਨਾਂ ਦੇ ਗਾਲ ਬਲੈਡਰ ਦੇ ਵਿੱਚ ਸਟੋਨ ਨੇ। ਠੀਕ ਆ। ਤੇ ਇੱਕ ਉਹਨਾਂ ਦੇ ਲੱਕ ਦੇ ਕੋਲੋਂ ਪੇਨ ਸ਼ੁਰੂ ਹੋ ਕੇ ਸੱਜੀ ਲੱਤ ਦੇ ਪੈਰਾਂ ਤੱਕ ਜਾਂਦੀ ਹੈ, ਤੇ ਇਹ 2 ਚੀਜ਼ਾਂ ਦਾ ਕਿਸ ਨੂੰ ਪਤਾ ਹੋਵੇ ਤਾਂ ਜ਼ਰੂਰ ਦੱਸੇ। ਬਾਕੀ ਜਿਹੜਾ ਰਾਤ ਨੂੰ ਵਾਰੀ ਪਿਸ਼ਾਬ ਆਉਂਦਾ ਹੈਗਾ, ਤੰਗ ਕਰਦਾ, ਉਹਦੇ ਤੋਂ 2 ਹਰੜਾਂ ਨੂੰ ਸਵੇਰ ਵੇਲੇ ਭਿਉਂਦੇ ਹੋ ਤੇ ਸ਼ਾਮ ਦੇ ਟਾਈਮ ਉਹਨਾਂ ਨੂੰ ਚੰਗੀ ਤਰ੍ਹਾਂ ਚੱਪ ਕੇ ਖਾਓ, ਤੇ ਜਿਹੜਾ ਪਾਣੀ ਪੀਣ ਤਾਂ ਹੁੰਦਾ ਉਹ ਪੀ ਲਓ। ਹਾਂਜੀ, ਬਾਕੀ ਜੇ ਢੂਹੀ ਤੇ ਜਾਂ ਕਿਤੇ ਵੀ ਖੁੱਤ ਹੈਗੀ ਤਾਂ ਉਸ ਜਗ੍ਹਾ ਦੇ ਵਿੱਚ ਦਹੀਂ ਲਾ ਕੇ ਦਹੀਂ ਦੇ ਨਾਲ ਨਹਾਵੋ, ਫਿਰ ਸਾਫ਼ ਕਰ ਲਓ, ਜਾਂ ਸਰੋਂ ਦੇ ਤੇਲ ਦੇ ਤੜਕੇ ਵਾਲੀ ਸਬਜ਼ੀ, ਉਹਦੇ ਥੋੜਾ ਜਿਹਾ ਸਰੋਂ ਤੇਲ ਪਾ ਕੇ ਉਹਦਾ ਤੜਕਾ ਲਾ ਕੇ ਉਹ ਖਾਣ ਪਿੰਡੇ ਦੇ ਖੁਰਕ ਤੋਂ, ਉਹ ਠੀਕ ਹੋ ਜਾਂਦਾ ਜੀ। ਬਾਕੀ ਜੇ ਕਿਸੇ ਨੂੰ ਇਹ ਪਤਾ ਹੋਇਆ 2 ਚੀਜ਼ਾਂ ਦੇ, ਗਾਲ ਬਲੈਡਰ ਦੇ ਸਟੋਨ ਦਾ ਤੇ ਜਿਹੜਾ ਲੱਤ ਦੇ ਵਿੱਚ ਦਰਦ ਹੁੰਦਾ, ਤਾਂ ਪਲੀਜ਼ ਜ਼ਰੂਰ ਦੱਸੇ। ਠੀਕ ਹੈ, ਥੈਂਕ ਯੂ ਭੈਣ ਜੀ। ਥੈਂਕ ਯੂ ਜੀ, ਜ਼ਰੂਰ ਦੱਸਿਓ ਜੇ ਕਿਸੇ ਨੂੰ ਪਤਾ ਹੈ। ਰਣਜੀਤ ਕੌਰ ਜੀ। ਜੀ ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਤਾਂ ਇੱਕ ਅੱਖਾਂ ਦੇ ਚਿੱਟੇ ਮੋਤੀਏ ਬਾਰੇ ਪੁੱਛਣਾ ਸੀਗਾ, ਜੇ ਕਿਸੇ ਦਾ ਠੀਕ ਹੋਇਆ ਹੋਵੇ ਤਾਂ ਉਹ ਮੈਂ ਜ਼ਰੂਰ ਸਾਂਝਾ ਕਰਨ। ਤੇ ਇੱਕ ਜੰਬੀਰ ਭਾਜੀ ਨੇ ਚੜਾਈ ਦਾ ਜੂਸ ਦੱਸਿਆ ਸੀ ਅੱਖਾਂ ਦੀ, ਮਤਲਬ ਚੜਾਈ ਦਾ ਜੂਸ ਕਿੱਥੋਂ ਮਿਲੂਗਾ ਇਹ ਨਹੀਂ ਪਤਾ ਲੱਗਦਾ। ਆਨਲਾਈਨ ਮਿਲ ਜਾਂਦਾ ਜਾਂ ਇੰਗਲਿਸ਼ ਕੀ ਕਹਿੰਦੇ ਆ ਚੜਾਈ।
ਠੀਕ। ਹਾਂਜੀ, ਇਹਦੇ ਬਾਰੇ ਜੇ ਕਿਸੇ ਨੂੰ ਕੁਝ ਪਤਾ ਹੋਵੇ ਤਾਂ। ਇੱਕ ਉਹਨਾਂ ਨੇ ਗੈਸ ਤੋਂ ਦੱਸਿਆ ਸੀਗਾ ਠੀਕਰੀ ਨਿਸ਼ਾਦਰ ਖਾਣਾ, ਤੇ ਉਹ ਪੁੱਛਣਾ ਸੀਗਾ ਵੀ ਨਿਰਣੇ ਖਾਣਾ ਹੈ ਜਾਂ ਕਿ ਉਹ ਕਦੇ ਵੀ ਖਾ ਸਕਦੇ ਆ। ਠੀਕ। ਹਾਂਜੀ, ਜੇ ਸੁਣਦੇ ਹੁਣ ਤਾਂ ਜ਼ਰੂਰ। ਥੈਂਕ ਯੂ ਜੀ। ਰਾਜਿੰਦਰ। ਹਾਂਜੀ ਭੈਣ ਜੀ, ਸਤਿ ਸ੍ਰੀ ਅਕਾਲ ਜੀ। ਭੈਣ ਜੀ ਮੈਂ ਪੁੱਛਣਾ ਸੀ, ਮੈਨੂੰ ਨਾ ਅਲਰਜੀ ਬਹੁਤ ਹੋ ਗਈ ਆ, ਪਤਾ ਨਹੀਂ ਹੁਣ ਬੈਠੀ ਬੈਠੀ ਛਿੱਕਾਂ ਬਹੁਤ ਆ ਗਈਆਂ ਆ ਤੇ ਅੱਖਾਂ 'ਚ ਬਹੁਤ ਪਾਣੀ ਤੇ ਖਾਜ ਹੁੰਦੀ ਹੈ, ਇਹਦੇ ਬਾਰੇ ਮੈਂ ਪੁੱਛਣਾ ਸੀ ਕੋਈ। ਠੀਕ ਹੈ। ਹਾਂਜੀ, ਪਹਿਲਾਂ ਵੀ ਮੈਨੂੰ 13 ਸਾਲ ਰਹੀ ਆ, ਫਿਰ ਆਪਣੇ ਆਪ ਹੁਣ ਪਿਛਲੇ 2-3 ਸਾਲਾਂ ਤੋਂ ਹਟ ਗਈ ਸੀ। ਇੱਕ ਮੈਂ ਸਪਰੇਅ ਕਰਦੀ ਸੀ, ਹੁਣ ਉਹ ਵੀ ਸਪਰੇਅ ਕਰਦੀ, ਮੈਨੂੰ ਆਰਾਮ ਨਹੀਂ ਆਉਂਦਾ, ਬਹੁਤ ਜ਼ਿਆਦਾ ਛਿੱਕਾਂ ਹੁੰਦੀਆਂ ਤੇ ਅੱਖਾਂ 'ਚ ਬਹੁਤ ਜ਼ਿਆਦਾ ਹੀ ਖਾਜ ਹੁੰਦੀ ਆ। ਠੀਕ ਹੈ। ਹਾਂਜੀ, ਤੇ ਇਹਦੇ ਬਾਰੇ ਕੋਈ ਦੱਸਿਓ। ਇੱਕ ਮੇਰੀ ਲੱਤਾਂ ਨੇ ਜਿੱਦਾਂ ਦੱਸਿਆ, ਲੱਕ ਤੋਂ ਲੱਤ ਦੁਖਦੀ ਹੈ ਧੁਰ ਤੱਕ ਨਾਲ। ਮੈਂ ਅੱਗੇ ਵੀ 2 ਵਾਰੀ ਪੁੱਛਿਆ, ਮੈਂ ਸਾਰਾ ਕੁਛ ਕਰ ਕਰਕੇ ਦੇਖ ਲੈਂਦੀ ਹਾਂ, ਮੇਰੀ ਆਰਾਮ ਨਹੀਂ ਆਉਂਦਾ ਲੱਤਾਂ। ਹਾਂਜੀ ਹਾਂਜੀ, ਰੀਹ ਦੀ ਪੇਨ। ਠੀਕ ਹੈ। ਹਾਂਜੀ, ਤੇ ਉਹ ਦੂਜੀ ਲੱਤ ਦੀ ਥੱਲੇ ਅੱਡੀ ਦੁਖਣ ਲੱਗ ਪਈ, ਉਹ ਵੀ ਲੱਤ ਦੁਖਣ ਲੱਗ ਪਈ ਬੜੀ। ਮੈਂ ਔਖੀਆਂ ਬੜੀਆਂ ਮਾਲਸ਼ਾਂ ਕੀਤੀਆਂ ਆ, ਤੇ ਇਹਦੇ ਬਾਰੇ ਜ਼ਰੂਰ ਦੱਸਿਓ। ਹਾਂਜੀ ਠੀਕ ਹੈ। ਹਾਂਜੀ, ਥੈਂਕ ਯੂ ਭੈਣ ਜੀ। ਥੈਂਕ ਯੂ। ਬਸ ਇਹ ਤਾਂ ਰੀਹ ਦੀ ਦਰਦ ਦਾ ਪਿਛਲੇ ਵਾਰ ਕੀ ਦੱਸਿਆ ਸੀਗਾ ਕਿ ਤੁਸੀਂ ਲਸਣ ਨੂੰ ਘਿਓ ਦੇ ਵਿੱਚ ਕੁੱਟ ਕੇ ਤਾਂ ਘਿਓ 'ਚ ਪਾ ਕੇ 1.5 ਕੱਪ ਦੁੱਧ ਵਿੱਚ ਗਰਮ ਕਰਕੇ ਪੀਣ ਲਈ। ਪਰ ਹੋਰ ਵੀ ਕੋਈ ਇਲਾਜ ਹੋਇਆ ਤੇ ਜ਼ਰੂਰ ਸ਼ੇਅਰ ਕਰ ਲਿਓ। ਸੁਖਦੇਵ ਕੌਰ ਜੀ। ਹਾਂਜੀ, ਰਵਿੰਦਰ ਕੌਰ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇ ਮੈਂ ਰਾਜ ਪੁੱਛਣਾ ਸੀ, ਇੱਕ ਭਾਂਜ ਨੂੰ ਆ 50 ਸਾਲ ਦੀ ਹੋਊ ਉਮਰ ਉਹਦੀ ਛਾਤੀ ਦੇ ਵਿੱਚ ਦੋਨਾਂ ਦੇ ਵਿੱਚ ਨਾ ਗੱਠਾਂ ਬਹੁਤ ਹੁੰਦੀਆਂ ਨੇ। ਠੀਕ ਆ। ਦੋਨਾਂ ਥਾਵਾਂ ਗੱਠਾਂ ਹੁੰਦੀਆਂ, ਜਦੋਂ ਉਹ ਭਰ ਜਾਂਦੀਆਂ ਨਾ ਪਾਣੀ ਨਾਲ ਫਿਰ ਉਹ ਬਹੁਤ ਤਕਲੀਫ ਹੁੰਦੀ ਹੈ, ਫਿਰ ਉਹਨਾਂ ਨੂੰ ਉਹ ਕਢਾਉਣਾ ਪੈਂਦਾ ਵਿੱਚੋਂ ਪਾਣੀ। ਠੀਕ ਹੈ। ਤੇ ਸਮਝ ਨਹੀਂ ਆ ਜੇ ਦੱਸੇ, ਜੇ ਕਿਸੇ ਨਾਲ ਕੋਈ ਜੀ ਭੈਣ ਹੋਇਆ ਹੋਵੇ ਨਾ। ਠੀਕ ਹੈ ਜੀ। ਤੇ ਜ਼ਰੂਰ ਦੱਸੋ, ਮੇਰਾ ਜ਼ਰੂਰ ਪੁੱਛਦੇ ਆਪਾਂ, ਜੇ ਕਿਸੇ ਦੇ ਨਾਲ ਹੋਇਆ ਤੇ ਜ਼ਰੂਰ ਸ਼ੇਅਰ ਕਰ ਲਓ। ਹਰਵਿੰਦਰ। ਹਾਂਜੀ ਭੈਣ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਹਾਂਜੀ, ਮੈਂ ਨਾ 2 ਵੀਕ ਹੋ ਗਏ ਕਬੀਰ ਜੀ ਨੇ ਦੱਸਿਆ ਸੀ ਦੰਦਾਂ ਬਾਰੇ, ਦਵਾਈ ਵੀ ਗੋਲੀਆਂ ਖਾਣੀਆਂ ਨੇ ਤੇ ਦਵਾਈ। ਉਹ ਅਸੀਂ YouTube ਤੋਂ ਵੀ ਕੱਢ ਕੇ 2-3 ਵਾਰੀ ਸੁਣਿਆ, ਤੇ ਉਹ ਪੂਰੀ ਸਮਝ ਨਹੀਂ ਆਈ ਸਾਨੂੰ ਵੀ ਕਿਹੜੀ ਦਵਾਈ ਆ, ਉਹ ਵੀ ਇੱਥੋਂ ਮਿਲੂਗੀ ਜਾਂ ਇੰਡੀਆ ਤੋਂ ਮਿਲੂਗੀ। ਪਲੀਜ਼ ਦੁਬਾਰਾ ਜੇ ਦੱਸ ਦੇਣ ਤਾਂ। ਠੀਕ ਹੈ, ਜੇ ਸੁਣਦੇ ਹੋਏ ਤਾਂ ਜ਼ਰੂਰ ਦੱਸ ਦੇਣ। ਹਾਂਜੀ, ਸਤਿ ਸ੍ਰੀ ਅਕਾਲ। ਥੈਂਕ ਯੂ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਅਗਲੇ ਕਾਲਰ ਨੇ ਮਹਿੰਦਰ ਕੌਰ। ਹਾਂ ਭੈਣ ਜੀ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੈਣ ਜੀ। ਉਹ ਜਿਹੜਾ ਹੁਣ ਦੱਸਿਆ ਸੀ ਤੇਜ਼ਾਬ ਤੋਂ ਕਿਸੇ ਨੇ ਵੀ ਉਹਦੇ ਨਾਲ ਤੇਜ਼ਾਬ ਨਹੀਂ ਰਹਿੰਦਾ, ਕੀ ਦੱਸਿਆ ਸੀ ਵੀ 1 ਚਮਚਾ ਲੈ ਲਿਆ ਕਰੋ ਸਵੇਰੇ? ਉਹ ਮੁੜ ਕੇ ਸੁਣਨਾ ਪੈਣਾ ਹੁਣ ਤੈਨੂੰ। ਇੱਕ ਰਾਣੀ ਨੇ ਕੀ ਦੱਸਿਆ ਸੀ, 1 ਚਮਚਾ ਲਵੋ ਖਾਲੀ। ਉਹ ਵੀ ਮੁੜ ਕੇ ਸੁਣਨਾ ਪੈਣਾ ਹੁਣ। ਓਕੇ। ਹਾਂਜੀ, ਜਦੋਂ ਕੋਈ ਦੱਸਦਾ ਹੁੰਦਾ ਨਾ, ਪੂਰੇ ਧਿਆਨ ਦੇ ਨਾਲ ਸੁਣਿਆ ਕਰੋ। ਉਹ ਫਿਰ ਰਿਪੀਟ ਲੋਕੀ ਬਹੁਤ ਦੇਰ ਦੇ ਲਾਈਨ ਤੇ ਹੁੰਦੇ ਆ ਜੀ। ਜੀਤ ਸਿੰਘ। ਹਾਂਜੀ, ਸਤਿ ਸ਼੍ਰੀ ਅਕਾਲ। ਮੈਂ ਕਿਹਾ ਮੈਂ ਨਹੀਂ ਸਮਝ ਸਵਾਰ ਕੇ ਜਿਹੜੀ ਲੱਤਾਂ ਬਾਹਾਂ ਦੁਖਦੀਆਂ ਬਹੁਤ ਦੁਖਦੇ ਆ ਨਾ, ਫਰੇ ਜਾਏ। ਹਾਂਜੀ, ਬਾਹਾਂ ਥੋੜੇ ਜਿਹਾ ਦੁਖਦੇ ਆ, ਤੁਰੇ ਜਾਂਦੇ ਨੇ, ਜਦ ਮੈਂ ਬਾਹਾਂ ਹਲਾਣਾ ਆ, ਮੈਂ ਵੀ ਸਮਝ ਨਹੀਂ ਕਿਆ ਦੱਸ ਗਿਆ, ਕਿੱਦਾਂ ਕਿੱਦਾਂ ਦੱਸ ਗਿਆ, ਦੁਬਾਰਾ ਫੇਰ ਦੱਸਦਾ ਹੌਲੀ। ਠੀਕ ਹੈ। ਉਹ ਕਿਹੜੀਆਂ ਗੋਲੀਆਂ ਖਾਣੀਆਂ ਭਈ ਦੱਸਦੇ ਰਿਹਾ, ਚੀਜ਼ਾਂ ਕਰ ਜਾਂਦੀਆਂ ਆ। ਠੀਕ ਹੈ ਜੀ। ਹਾਂਜੀ, ਥੈਂਕ ਯੂ ਜੀ। ਬਹੁਤਾ ਯਕੀਨ ਗੋਲੀਆਂ ਤੇ ਨਾ ਕਰਿਆ ਕਰੋ, ਨੈਚੁਰਲ ਫੂਡ ਬਹੁਤ ਹੈਗਾ ਆ, ਨਟਸ ਵਗੈਰਾ ਖਾਇਆ ਕਰੋ, ਐਕਸਰਸਾਈਜ਼ ਜ਼ਰੂਰ ਕਰਿਆ ਕਰੋ। ਪਰ ਆਪਾਂ ਪੁੱਛਦੇ ਹਾਂ ਕੀ ਦੱਸਿਆ ਸੀ। ਭਗਵੰਤ ਕੌਰ ਜੀ। ਹੈਲੋ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੈਣ ਜੀ। ਮੈਂ ਨਾ ਬਾਅਦ ਜਿੱਥੇ ਤੁਸੀਂ ਜਵੈਣ ਕੀ ਦੱਸਿਆ ਸੀ, ਸ਼ਰਾਬ ਬਾਰੇ ਮੈਂ ਸੁਣਿਆ ਸੀਗਾ, ਕਿਸੇ ਨੇ ਪੁੱਛਿਆ ਸੀ ਮੈਥੋਂ। ਠੀਕ। ਹਾਂਜੀ, ਠੀਕ ਹੈ ਜੀ। ਹਾਂ ਜੀ। ਮੇਰੇ ਦਰਦ ਨਹੀਂ ਹੋਣੋਂ ਹਟਦਾ, ਕੀ ਕਰਾਂ? ਥੋੜੇ ਜਿਹੇ ਤੋਂ ਹੋਣ ਲੱਗਦਾ ਹੈ ਕਾਲਜੇ ਤੇ ਦਰਦ ਹੁੰਦਾ। ਠੀਕ ਹੈ। ਹਾਂ ਜੀ, ਦੁਖਦਾ ਤਾਂ ਬਹੁਤ ਚਿਰਦਾ, ਮਹੀਨਾ ਹੋਇਆ ਮੈਨੂੰ ਆਈ ਨਹੀਂ, 4 ਵਾਰੀ ਹੋ ਗਿਆ, ਚੀਸਾਂ ਹੀ ਪੈਣ ਲੱਗ ਗਈਆਂ, ਉੱਥੇ ਜਿਉਂ ਲੱਗੀਆਂ। ਹਾਂਜੀ ਹਾਂਜੀ, ਕੋਈ ਨਹੀਂ, ਪੁੱਛ ਲੈਣੇ ਆਪਾਂ। ਹਾਂਜੀ, ਆ ਮੈਨੂੰ ਥੋੜਾ ਜਿਹਾ ਜ਼ਰੂਰ ਸੁਣਦੇ ਰਹੋ, ਧਿਆਨ ਨਾਲ ਸੁਣਦੇ ਰਹੋ। ਠੀਕ ਹੈ। ਹਾਂ, ਧਿਆਨ ਨਹੀਂ ਆ ਭੈਣ ਜੀ, ਮੈਂ ਤਾਂ ਠੀਕ ਹੈ। ਠੀਕ ਹੈ। ਸ਼ਰਾਬ ਤੋਂ, ਭੰਗ ਤੋਂ ਕਿਸੇ ਨੂੰ ਵੀ ਕੋਈ ਨੁਕਸਾ ਹੁੰਦਾ ਤੇ ਪਲੀਜ਼ ਜ਼ਰੂਰ ਸ਼ੇਅਰ ਕਰ ਲਿਆ ਕਰੋ। ਦੁਨੀਆ ਬਹੁਤ ਤੰਗ ਆ, ਆਫ ਏਅਰ ਕਾਲਸ ਬਹੁਤ ਆਉਂਦੀਆਂ ਆ। ਸ਼ਰਾਬ ਤੋਂ ਜਿਹੜਾ ਕਿਸੇ ਨੇ ਵਰਤਿਆ ਸੀਗਾ, ਅਜਵੈਣ ਤੇ ਸੁੰਡ ਉਬਾਲੀਆਂ ਸੀਗੀਆਂ, ਉਹਨਾਂ ਨੇ ਉਬਾਲ ਕੇ ਰੱਖ ਲਈਆਂ ਸੀਗੀਆਂ ਤੇ 2-2 ਚਮਚੇ ਪਰਿਵਾਰ ਨੂੰ ਉਹ ਦਿੰਦੇ ਸੀ, ਜਿਹੜੇ ਉਹਨਾਂ ਦੇ ਪਰਿਵਾਰ ਦੇ ਵਿੱਚ ਸ਼ਰਾਬ ਪੀਂਦੇ ਸੀ। ਕਹਿੰਦੇ ਸੀ ਬਿਲਕੁਲ ਠੀਕ, ਤੇ ਉਹ ਸ਼ਰਾਬ ਛੱਡ ਗਏ। ਕਰ ਸਕਦੇ ਹਾਂ, ਜੇ ਕੋਈ ਛੱਡਣਾ ਚਾਹੁੰਦਾ ਤੇ ਜ਼ਰੂਰ ਤੁਸੀਂ ਕਰ ਸਕਦੇ ਆ। ਬਲਵਿੰਦਰ ਕੌਰ ਜੀ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ, ਪਹਿਲਾਂ ਤਾਂ ਜਿਨ੍ਹਾਂ ਦੇ ਅੱਖਾਂ ਦੇ ਐਲਰਜੀ ਆ, ਉਹਨਾਂ ਨੂੰ ਅੱਖਾਂ ਦੇ ਵਿੱਚ ਨਾ ਉਹ ਜਾਂ ਕੱਚ ਦੇ ਸਰਮਨ ਚੂਨਾ ਜਾਂ ਕਿਊਟਪ ਨਾ
ਉਹਨੇ ਸ਼ਹਿਦ ਪਾਣ ਤੇ ਇੱਕ ਮਨੱਕਾ, ਇੱਕ ਕਾਲੀ ਮਿਰਚ ਤੇ ਇੱਕ ਇਲਾਇਚੀ, ਇਹ ਕੁੱਟ ਕੇ ਰੋਜ਼ ਲੈ ਲੈਣ ਥੋੜੇ ਦਿਨ ਸਵੇਰੇ, ਤੇ ਉਸ ਤੋਂ ਬਾਅਦ ਥੋੜਾ ਜਿਹਾ ਗਰਮ ਪਾਣੀ ਕੋਸਾ ਪੀ ਲੈਣ। ਤੇ ਇੱਕ ਆ ਜਿਹਨਾਂ ਦੇ ਕੰਨਾਂ ਦਾ ਮੈਂ ਭੁੱਲ ਗਈ ਸੀਗੀ ਪਹਿਲਾਂ ਦੱਸਿਆ, ਉਹ ਕਹਿੰਦੇ ਸੀ ਮੇਰੇ ਕੰਨਾਂ ਨੂੰ ਸੁਣਦਾ ਨਹੀਂ, ਮੇਰੇ ਆਵਾਜ਼ ਬੰਦ ਹੋ ਗਈ ਇਸ ਤਰ੍ਹਾਂ। ਉਹ ਜਿਹੜੇ ਨਾ ਕੰਨਾਂ ਦੇ ਪਿੱਛੇ ਹੁੰਦੇ ਆ ਆਪਣੇ ਪੁਆਇੰਟ ਹੁੰਦੇ, ਇੱਕ ਤਾਂ ਜਿੱਥੇ ਆਪਾਂ ਕਾਂਟੇ ਪਾਉਂਦੇ ਉੱਥੇ, ਇੱਕ ਉਦੋਂ ਥੋੜਾ ਜਿਹਾ ਉੱਤੇ ਹਾਰਡ ਪੁਆਇੰਟ ਹੁੰਦੇ ਆ। ਇਹਨਾਂ ਤੇ ਦਾਲ ਚੀਨੀ ਦਾ ਜਾਂ ਨਾਰੀਅਲ ਦਾ ਤੇਲ ਲਾ ਕੇ ਇਹਦੇ ਮਾਲਸ਼ ਕਰਨ ਤੇ ਕੰਨਾਂ ਦੇ ਤਿੰਨੇ ਪਾਸੇ, ਸਾਰੇ ਪਾਸੇ ਜਿਹੜੇ ਉਹ ਕੰਨ ਦੇ ਉੱਤੇ ਪੁਆਇੰਟ ਹੁੰਦੇ ਆ, ਮਤਲਬ ਕੰਨ ਉੱਤੋਂ ਜਿੱਥੋਂ ਸ਼ੁਰੂ ਹੁੰਦਾ ਵਿਚਾਲਿਓਂ ਥੱਲੇ ਜਿਹੜੀਆਂ ਆਪਣੀਆਂ ਹੁੰਦੀਆਂ ਵਾ ਕੰਨਾਂ ਤੇ ਜਿੱਥੇ ਆਪਾਂ ਪਾਉਂਦੇ ਕਾਂਟੇ, ਉਹਨਾਂ ਨੂੰ ਤੇ ਉਹਨਾਂ ਨੂੰ 10-10 ਵਾਰ ਇਸ ਤਰ੍ਹਾਂ ਦੱਬੋ ਉਂਗਲ ਤੇ ਗੁੱਠੇ ਨਾਲ ਹਲਕਾ ਹਲਕਾ ਸਿੱਧੇ ਪਾਸੇ ਤੇ ਪੁੱਠੇ ਪਾਸੇ 10-10 ਵਾਰ ਦੋਨਾਂ ਕੰਨਾਂ ਨੂੰ। ਤੇ ਇੱਕ ਉਹਦੇ 'ਚ ਸਰੋਂ ਦੇ ਤੇਲ 'ਚ ਦਾਲ ਚੀਨੀ ਰਿੰਨ ਕੇ ਉਹਨੂੰ ਉਹਦੇ 'ਚ ਪਾ ਲੈਣਾ, ਧੁੰਨੀ 'ਚ ਪਾ ਲੈਣ, ਤੇ ਉਹਨੂੰ ਉਹਦੇ 'ਚ ਵੀ ਪਾ ਸਕਦੇ ਆ, ਕੰਨ 'ਚ ਵੀ ਇੱਕ ਦੋ ਡ੍ਰੌਪ ਪਾ ਸਕਦੇ ਆ ਉਹ। ਤੇ ਨੱਕ ਦੇ ਵਿੱਚ ਵੀ ਜਿਹੜਾ ਨਾਰੀਅਲ ਦੇ ਤੇਲ 'ਚ 3 ਹਿੱਸੇ ਨਾਰੀਅਲ ਦਾ ਤੇਲ ਲੈਣਾ, ਇੱਕ ਹਿੱਸਾ ਮੈਗਨੀਸ਼ੀਅਮ ਆਇਲ ਲੈਣਾ। ਮੈਗਨੀਸ਼ੀਅਮ ਆਇਲ ਜੇ ਨਹੀਂ ਮਿਲਦਾ, ਨਾਰੀਅਲ ਦੇ ਤੇਲ 'ਚ ਪਿਆਜ਼ ਰਿੰਨ ਕੇ ਉਹਨੂੰ ਪੁਣ ਕੇ ਤੇ ਉਹ ਪਾ ਲੈਣ, ਨੱਕ 'ਚ ਵੀ ਪਾ ਸਕਦੇ ਆ ਉਹ, ਤੇ ਧੁੰਨੀ 'ਚ ਵੀ ਲਾ ਸਕਦੇ ਆ, ਤੇ ਉਹਦੇ ਕੰਨ ਦੇ ਮਾਲਸ਼ ਵੀ ਕਰ ਸਕਦੇ, ਤੇ ਕੰਨ 'ਚ ਇੱਕ ਡ੍ਰੌਪ ਪਾ ਵੀ ਸਕਦੇ ਆ ਉਹ। ਤੇ ਜੇ ਕੰਨ 'ਚ ਨਹੀਂ ਪਾਉਣੀ, ਨੱਕ 'ਚ 2-2 ਬੂੰਦਾਂ ਦੋਨੇ ਪਾਸੇ ਉਹ ਪਾ ਲੈਣ। ਬਾਕੀ ਜਿਨ੍ਹਾਂ ਨੂੰ ਟਾਈਫਾਇਡ ਸੀਗਾ ਉਹ ਚਰੈਤਾ ਲੈਣਾ, ਗਲੋ ਲੈਣੀ ਹੈ, ਜਮੈਣ ਲੈਣੀ ਹੈ, ਤਿੰਨੇ ਚੀਜ਼ਾਂ ਬਰਾਬਰ ਬਰਾਬਰ ਲੈਣ ਕੇ ਤੇ 1 ਚਮਚਾ ਉਹ ਲੈ ਲਿਆ ਕਰਨ ਸਵੇਰੇ, ਤੇ ਉਹਦੇ ਨਾਲ ਉਹਨਾਂ ਦਾ ਜਿਹੜਾ 1 ਮਹੀਨਾ ਵਰਤ ਲੈਣ ਜਾਣਦੀ ਇਹ, ਤੇ ਨਹੀਂ ਤਾਂ 15 ਦਿਨ ਵਰਤ ਕੇ ਦੇਖ ਲੈਣ, ਬਾਅਦ 'ਚ ਛੱਡ ਕੇ ਫੇਰ ਦੇਖ ਲੈਣ ਵੀ ਜੇ 15 ਦਿਨ ਵਰਤ ਕੇ ਫੇਰ ਬਾਅਦ 'ਚ ਦੁਬਾਰਾ ਲੈ ਲੈਣ, ਤੇ ਉਹਦੇ ਨਾਲ ਇਹ ਜਿਹੜਾ ਟਾਈਫਾਇਡ ਆ ਨਾ ਅੰਦਰੋਂ ਬਿਲਕੁਲ ਠੀਕ ਹੋ ਜਾਂਦਾ 1 ਮਹੀਨੇ ਦੇ ਵਿੱਚ ਵਿੱਚ। ਤੇ ਬਾਕੀ ਜਿਨ੍ਹਾਂ ਨੂੰ ਹੈਗਾ, ਜਿਨ੍ਹਾਂ ਦੇ ਉਹ ਐਕਨੀ ਹੁੰਦੀ ਆ, ਕੁਛ ਵੀ ਹੁੰਦਾ, ਵਾਲ ਝੜਦੇ ਆ, ਤੇ ਥਾਇਰਾਇਡ ਵਾਲੇ ਨਾਲ ਥਾਇਰਾਇਡ ਦਾ ਵੀ ਇਲਾਜ ਕਰਨ, ਤੇ ਉਹ ਰੋਜ਼ਮੈਰੀ ਜਿਹੜੀ ਹੁੰਦੀ ਆ, ਰੋਜ਼ਮੈਰੀ ਦਾ ਤੇਲ ਉਹਦੀ ਮਾਲਿਸ਼ ਕਰਨ, ਉਹਦੇ ਆਪਣੇ ਮੂੰਹ ਤੇ ਵੀ ਲਾ ਸਕਦੇ ਆ ਐਕਨੀ ਲਈ, ਤੇ ਉਹਦੇ ਤੇ ਵਾਲਾਂ ਤੇ ਵੀ ਸਿਰ ਤੇ ਵੀ ਲਾ ਸਕਦੇ ਆ, ਤੇ ਇਹਦੇ ਪੜਪੜੀਆਂ ਤੇ ਵੀ ਲਾ ਸਕਦੇ ਆ। ਰੋਜ਼ਮੈਰੀ ਦੇ ਜਿਹੜੇ ਬੀਜ ਹੁੰਦੇ ਆ, ਇਹ ਉਬਾਲ ਕੇ 1 ਚੁਟਕੀ ਇਹ ਪਾਣੀ ਉਹਦਾ ਪੀ ਵੀ ਸਕਦੇ ਆ, ਤੇ 1 ਚੁਟਕੀ ਉਹਨੂੰ ਲੈ ਵੀ ਸਕਦੇ ਆ। ਤੇ ਇੱਕ ਆਹ ਜਿਹੜਾ ਉਹਨਾਂ ਨੇ ਹੋਰ ਪੁੱਛਿਆ ਸੀਗਾ, ਆਹ ਸ਼ਰਾਬ ਲਈ ਇਹਨਾਂ ਨੇ ਗੁਰਦੀਪ ਜੀ ਨੇ ਵੀ ਦੱਸਿਆ ਸੀ, ਤੇ ਪਾਲ ਚੌਲ ਨੇ ਵੀ ਦੱਸਿਆ ਸੀਗਾ। ਲਾਲ ਮਿਰਚਾਂ ਲੈਣੀਆਂ ਸੁੱਕੀਆਂ, ਉਹ ਰਗੜ ਲੈਣੀਆਂ, ਤੇ 1 ਅੰਗੂਰ ਪਾਉਣੇ ਆ, 1 ਸਿਨਾਮਨ ਦੀ ਸਟਿਕ ਪਾਉਣੀ ਆ, ਥੋੜੀ ਇਮਲੀ ਪਾਉਣੀ ਆ, ਇਹਦੀ ਚਟਣੀ ਬਣਾ ਲੈਣੀ ਆ। ਚਟਣੀ ਬਣਾ ਕੇ 1-2 ਚਮਚੇ ਸਵੇਰੇ, 2 ਚਮਚੇ ਸ਼ਾਮ ਨੂੰ ਦਿਓ। ਉਹਦੇ ਵਿੱਚ ਜਿਹੜੀ ਸਿਨਾਮਨ ਪੈਂਦੀ ਆ ਤੇ ਇਮਲੀ ਪੈਂਦੀ ਆ, ਤੇ ਉਹਦੇ ਨਾਲ ਹੀ ਉਹਨੂੰ ਜਿਹੜੀ ਆ ਐਡਿਕਸ਼ਨ ਆ ਜਿਹੜੀ ਉਹ ਹੌਲੀ ਹੌਲੀ ਘਟ ਜਾਂਦੀ ਆ। ਤੇ ਇੱਕ ਆਹ ਜਿਹੜਾ ਕਹਿੰਦੇ ਸੀਗੇ ਲਿਵਰ ਲਈ ਕਮੋ ਦਾ ਜਿਹੜਾ ਰਸ ਹੁੰਦਾ ਵਾ, ਜਿਹੜੇ ਕਮੋ ਦੇ ਜੇ ਤਾਜ਼ੇ ਫਲ ਮਿਲ ਜਾਣ ਉਹ ਠੀਕ ਆ, ਜੇ ਨਹੀਂ ਮਿਲਦੇ ਤਾਜ਼ੇ ਫਲ ਤਾਂ ਉਹਦਾ ਕਮੋ ਦਾ ਰਸ 2 ਚਮਚੇ ਲੈ ਲੈਣ, ਉਹਦੇ ਲਈ ਵੀ ਲਿਵਰ ਉਹਦੇ ਨਾਲ ਠੀਕ ਹੋ ਜਾਂਦਾ। ਤੇ ਨਹੀਂ ਤਾਂ ਜੇ ਤਾਜ਼ੇ ਮਿਲਦੇ ਆ ਤਾਂ 1 ਚਮਚਾ ਉਹਨਾਂ ਨੂੰ ਕੁੱਟ ਕੇ ਉਹਦਾ ਰਸ ਪਾਣੀ 'ਚ ਮਿਲਾ ਕੇ ਪੀ ਲੈਣ। ਤੇ ਓਕੇ ਜੀ, ਥੈਂਕ ਯੂ ਤੁਹਾਡਾ ਟਾਈਮ ਦੇਣ ਲਈ। ਥੈਂਕ ਯੂ, ਬਹੁਤ ਧੰਨਵਾਦ ਹੈ ਜੀ। ਤੇ ਸਰੋਤੇ ਜਿਹੜੇ ਤੁਸੀਂ ਹੋਲਡ ਤੇ ਬਣੇ ਰਹਿਣਾ, ਇੱਕ ਬ੍ਰੇਕ ਛੋਟੀ ਜਿਹੀ ਲੈ ਕੇ ਅਸੀਂ ਵਾਪਸ ਆਉਂਦੇ ਹਾਂ, ਟਾਈਮ ਵੀ ਘੱਟ ਰਹਿ ਗਿਆ। ਤੇ ਜੇ ਤੁਸੀਂ ਕਾਲ ਕਰਕੇ ਕੋਈ ਫੀਡਬੈਕ ਦੇਣੀ ਆ ਤੇ ਚਾਹੇ ਕੋਈ ਸਾਂਝਾ ਕਰਨਾ ਤੇ ਕਰ ਸਕਦੇ ਹਾਂ 40827252। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਕਰਦੇ ਹਾਂ। ਤੁਸੀਂ ਜੁੜੇ ਹੋ ਪੰਜਾਬੀ ਰੇਡੀਓ USA ਨਾਲ। ਸਿਹਤ ਸੰਭਾਲ ਪ੍ਰੋਗਰਾਮ ਹੈ, ਹਰੇਕ ਮੰਗਲਵਾਰ ਹੁੰਦਾ 4 ਤੋਂ 5:30, ਜਿਸ ਦੇ ਵਿੱਚ ਤੁਸੀਂ ਹੋਮ ਰੈਮਡੀ ਬਾਰੇ ਗੱਲ ਕਰਦੇ ਹਾਂ, ਪੁੱਛਦੇ ਹਾਂ। ਸਾਰਿਆਂ ਦੇ ਜਵਾਬ ਆ ਜਿਹੜੇ ਉਹ
ਇੱਕੋ ਦਿਨ ਦੇ ਵਿੱਚ ਨਹੀਂ ਦਿੱਤੇ ਜਾਂਦੇ, ਕਈਆਂ ਦੀ ਲਾਈਨ ਨਹੀਂ ਮਿਲਦੀ ਹੁੰਦੀ। ਪਰ ਤੁਸੀਂ ਪੁੱਛ ਸਕਦੇ ਆ। ਅਤੇ ਵੀਰਵਾਰ ਨੂੰ ਸਾਡੇ ਨਾਲ ਜਗਵੀਰ ਸਿੰਘ ਹੁੰਦੇ ਨੇ, ਉਹ ਕਾਲ ਨਹੀਂ ਲੈਂਦੇ, ਪਰ ਕਈ ਇਲਾਜ ਉਹ ਵੀਰਵਾਰ ਨੂੰ 2:30 ਵਜੇ ਦੱਸ ਜਾਂਦੇ ਆ। ਤੁਸੀਂ ਉਸ ਨੂੰ ਵੀ ਸੁਣ ਸਕਦੇ ਆ। ਉਸ ਤੋਂ ਬਾਅਦ ਤੁਸੀਂ YouTube 'ਤੇ ਜਾਂ ਤੁਸੀਂ ਇਹਨੂੰ ਪੋਡਕਾਸਟ ਦੇ ਉੱਤੇ ਵੀ ਸੁਣ ਸਕਦੇ ਆ। ਡਾਕਟਰ ਸਾਡੇ ਕੋਲ ਕੋਈ ਨਹੀਂ ਹੁੰਦਾ, ਸਿਰਫ ਅਤੇ ਸਿਰਫ ਸਾਡੇ ਸਰੋਤੇ ਹੀ ਆ। ਉਹ ਡਾਕਟਰ ਹੁੰਦੇ ਆ, ਉਹ ਮਰੀਜ਼ ਹੁੰਦੇ ਆ। ਬੋਡੀ ਆਪੋ ਆਪਣੀ ਆ, ਚੀਜ਼ਾਂ ਨੂੰ ਦੇਖ ਕੇ ਲੈਣਾ ਆ ਕਿਹੜੀ ਚੀਜ਼ ਤੁਹਾਨੂੰ ਠੀਕ ਪੈਂਦੀ ਆ। ਜਿਹੜੀ ਚੀਜ਼ ਤੋਂ ਐਲਰਜੀ ਆ ਉਹ ਚੀਜ਼ ਤੁਸੀਂ ਲੈਣੀ ਨਹੀਂ, ਉਸ ਨੂੰ ਤੁਸੀਂ ਮਾਈਨਸ ਕਰ ਸਕਦੇ ਆ। ਚੱਲਦੇ ਤੁਹਾਡੀਆਂ ਕਾਲਸ ਵੱਲ 4082725200। ਸਟੂਡੀਓ ਦਾ ਫੋਨ ਨੰਬਰ ਆ ਮਨਜੀਤ ਕੌਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਜੀ। ਭੈਣ ਜੀ ਅੱਖਾਂ ਦੀ ਐਲਰਜੀ ਤੋਂ ਪੁੱਛਿਆ ਸੀ ਭੈਣ ਨੇ। ਉਹ ਅੱਖਾਂ ਦੇ ਵਿੱਚ ਗੁਲਾਬ ਜਲ ਤੇ ਜਿਹੜੀ ਫਟਕੜੀ ਪਾ ਕੇ ਮਿਕਸ ਦਵਾਈ ਬਣਾਈ ਦੀ ਅੱਖਾਂ 'ਚ ਉਹ ਪਾਉਣ। ਜਿੱਦਾਂ ਗੁਲਾਬ ਜਲ ਦੇ 2 ਚਮਚੇ ਲੈ ਲੈਣ, ਛੋਟੀ ਜਿਹੀ ਚੁਟਕੀ ਜਿੱਦਾਂ ਵਿੱਚ ਪਾ ਲੈਣ ਫਟਕੜੀ ਦੀ, ਉਹ ਮਿਕਸ ਕਰਕੇ ਅੱਖਾਂ 'ਚ ਪਾਉਣ। ਤੇ ਅੱਖਾਂ ਦੇ ਉੱਤੇ ਉੱਦਾਂ ਵੀ ਫਟਕੜੀ ਦੁੱਧ ਦੇ ਵਿੱਚ ਘੋਲ ਕੇ ਕਾਟਨ ਦੇ ਤੂੰਬੇ ਭੇ ਕੇ ਰੱਖਣ। ਤੇ ਇਹਦੇ ਨਾਲ ਫਰਕ ਪੈ ਜਾਂਦਾ ਅੱਖਾਂ 'ਚ। ਜਿਹੜਾ ਗੁਲਾਬ ਜਲ ਪਾਉਣਾ ਫਟਕੜੀ, ਉਹਦੇ ਨਾਲ ਹਟ ਜਾਂਦਾ ਅੱਖਾਂ 'ਚ ਪਾਣੀ ਆਉਣਾ, ਖਾਜ ਆਉਣੀ, ਹੈ ਨਾ। ਤੇ ਬਾਕੀ ਮੂੰਹ ਤੇ ਫੈਂਸੀਆਂ ਦਾ ਪੁੱਛਿਆ ਸੀ ਕਿਸੇ ਵੀਰ ਨੇ, ਬੱਚੇ ਦੇ ਕਿਸੇ ਦੇ ਫੈਂਸੀਆਂ ਉਹਨਾਂ ਦੇ। ਹਾਂਜੀ ਉਹ ਭੈਣ ਜੀ ਕਈਆਂ ਦਾ ਅਸੀਂ ਤਾਂ ਇੱਥੇ ਕੀਤਾ ਇਲਾਜ। ਤੇ ਉਹ ਪਾਣੀ ਬਸ ਗਰਮ ਕਰਨਾ ਆ, ਗਰਮ ਕਰਕੇ ਵਿੱਚ ਉਹਦੇ ਵੀ ਫਟਕੜੀ ਪਾ ਲੈਣੀ ਆ, ਕੱਚੀ ਫਟਕੜੀ, ਕੋਈ ਲੋੜ ਨਹੀਂ ਪਈ ਖੈਲ ਵਾਲੀ ਵੀ ਨਹੀਂ ਚਾਹੀਦੀ ਹੈਗੀ। ਤੇ ਉਹ ਬਾਰ-ਬਾਰ ਸੇਕ ਦਿਹਾੜੀ ਦਾ 2-4 ਵਾਰ ਦੇਣ, ਉਹਦੇ ਨਾਲ ਫੈਂਸੀਆਂ ਬਹਿ ਜਾਣੀਆਂ, ਜੋ ਵੀ ਕਿੱਲ ਗੁੱਲ ਆ ਸਾਰੇ ਸੁੱਕ ਜਾਣੇ ਆ। ਬਾਕੀ ਨਕਸੀਰ ਦਾ ਕਈ ਵਾਰ ਕੋਈ ਭੈਣ ਭਰਾ ਪੁੱਛਦੇ ਰਹਿੰਦੇ ਹਰੇਕ ਵਾਰੀ, ਇਹ ਵੀ ਮੈਂ ਦੱਸਦੀ ਹੁੰਦੀ ਆ। ਜਿਹੜਾ ਆਪਣਾ ਵਰਤਿਆ ਆ, ਜਿੱਦਾਂ ਸੁੰਡ ਭੇ ਲੈਣੀ 1 ਚਮਚਾ ਰਾਤ ਨੂੰ, ਜੇ ਸਵੇਰੇ ਭੇ ਲਈ ਆ ਤਾਂ 2-4 ਘੰਟੇ ਬਾਅਦ ਵੀ ਪੀ ਸਕਦੇ ਨੇ ਤਾਰ ਕੇ। ਉਸੇ ਸੁੰਡ ਵਿੱਚ ਬਾਰ-ਬਾਰ 3 ਵਾਰੀ ਪਾਣੀ ਪਾ ਕੇ 3 ਦਿਨ ਪੀਂਦੇ ਰਹੋ ਤਾਂ ਨਕਸੀਰ ਦਾ ਤੁਹਾਡਾ ਨਾਮੋ ਨਿਸ਼ਾਨ ਨਹੀਂ ਰਹਿਣਾ। ਕਿ ਨਕਸੀਰ ਉਹਦੀ ਠੰਡੀ ਹੋ ਜਾਂਦੀ ਸੁੰਡ ਦੀ। ਥੈਂਕ ਯੂ ਜੀ, ਥੈਂਕ ਯੂ। ਹਾਂਜੀ ਖੰਘ ਵਾਸਤੇ। ਹਾਂਜੀ ਅੱਜ ਇੰਨੇ ਹਾਂਜੀ ਠੀਕ ਹੈ। ਨੈਕਸਟ ਟਾਈਮ ਤੁਹਾਡੇ ਹੋਰ ਸੁਣਾਂਗੇ, ਕਿਉਂਕਿ ਅੱਜ ਟਾਈਮ ਥੋੜ੍ਹਾ ਅਤੇ ਸਾਡੇ ਲਾਈਨਾਂ ਬਿਜ਼ੀ ਹੈਗੀਆਂ। ਅਗਲੇ ਕਾਲਰ ਨੇ ਸਤਿ ਸ਼੍ਰੀ ਅਕਾਲ ਭੈਣ ਜੀ ਸਾਰਿਆਂ ਨੂੰ। ਭੈਣ ਜੀ ਪੁੱਛ ਕੇ ਅਸੀਂ ਦੰਦਾਂ ਦੀ ਚਲੋ ਫੇਰ ਦੱਸ ਦਿੰਦੇ ਉਹਨਾਂ ਨੂੰ। ਉਹ ਦਵਾਈ ਦਾ ਨਾਂ ਹੈਗਾ ਹੈਕਲਾ ਲਾਵਾ, HEKLA ਤੇ ਫਿਰ ਅਗਲਾ ਦੂਜਾ ਆਖਿਆ LAVA, ਹਕਲਾ ਲਾਵਾ ਟੁੱਥ ਪਾਊਡਰ। ਇਹ ਨੀਲੀ ਡੱਬੀ ਹੁੰਦੀ ਆ, ਨੀਲੀ ਬੋਟਲ ਹੁੰਦੀ ਹੈ ਐਕਚੁਅਲੀ, ਉਹਦੀ ਪਲਾਸਟਿਕ ਦੀ 100 ਗ੍ਰਾਮ ਵਿੱਚ ਹੁੰਦਾ ਵਾ। ਤੇ ਇਸੇ ਤਰ੍ਹਾਂ ਹੀ ਹੈਕਲਾ ਲਾਵਾ, ਇਹੀ ਸਪੈਲਿੰਗ ਨੇ। ਅੱਗੇ ਨਾਲ ਲਿਖਦਾ ਟੈਬਲੇਟ 3X। ਇਹ ਹਰੇ ਰੰਗ ਦੀ ਡੱਬੀ ਹੁੰਦੀ ਆ ਤੇ ਹਰੇ ਰੰਗ ਦੀ ਇਹ 'ਚ ਬੋਟਲ ਹੁੰਦੀ। ਤੇ ਉਦੋਂ ਬਾਅਦ ਉਹਨੂੰ ਪੁੱਛਿਆ ਸੀ ਇੱਕ ਭੈਣ ਜੀ ਨੇ ਵੀ ਗਿਲਟੀਆਂ ਨੇ ਤੇ ਉਹ ਜੇ ਤਾਂ ਉਹ ਲਿਪੋਮਾ ਨੇ ਤਾਂ ਉਹ ਹੈਗੀ ਹੋਮਿਓਪੈਥੀ ਦੀ ਇੱਕ ਦਵਾਈ, ਉਹ ਹੈਗੀ ਹੈ ਐਲਨ ALLEN A84। ਇਹ ਡ੍ਰੌਪਸ ਨੇ ਤੇ ਇਹਨਾਂ ਨੂੰ ਲੈਣਾ ਹੈਗਾ 50 ਡ੍ਰੌਪਸ। ਤੁਸੀਂ ਅੱਧੇ ਕੱਪ ਪਾਣੀ 'ਚ ਸਵੇਰੇ ਲੈ ਲੈਣੇ ਆ, 50 ਲੈ ਲੈਣੇ ਆ ਸ਼ਾਮ ਨੂੰ ਰੋਟੀ ਖਾਣ ਤੋਂ ਪਹਿਲਾਂ ਅੱਧਾ ਘੰਟਾ। ਸਵੇਰੇ ਤੁਸੀਂ ਨਿਰਣੇ ਕਾਲਜ ਲੈ ਲੈਣੇ ਆ, ਪਰ ਇਹ 50 ਲੈਣੇ ਆ 1 ਹਫ਼ਤਾ। ਉਦੋਂ ਬਾਅਦ ਤੁਸੀਂ 20 ਤੇ ਆ ਜਾਣਾ। ਤੁਹਾਨੂੰ 1 ਮਹੀਨੇ ਦੇ ਅੰਦਰ ਅੰਦਰ ਪਤਾ ਲੱਗਣ ਲੱਗ ਜੂਗਾ। ਅਗਰ ਫਾਇਦਾ ਹੁੰਦਾ ਹੋਇਆ ਇਹਨੂੰ ਕੰਟੀਨਿਊ ਕਰ ਲਿਓ, ਅਗਰ ਨਾ ਫਾਇਦਾ ਹੁੰਦਾ ਰਹਿਣ ਦਿਓ। ਅਗਰ ਫਾਇਦਾ ਹੁੰਦਾ ਹੈ ਤਾਂ 6 ਮਹੀਨੇ ਤੱਕ ਟਾਈਮ ਲੱਗ ਸਕਦਾ ਐਟਲੀਸਟ। ਓਕੇ ਭੈਣ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਭੈਣ ਜੀ। ਮੈਂ ਪੁੱਛਣਾ ਸੀ ਵੀ ਮੇਰੇ ਪੈਰਾਂ 'ਚ ਸੇਕ ਬਹੁਤ ਨਿਕਲਦਾ, ਬਹੁਤ ਕੁਛ ਕਰ ਹਟੀਆਂ। ਜਿੱਦਾਂ ਏਦਾਂ ਹੁੰਦਾ ਜਦੋਂ ਕੋਲਿਆਂ ਤੇ ਪੈਰ ਰੱਖੇ ਹੁੰਦੇ ਉੱਦਾਂ ਵੀ ਦੁਖਦੇ ਆ, ਤਾਂ ਤੁਰ ਵੀ ਨਹੀਂ ਹੁੰਦਾ ਹੈਗਾ ਥੱਲੇ ਵੀ। ਇਹਦੇ ਬਾਰੇ ਪੁੱਛਣਾ ਸੀਗਾ। ਤਾਂ ਇੱਕ ਅੱਖਾਂ ਬਾਰੇ ਪੁੱਛਣਾ ਸੀਗਾ ਵੀ ਜਿੱਦਾਂ ਅੱਖਾਂ 'ਚ ਰੋਡ ਜਿਹੇ ਰੜਕਦੇ ਰਹਿੰਦੇ ਆ, ਉਹਦੇ ਬਾਰੇ ਪੁੱਛਣਾ ਸੀ ਕੀ ਚਾਹੀਦਾ ਆ, ਪਾਉਣਾ ਚਾਹੀਦਾ ਆ। ਹਾਂਜੀ ਤਾਂ ਇੱਕ ਮੈਂ ਅੱਖ ਦੀ ਸਰਜਰੀ ਕਰਾਈ ਸੀ, ਮੋਤੀਆ ਸੀਗਾ, ਉਹ ਤਾਂ ਠੀਕ ਹੋ ਗਿਆ। ਉੱਦਾਂ ਕਹਿੰਦੇ ਸੀ 1 ਮਹੀਨਾ ਦਵਾਈ ਪਾਉਣੀ ਆ, ਫਿਰ ਮੁੜ ਕੇ ਲੋੜ ਨਹੀਂ ਪੈਣੀ ਪਾਉਣੇ ਦੀ। ਜੇ ਮੈਂ ਪਾਉਂਦੀ ਆ ਤਾਂ ਠੀਕ ਆ, ਜੇ ਮੈਂ ਨਹੀਂ ਪਾਉਂਦੀ ਤਾਂ ਅੱਖ 'ਚ ਫੇਰ ਰੜਕ ਪੈਣ ਲੱਗ ਪੈਂਦੀ ਆ। ਹਾਂਜੀ ਇਹਦੇ ਬਾਰੇ ਪਲੀਜ਼ ਦੱਸਿਓ। ਅਮਰਜੀਤ ਸਿੰਘ। ਹਾਂਜੀ ਭੈਣ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਮੈਂ ਰੇਡੀਓ ਸੁਣਦਾ ਹੁੰਦਾ, ਉਹਦੇ ਤੋਂ ਰੀੜ੍ਹ ਦਰਦ ਤੋਂ ਬੜੀਆਂ ਭੈਣਾਂ ਆਪਣੇ ਕਾਲ ਕਰਦੀਆਂ ਨੇ। ਉਹ ਸਾਡੇ ਜਲੰਧਰ ਸਾਡੇ ਢੇਸੀਆਂ ਵਾਲੇ ਸੰਤਾਂ ਨਾਲ ਬੜਾ ਮੇਲ ਮਿਲਾਪ ਸੀ, ਉਹਨਾਂ ਨੇ ਬਖਸ਼ੀ ਦਿੱਤੀ ਸੀ ਜੀ ਸਾਡੇ ਇੱਦਾਂ ਹੀ ਬਈ ਰੀੜ੍ਹ ਦਰਦ ਦੀ ਦਵਾਈ ਤੁਸੀਂ ਦਿਓ, ਕਾਲੀਆਂ ਮਿਰਚਾਂ ਵਾਲੀਆਂ ਗੋਲੀਆਂ ਜਿਹੀਆਂ ਹੁੰਦੀਆਂ ਜੀ। ਮੈਂ ਜਦੋਂ ਵੀ ਇੰਡੀਆ ਜਾਂਦਾ ਲੈ ਆਉਂਦਾ ਹੁੰਦਾ ਉੱਥੋਂ। ਸਾਡੇ ਤਾਇਆ ਜੀ ਦੇ ਮੁੰਡਿਆਂ ਨੂੰ ਬਖਸ਼ੀ ਕੀਤੀ, ਸਾਡੀ ਰਿਸ਼ਤੇਦਾਰੀ ਵੀ ਆ। ਉਹ ਫਰੀ ਆ ਜੀ, 2 ਗੋਲੀਆਂ ਸਵੇਰੇ ਖਾਣੀਆਂ ਹੁੰਦੀਆਂ ਤੇ ਉਹ ਖੁਸ਼ਕ ਹੁੰਦੀਆਂ। ਥੋੜ੍ਹਾ ਜਿਹਾ ਚਮਚਾ ਘੇ ਦਾ ਸਬਜ਼ੀ 'ਚ ਪਾ ਕੇ ਜ਼ਰੂਰ ਖਾਓ। ਉਹ ਕਿਸੇ ਵੀ ਭੈਣ ਭਰਾ ਨੂੰ ਲੋੜ ਆ ਤਾਂ ਮੈਂ ਲਿਆਉਣਾ ਹੁੰਦਾ ਜਾਂ ਕਿਸੇ ਤੋਂ ਮੰਗਾ ਲਈ ਦੀਆਂ। ਇੱਥੇ ਜਦੋਂ ਵੀ ਲੋੜ ਹੋਵੇ ਤਾਂ ਜਿਹਨੂੰ ਮਰਜ਼ੀ ਉਹ ਲੈ ਸਕਦਾ ਹੈ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਮੈਂ ਪੁੱਛਣਾ ਸੀ, ਮੁੰਡਾ ਹੈ ਮੇਰਾ 10 ਸਾਲਾਂ ਦਾ
ਇੱਕ ਤਾਂ ਉਹ ਜਦੋਂ ਕੁਛ ਖਾਂਦਾ ਆ ਤੇ ਉਹ 10 ਕੁ ਮਿੰਟਾਂ ਬਾਅਦ ਉਹਨੂੰ ਟੋਇਲਟ ਆਉਣ ਲੱਗ ਪੈਂਦੀ ਆ। ਤੇ ਇੱਕ ਦੂਸਰਾ ਸੀਗਾ ਵੀ ਉਹਨੂੰ ਇੱਕ ਐਲਰਜੀ ਜਿਹੀ ਰਹਿੰਦੀ, ਜਿੱਦਾਂ ਸਟਫੀ ਨੋਜ਼ ਜਿਹਾ ਪੂਰਾ ਹੀ ਸਾਲ ਰਹਿੰਦਾ, ਉਹ ਸਪਰੇਅ ਜੇ ਨੱਕ 'ਚ ਮਾਰਦਾ ਆ ਤੇ ਫਿਰ ਠੀਕ ਰਹਿੰਦਾ ਆ। ਉੱਦਾਂ ਨਹੀਂ ਤਾਂ ਉਹਨੂੰ ਸਾਹ ਜਿਹਾ ਜਿੱਦਾਂ ਔਖਾ ਹੁੰਦਾ ਇੱਦਾਂ ਆਉਂਦਾ ਆ। ਤੇ ਜੇ ਕਿਸੇ ਨੂੰ ਪਤਾ ਹੋਵੇ ਜਾਂ ਅਗਲੇ ਮੰਗਲਵਾਰ ਵੀ ਸੁਣੂਗੀ ਪ੍ਰੋਗਰਾਮ ਜਾਂ ਵੀਰਵਾਰ ਨੂੰ ਭਾਜੀ ਹੁਣੇ ਦੱਸ ਦਿਓ। ਜ਼ਰੂਰ ਜੀ ਜ਼ਰੂਰ, ਸੁਣਦੇ ਰਹੋ ਤੁਸੀਂ। ਓਕੇ, ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ। ਬਲਵਿੰਦਰ ਜੀ ਸਤਿ ਸ਼੍ਰੀ ਅਕਾਲ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ। ਹਾਂਜੀ ਹਾਂਜੀ, ਉਹ ਰਹਿ ਗਿਆ ਸੀ ਗਾਲ ਬਲੈਡਰ ਸਟੋਨ ਵਾਲਾ, ਜਿਹੜਾ ਉਹ ਨਿੰਬੂ ਦਾ ਰਸ ਲੈ ਲੈਣ ਇੱਕ ਚਮਚਾ ਲੈ ਲੈਣ ਇਹਦਾ ਓਲਵੀ ਓਇਲ ਦਾ, ਤੇ ਉਹ ਪੀਣ ਤੇ ਨੰਨੇ ਕਾਲਜੇ ਅੱਧਾ ਪੌਣਾ ਘੰਟਾ ਕੁਛ ਨਹੀਂ ਖਾਣਾ ਤੇ ਥੋੜੇ ਜਿਹੇ ਦਿਨ ਪੀ ਕੇ ਦੇਖ ਲੈਣ ਤੇ ਉਹ ਕਹਿੰਦੇ ਨਿਕਲ ਜਾਂਦੀ ਆ ਜਿਹੜੀ ਵੀ ਸਟੋਨ ਹੋਵੇ। ਤੇ ਜੇ ਬਾਕੀ ਜਿਨ੍ਹਾਂ ਦੇ ਆ ਗੱਠਾਂ ਵਿੱਚ ਤਾਂ ਹੋਮੋਪੈਥੀ ਦੀ ਦੱਸ ਦਿੱਤੀ, ਤੇ ਉਹ ਆ ਨਿਰਗੁੰਡੀ ਪੱਤਰ ਜਿਹੜਾ ਹੁੰਦਾ ਬੜਾਂ ਦੇ ਪੱਤੇ ਜਿਹਨੂੰ ਆਪਾਂ ਕਹਿੰਦੇ ਆ, ਇਹ ਇੱਕ ਚਮਚਾ ਲੈ ਕੇ ਤੇ ਇਹਦਾ ਪਾਊਡਰ ਤੇ ਇੱਕ ਚਮਚਾ ਲੈਣਾ ਓਲੀਵ ਓਇਲ ਦਾ, ਇਹਦੇ ਵਿੱਚ ਮਿਲਾ ਕੇ ਲੈ ਸਕਦੇ ਆ। ਉਹ ਨਾਰੀਅਲ ਦਾ ਤੇਲ ਵੀ ਲੈ ਸਕਦੇ ਆ, ਨਾਰੀਅਲ ਦਾ ਤੇਲ ਮਿਲਾ ਕੇ, ਤੇ ਇਹ ਦੂਸਰਾ ਇਹ ਵੀ ਲੈ ਸਕਦੇ ਆ, ਦੂਸਰਾ ਓਲੀਵ ਓਇਲ ਵੀ ਇੱਕ ਚਮਚਾ ਇਹਦੇ 'ਚ ਪਾ ਕੇ ਮਿਕਸ ਕਰਕੇ ਲੈ ਸਕਦੇ ਆ। ਤੇ ਅੱਜ ਇਹਨਾਂ ਦੇ ਜਿਹੜੇ ਬੱਚੇ ਦੇ ਹੁੰਦੀਆਂ ਬਈ ਉਹਦੇ ਸਟਫਿੰਗ ਉਹਦਾ ਜਾਂ ਗਲੇ 'ਤੇ ਕੁਛ ਹੈਗਾ, ਉਹਦੇ ਅਲਸੀ ਦਾ ਤੇਲ ਨਾ ਉਹਦੇ ਗਲੇ 'ਤੇ ਮਲਣ ਤੇ ਉਹਦੇ ਨੱਕ ਦੇ ਵਿੱਚ ਉਹਦੇ ਬਦਾਮ ਰੋਗਨ ਪਾਉਣ, ਜਾਂ ਨਾਰੀਅਲ ਦੇ ਤੇਲ 'ਚ ਮੈਂ ਤੁਹਾਨੂੰ ਦੱਸਿਆ ਜਿਹੜਾ ਪਿਆਜ਼ ਰਿੰਨ ਕੇ ਇਹ ਉਹਦੀਆਂ 2 ਬੂੰਦਾਂ ਉਹ ਪਾ ਲੈਣ, ਜਾਂ ਦਾਲਚੀਨੀ ਬਦਾਮ ਰੋਗਨ ਦੇ ਵਿੱਚ ਰਿੰਨ ਕੇ ਉਹ 2 ਬੂੰਦਾਂ ਉਹ ਨੱਕ ਦੇ ਵਿੱਚ ਪਾ ਲੈਣ। ਓਕੇ ਜੀ, ਥੈਂਕ ਯੂ, ਤੁਹਾਡਾ ਟਾਈਮ ਹੋ ਗਿਆ ਫਿਰ ਸਹੀ। ਥੈਂਕ ਯੂ ਜੀ, ਥੈਂਕ ਯੂ, ਬਹੁਤ ਧੰਨਵਾਦ ਆ ਤੁਹਾਡਾ ਸਾਰਿਆਂ ਦਾ, ਬਹੁਤ ਬਹੁਤ ਧੰਨਵਾਦ ਆ। ਤੁਸੀਂ ਕਾਲਾਂ ਕੀਤੀਆਂ, ਇਲਾਜ ਦੱਸੇ ਵੀ ਆ, ਪੁੱਛੇ ਵੀ ਆ, ਬਹੁਤ ਸਾਰਿਆਂ ਦੇ ਦੱਸਣ ਵਾਲੇ ਵੀ ਰਹਿ ਗਏ ਆ। ਕੋਸ਼ਿਸ਼ ਕਰਿਆ ਕਰੋ ਕਿ ਤੁਸੀਂ ਪਹਿਲਾਂ ਕਾਲ ਕਰ ਲਿਆ ਕਰੋ 4 ਵਜੇ, ਤੇ ਫਿਰ ਕੋਈ ਨਾ ਕੋਈ ਜਿਹੜਾ ਉਹ ਦੱਸ ਦਿੰਦਾ ਆ, ਤੇ ਕੋਸ਼ਿਸ਼ ਤੁਹਾਡੀ ਇਹੀ ਹੋਣੀ ਚਾਹੀਦੀ ਆ। ਤੇ ਕੋਸ਼ਿਸ਼ ਕਰਿਆ ਕਰੋ ਜੇ ਤੁਸੀਂ ਕਾਲ ਲਾਈ ਹੋਈ ਆ ਤੇ ਉਹਨੂੰ ਖਿਆਲ ਦੇ ਨਾਲ ਤੁਸੀਂ ਨਾਲ ਹੀ ਰਿਹਾ ਕਰੋ, ਤੇ ਤਾਂ ਕਿ ਜਿੱਦਾਂ ਤੁਸੀਂ ਨਾਲ ਹੀ ਰਹਿੰਦੇ ਆ ਤੇ ਫਿਰ ਤੁਹਾਡਾ ਧਿਆਨ ਹੋਰ ਪਾਸੇ ਨਹੀਂ ਜਾਂਦਾ। ਗੁਰਦੀਪ ਕੌਰ ਜੀ ਸਾਡੇ ਲਾਸਟ ਕਾਲਰ ਨੇ, ਸਤਿ ਸ਼੍ਰੀ ਅਕਾਲ। ਬੇਟੇ ਮੈਂ ਤਾਂ ਇੱਕ ਸੈਕਿੰਡ ਹੀ ਲਾਉਣਾ ਹੈ। ਇੱਕ ਤਾਂ ਜਿਹੜੇ ਕਹਿ ਗਏ ਨਾ 2 ਚਮਚੇ ਗੁਲਾਬ ਜਲ ਪਾਉਣਾ ਤੇ ਫਰਕੜੀ, ਉਹ 5 ਚਮਚੇ ਪਾਉਣੇ ਤੇ 1 ਚੁਟਕੀ ਪਾਉਣੀ, ਕਿਉਂ ਅੱਖਾਂ ਦਾ ਕੰਮ ਹੈ, ਖਰਾਬੀ ਹੋ ਜਾਏਗੀ। ਮੈਂ ਸੁਣਦੀ ਪਈ ਸਾਂ। 5 ਚਮਚੇ ਗੁਲਾਬ ਜਲ 1 ਚੁਟਕੀ ਪਾ ਕੇ ਸ਼ੀਸ਼ੀ ਕੱਚ ਦੀ ਪਾ ਕੇ ਫਰਿੱਜ 'ਚ ਰੱਖੋ। ਤੁਸੀਂ 2-4 ਦਿਨ ਉਹਨੂੰ ਪਾ ਸਕਦੇ ਹੋ। ਜਿੰਨਾ ਕਿਹਾ ਸੀ ਨਾ ਕੇਲੇ ਨੇ ਇੱਕੋ ਜਿਹਾ ਕਹਿਣ ਜੇ, ਦੂਜਾ ਨੁਕਸੇ ਮੈਂ ਅਗਲੀ ਵਾਰੀ ਦੱਸ ਦਿਆਂਗੀ। ਤੇ ਨਿੰਮ ਦਾ ਤੇਲ ਭੁੰਨੀ 'ਚ ਪਾ ਲੈਣ, ਤੇ ਨਿੰਮ ਦਾ ਤੇਲ ਹੀ ਉਹਨਾਂ ਕਿੱਲਾਂ ਦੇ ਦਾਗਾਂ ਤੇ ਉੱਥੇ ਲਾ ਦਿੰਦੇ, ਰਾਈਟ ਵੀ ਉਹਨਾਂ ਆਰਾਮ ਆ ਜਾਏਗਾ। ਓਕੇ ਬੇਟਾ, ਥੈਂਕ ਯੂ ਜੀ, ਥੈਂਕ ਯੂ ਗੁਰਦੀਪ ਕੌਰ ਜੀ, ਬਹੁਤ ਬਹੁਤ ਧੰਨਵਾਦ ਹੈ ਜੀ। ਸਾਰਿਆਂ ਦਾ ਇੱਕ ਵਾਰੀ ਫਿਰ ਬਹੁਤ ਬਹੁਤ ਧੰਨਵਾਦ। ਇਸੇ ਦੇ ਨਾਲ ਪ੍ਰੋਗਰਾਮ ਦੀ ਸਮਾਪਤੀ ਆ। ਇਹ ਪ੍ਰੋਗਰਾਮ ਐਤਵਾਰ ਨੂੰ ਜਦੋਂ ਸੁਣ ਰਹੇ ਹੋਣਗੇ ਉਸ ਦੇ ਲਈ ਰਿਪੀਟ ਹੁੰਦਾ ਆ। ਉਸ ਤੋਂ ਬਾਅਦ ਇਹ ਸਾਡੇ ਨਾਲ ਜਗਵੀਰ ਸਿੰਘ ਵੀ ਹੁੰਦੇ ਨੇ, ਵੀਰਵਾਰ ਨੂੰ ਹੁੰਦੇ ਨੇ 2:30 ਵਜੇ। ਉਹ ਕਾਲ ਕੋਈ ਨਹੀਂ ਲੈਂਦੇ, ਤੁਸੀਂ ਸੁਣ ਸਕਦੇ ਹੋ। ਤੇ ਹੁਣ ਇਸੇ ਦੇ ਨਾਲ ਪ੍ਰੋਗਰਾਮ ਦੀ ਸਮਾਪਤੀ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ